ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी। डॉक्टर साहब अज 11 अगस्त 2023 27 सावन नानकशाही संवत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ RCN ਕੇਬਲ ਬੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਵੀ ਕਰਾਂਗੇ ਔਰ ਨਾਲ ਜਿਹੜਾ ਕਰੰਟ ਇਸ਼ੂ ਹੈ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਸ਼ੁਰੂ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਬੀਰ ਸਿੰਘ ਸੰਧੂ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਕਿਹਾ ਹੈ ਕਿ TV84 ਨੂੰ ਸਿੱਖ ਕੌਮ ਦੀ ਆਵਾਜ਼ ਬੁਲੰਦ ਕਰਨ ਲਈ ਡਾਕਟਰ ਰਣਜੀਤ ਸਿੰਘ ਨੇ ਸ਼ੁਰੂ ਕੀਤਾ ਸੀ ਅਤੇ ਇਸ ਨੂੰ ਅੱਗੇ ਵਧਾਉਣ ਲਈ ਲਗਾਤਾਰ ਦਸਵੰਧ ਕੱਢਣਾ ਸਾਡੀ ਜ਼ਿੰਮੇਵਾਰੀ ਹੈ ਔਰ ਡਾਕਟਰ ਅਮਰਜੀਤ ਸਿੰਘ ਅਤੇ ਭੈਣ ਨੀਲਮ ਕੌਰ ਦਾ ਸੱਚੋ ਸੱਚ ਪ੍ਰੋਗਰਾਮ ਲਈ ਧੰਨਵਾਦ। ਔਰ 1984 ਤੋਂ ਬਾਅਦ ਰੈਫਰੈਂਡਮ ਕੈਂਪੇਨ ਨੇ ਭਾਰਤ ਸਰਕਾਰ ਨੂੰ ਡਿਫੀਟ ਕੀਤਾ ਹੈ। ਸੋ ਵੈਸਟ ਨੇ ਸਾਨੂੰ ਕਾਨੂੰਨੀ ਹੱਦ ਵਿੱਚ ਰਹਿੰਦਿਆਂ ਖਾਲਿਸਤਾਨ ਦੀ ਗੱਲ ਕਰਨ ਦੀ ਆਜ਼ਾਦੀ ਦਿੱਤੀ ਹੈ ਅਤੇ ਭਾਰਤ ਨੇ ਪੂਰਾ ਸ਼ਿਕੰਜਾ ਜਿਹੜਾ ਉਹ ਕੱਸਿਆ ਹੈ। ਸੋ ਉਹਨਾਂ ਨੂੰ ਇਸ ਕੈਂਪੇਨ ਦੀ ਅਹਿਮੀਅਤ ਦਾ ਪਤਾ ਹੈ ਤੇ ਇਸੇ ਕਰਕੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਕੀਤਾ ਗਿਆ ਔਰ ਲੋਕਾਂ ਨੂੰ ਡਰਾਉਣਾ ਅਤੇ ਸੰਘਰਸ਼ ਨੂੰ ਦਬਾਉਣਾ ਹੀ ਇਹਨਾਂ ਦਾ ਮਕਸਦ ਹੈ। ਸੋ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਹੁਣ ਰੈਫਰੈਂਡਮ ਦਾ ਸਾਥ ਦਿਓ। ਇਸ ਕੈਂਪੇਨ ਦੀ ਇੰਪੋਰਟੈਂਸ ਨੂੰ ਜਿਹੜਾ ਸਮਝੋ। ਸਾਡੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਬੀਰ ਸਿੰਘ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੇ ਬੇਵਿਸ਼ਵਾਸੀ ਦੇ ਮਤੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਵਰ੍ਹਿਆਂ ਵਿੱਚ ਕਾਂਗਰਸ ਦੇ 3 ਵੱਡੇ ਗੁਨਾਹ ਜਿਹੜੇ ਨੇ ਉਹ ਗਿਣਾਏ ਨੇ। ਉਸ ਵਿੱਚ ਮੋਦੀ ਨੇ ਜੂਨ 84 ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲ ਤਖਤ ਤੇ ਹਮਲਾ ਕਰਨ ਦਾ ਜਿਹੜਾ ਜ਼ਿਕਰ ਵੀ ਕੀਤਾ। ਸੋ ਇਸ ਨੂੰ ਲੈ ਕੇ ਜਿਹੜੇ ਸਿਆਸੀ ਤੌਰ ਤੇ ਅਨਾੜੀ ਕਿਸਮ ਦੇ ਸਿੱਖ ਨੇ ਉਹ ਮੋਦੀ ਦੀਆਂ ਸਿਫਤਾਂ ਜਿਹੜੇ ਪੁੱਲ ਨੇ ਉਹ ਬਣ ਰਹੇ ਨੇ ਅਤੇ ਉਸ ਤੋਂ ਸਿੱਖਾਂ ਲਈ ਜਿਹੜੀ ਉਮੀਦ ਹੈ ਜਿਹੜੀ ਸਿੱਖਾਂ ਨੂੰ ਉਹ ਕੁਝ ਰਾਇਤਾਂ ਜਿਹੜੀਆਂ ਆਸਵੰਦੀ ਉਹ ਹੈਗੀ ਹੈ। ਸੋ ਮੋਦੀ ਦੇ ਇਸ ਬਿਆਨ ਦੇ ਕੀ ਮਾਇਨੇ ਹਨ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਸਰਦਾਰ ਜਸਬੀਰ ਸਿੰਘ ਸੰਧੂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ। ਅੱਛਾ, ਇਹ ਸਾਡੇ ਖੈਰ ਖੁਆਹ ਨੇ, ਪੰਥਕ ਸੋਚ ਰੱਖਦੇ ਨੇ, ਡਾਕਟਰ ਰਣਜੀਤ ਸਿੰਘ ਹੋਰਾਂ ਦੇ ਵੀ ਸਾਥੀ ਸਹਿਯੋਗੀ ਕਿਉਂਕਿ ਪੰਥਕ ਪਿੜ 'ਚ ਜਦੋਂ ਅਸੀਂ ਇੱਕੋ ਹੀ ਮੰਜ਼ਿਲ ਤੇ ਪਹੁੰਚਦੇ ਹਾਂ ਤੇ ਸਾਰੇ ਅਸੀਂ ਇੱਕ ਦੂਸਰੇ ਦੀ ਅਹਿਮੀਅਤ ਨੂੰ ਸਮਝਦੇ ਹਾਂ ਔਰ ਉਹਨਾਂ ਨੇ ਵੀ ਇਸ ਘਾਟ ਨੂੰ ਜੋ ਕਿ ਡਾਕਟਰ ਸਾਹਿਬ ਦੇ ਜਾਣ ਨਾਲ ਸਾਡੇ ਨਿੱਜੀ ਜੀਵਨ 'ਚ ਵੀ ਹੈ ਕੌਮੀ ਪਿੜ ਦੇ ਵਿੱਚ ਵੀ ਹੈ ਉਹ ਵੀ ਮਹਿਸੂਸ ਕਰਦੇ ਨੇ ਔਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਅੱਗੇ ਨਾਲੋਂ ਵੀ ਵੱਧ ਕੇ ਇਸ ਦੀ ਹਮਾਇਤ ਕਰਾਂਗੇ ਔਰ ਜ਼ਾਹਰ ਹੈ ਕਿ ਇਹਨਾਂ ਦੇ ਐਫਰਟ ਨਾਲ ਹੀ ਜਿਹੜੀ ਰੈਫਰੈਂਡਮ 2020 ਸੰਬੰਧੀ ਜੋ ਐਡ ਸਾਡੇ ਲਗਾਤਾਰਤਾ ਨਾਲ ਚੱਲਦੀ ਹੈ ਜਿੱਥੇ ਜਿੱਥੇ ਵੀ ਰੈਫਰੈਂਡਮ ਹੋਇਆ ਹੁਣ ਵੀ 10 ਸਤੰਬਰ ਨੂੰ ਵੈਨਕੂਵਰ ਦੇ ਵਿੱਚ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ ਨੇ ਔਰ ਅਸੀਂ ਪਹਿਲੇ ਦਿਨ ਤੋਂ ਹੀ ਜਿਹੜਾ ਜਦੋਂ ਅਜੇ
ਈਵਨ ਇਸ ਲੈਵਲ ਦਾ ਕੈਂਪੇਨ ਬਿਲਟ ਨਹੀਂ ਵੀ ਹੋਇਆ ਸੀ। ਅਸੀਂ ਇਸ ਦੀ ਅਹਿਮੀਅਤ ਨੂੰ ਵੀ ਸਮਝਦੇ ਹਾਂ। ਅਸੀਂ ਸਾਰੀਆਂ ਜਥੇਬੰਦੀਆਂ ਨੂੰ, ਇੰਡੀਵਿਜੂਅਲਸ ਨੂੰ ਵੀ ਇਹ ਅਪੀਲ ਵੀ ਕਰਦੇ ਹਾਂ ਕਿ ਇਹ ਇੱਕ ਤਰੀਕਾ ਹੈ ਜਿਹੜਾ ਜਾਇਜ਼ ਤਰੀਕਾ ਹੈ, UN ਚਾਰਟਰ ਦੇ ਥੱਲੇ, ਇੰਟਰਨੈਸ਼ਨਲ ਲਾਅ ਦੇ ਥੱਲੇ, ਜਿਹਦੇ ਥੱਲੇ ਅਸੀਂ ਆਪਣੀ ਆਜ਼ਾਦਾਨਾ ਰਾਏ ਦੇ ਨਾਲ ਇੱਕ ਮੋਮੈਂਟਮ ਵੀ ਬਿਲਟ ਕਰਦੇ ਹਾਂ। ਇਹਨਾਂ ਨੂੰ ਵੀ ਐਕਸਪੋਜ਼ ਕਰਦੇ ਹਾਂ ਜਿਹੜਾ ਇਹਨਾਂ ਦਾ ਪ੍ਰੋਪੇਗੈਂਡਾ ਰਿਹਾ ਹੈ ਕਿ ਬਾਹਰ ਐਵੇਂ ਢਾਈ ਟੋਟਰੂ ਨੇ। ਔਰ ਜ਼ਾਹਰ ਹੈ ਕਿ ਜਦੋਂ ਇਸ ਆਵਾਜ਼ ਨੂੰ ਦੁਨੀਆ ਦੀ ਵੱਡੀ ਕਚਹਿਰੀ ਤੱਕ ਕਦੇ ਪਹੁੰਚ ਮਿਲੇਗੀ, UN ਤੱਕ, ਤੇ ਇਵੇਂ ਹੀ ਨੇਸ਼ਨ ਬਿਲਡਿੰਗ ਹੁੰਦੀ ਹੈ। ਨੇਸ਼ਨ ਬਿਲਡਿੰਗ ਕੋਈ ਓਵਰਨਾਈਟ ਨਹੀਂ ਹੁੰਦੀ। ਉਹਦੇ ਲਈ ਜਿਹੜੇ ਲੈਜੀਟੀਮੇਟ ਲੀਗਲ ਪ੍ਰੋਸੀਜਰ ਨੇ ਉਹ ਅਡਾਪਟ ਕੀਤੇ ਜਾਂਦੇ ਨੇ। ਔਰ ਦੂਸਰੀ ਗੱਲ ਮੈਂ ਸਮਝਦਾ ਹਾਂ ਵੀ ਜਿਨ੍ਹਾਂ ਨੂੰ ਇਨੀਸ਼ੀਅਲੀ ਕੋਈ ਸ਼ੱਕ ਵੀ ਸਹੀ ਜਾਂ ਸ਼ਿਕਵੇ ਵੀ ਸੀ, ਸ਼ੱਕ ਤਾਂ ਕਾਹਦੇ ਨੇ, ਬਹੁਤ ਵਾਰ ਪਰਸਨੈਲਿਟੀ ਈਗੋ ਵਾਲੇ ਪਾਰਟ ਹੁੰਦਾ ਹੈ। ਜੇ ਅਸੀਂ ਇਹਦੀ ਅਹਿਮੀਅਤ ਨੂੰ ਸਮਝਣਾ ਹੈ ਕਿ ਰੈਫਰੈਂਡਮ 2020 ਦੀ ਕੀ ਅਹਿਮੀਅਤ ਹੈ, ਤੇ ਅਸੀਂ ਆਪਣੇ ਦੁਸ਼ਮਣ ਦੀਆਂ ਅੱਖਾਂ 'ਚੋਂ ਦੇਖ ਸਕਦੇ ਹਾਂ। ਜਿਵੇਂ ਪੈਨਿਕ ਹੋ ਕੇ ਉਹਨਾਂ ਨੇ ਇਹਨਾਂ ਸਾਰੇ ਮੁਲਕਾਂ ਦੇ ਉੱਤੇ ਡਿਪਲੋਮੈਟਿਕ ਦਬਾਅ ਬਣਾਇਆ, ਪ੍ਰੋਟੈਸਟ, ਡਿਮਾਰਸ਼ੇ, ਟਰੈਵਲ ਐਡਵਾਈਜ਼ਰੀਜ਼, ਜਦੋਂ ਇਹ ਸਾਰਾ ਜਿਹੜਾ ਇਹ ਕਾਮਯਾਬ ਨਹੀਂ ਹੋਇਆ, ਤੇ ਜਿਵੇਂ ਉਹਨਾਂ ਨੇ ਮੋਸਾਦ ਔਰ KGB ਦੀ ਤਰਜ਼ ਦੇ ਉੱਤੇ ਡਾਇਰੈਕਟ ਹੀਟਿੰਗ ਸ਼ੁਰੂ ਕੀਤੀ, ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਅਵਤਾਰ ਸਿੰਘ ਖੰਡਾ UK 'ਚ, ਔਰ ਹਰਦੀਪ ਸਿੰਘ ਨਿੱਜਰ ਸਰੀ ਗੁਰਦੁਆਰਾ ਸਾਹਿਬ 'ਚ, ਔਰ ਹਰਦੀਪ ਸਿੰਘ ਨਿੱਜਰ ਬਹੁਤ ਵੱਡੇ ਐਕਟਿਵਿਸਟ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੇ ਸਰੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ। ਔਰ ਇਸ ਸਾਰੇ ਦੇ ਉੱਤੇ ਜੇ ਅਸੀਂ ਦੇਖੀਏ ਕਿ ਵੀ ਭਾਰਤ ਦਾ ਰਿਐਕਸ਼ਨ ਕੀ ਹੈ, ਤੇ ਇਹ ਆਪਣੇ ਆਪ ਦੇ ਵਿੱਚ ਹੀ ਸਾਡੇ ਲਈ ਅਹਿਮੀਅਤ ਵਾਲੀ ਗੱਲ ਬਣ ਜਾਂਦੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀ ਇਫੈਕਟਿਵਨੈਸ ਕੀ ਹੈ। ਬਿਲਕੁਲ। ਬਾਕੀ ਠੀਕ ਹੈ, ਹਰ ਇੱਕ ਦਾ ਥੋੜਾ ਬਹੁਤ ਆਪਣਾ ਕੰਮ ਕਰਨ ਦਾ ਅੰਦਾਜ਼ ਹੈ, ਹਰ ਚੀਜ਼ ਨਾਲ ਸ਼ਾਇਦ ਹਰ ਕੋਈ ਸਹਿਮਤ ਨਾ ਹੁੰਦਾ ਹੋਏ, ਪਰ ਸਾਡਾ ਪੰਥਕ ਹਲਕਿਆਂ ਦੇ ਵਿੱਚ ਹਮੇਸ਼ਾ ਹੀ ਇਹ ਪਹੁੰਚ ਰਹਿਣੀ ਚਾਹੀਦੀ ਹੈ ਕਿ ਜਿੱਥੇ ਪੰਥਕ ਏਜੰਡਾ ਹੈ। ਹੁਣ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਆਮਦ ਜਦੋਂ ਪੰਜਾਬ ਦੇ ਵਿੱਚ ਹੁੰਦੀ ਹੈ, ਉਹਨਾਂ ਨੂੰ ਲੈ ਕੇ ਉੱਥੋਂ ਦੀਆਂ ਜਥੇਬੰਦੀਆਂ ਦਾ ਵੀ ਇੱਕ ਹਿੱਸਾ, ਬਾਹਰਲਿਆਂ ਦਾ ਵੀ ਉਹਨਾਂ ਦੇ ਆਪਣੇ ਕੰਸਰਨ ਜਾਂ ਦੂਜੇ ਸੀ। ਪਰ ਸਾਨੂੰ ਹਮੇਸ਼ਾ ਪਹਿਲੇ ਦਿਨ ਤੋਂ ਹੀ ਰਿਹਾ, ਔਰ ਹੁਣ ਵਕਤ ਨੇ ਕਾਫੀ ਹੱਦ ਤੱਕ ਉਸ ਮਿਸਟ ਨੂੰ ਕਲੀਅਰ ਕਰ ਦਿੱਤਾ ਕਿ ਜਦੋਂ ਤੱਕ ਕੋਈ ਵੀ ਇੰਡੀਵਿਜੂਅਲ ਜਾਂ ਜਥੇਬੰਦੀ ਠੀਕ ਲਾਈਨ ਦੇ ਉੱਤੇ, ਜੇ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਜਾ ਕੇ ਅੰਮ੍ਰਿਤ ਛਕਾਉਣ ਦੀ ਲਹਿਰ, ਨਸ਼ਿਆਂ ਨੂੰ ਛਡਾਉਣ ਦੀ ਲਹਿਰ, ਔਰ ਪਾਤਸ਼ਾਹੀ ਦਾਅਵੇ ਦੀ ਗੱਲ, ਜਿਹੜੀ ਦੀਪ ਸਿੱਧੂ ਦੀ ਟਰਮੀਨੋਲੋਜੀ, ਉਹਨਾਂ ਨੇ ਖਾਲਿਸਤਾਨ ਨੂੰ ਇਹ ਟਰਮੀਨੋਲੋਜੀ ਦਿੱਤੀ। ਕਈ ਵਾਰ ਹਰ ਇੱਕ ਦਾ ਇਸੇ ਤਰ੍ਹਾਂ, ਈਵਨ ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਕੰਮ ਕਰਨ ਦੇ ਢੰਗ ਨਾਲ ਅਸੀਂ ਭਾਵੇਂ ਹਮੇਸ਼ਾ ਸਹਿਮਤ ਨਾ ਹੁੰਦੇ ਹੋਈਏ, ਪਰ ਇੱਕ ਆਵਾਜ਼ ਤਾਂ ਹੈ। ਜੇ ਪਾਰਲੀਮੈਂਟ 'ਚ ਖਲੋ ਕੇ ਉਹ ਗੱਲ ਕਰਦੇ ਨੇ ਕਿ ਭਾਈ ਤੁਸੀਂ, ਤੁਹਾਡੀਆਂ ਏਜੰਸੀਆਂ ਨੇ ਕਿਲਿੰਗਸ ਇੱਥੇ ਕੀਤੀਆਂ, ਸਾਡੀ ਕਮਿਊਨਿਟੀ ਤੇ ਬੰਦ ਕਰੋ ਇਹ। ਸੋ ਇਹ ਅੱਡ ਪਲੇਟਫਾਰਮ ਨੇ। ਸੋ ਅਸੀਂ ਸਮਝਦੇ ਹਾਂ ਵੀ ਸਰ ਜਸਬੀਰ ਸਿੰਘ ਸੰਧੂ ਬਹੁਤ ਹੀ ਪਿਆਰੇ ਗੁਰਸਿੱਖ ਵੀਰ ਨੇ, ਪੰਥਕ ਭਾਵਨਾ ਨਾਲ ਓਤ-ਪ੍ਰੋਤ ਨੇ, ਔਰ ਅਸੀਂ ਉਹਨਾਂ ਤੋਂ ਹਮੇਸ਼ਾ ਜਿਹੜਾ ਇਹ ਤਵੱਕੋ ਵੀ ਕਰਦੇ ਹਾਂ, ਕਿਉਂਕਿ ਸਾਡਾ ਵੀ ਮਕਸਦ TV 84 ਦਾ ਪਲੇਟਫਾਰਮ, ਅਸੀਂ ਕਦੇ ਵੀ ਇਹ ਨਹੀਂ ਕਿਹਾ ਹੈ ਕਿਸੇ ਨੂੰ ਨਾ, ਖੁਦ ਕਿਸੇ ਨੇ ਪਹੁੰਚ ਨਾ ਕੀਤੀ ਹੋਏ ਵੱਖਰੀ ਗੱਲ ਹੈ। ਪਹਿਲੇ ਦਿਨ ਤੋਂ ਸਾਡੀ ਪਹੁੰਚ ਸੀ ਕਿ ਭਾਈ ਜਿਹੜੀ ਵੀ ਧਿਰ, ਇਹਦੇ ਤੇ ਕੋਈ ਨਹੀਂ ਹੈ ਕਿ ਵੀ ਪੰਥਕ ਪਲੇਟਫਾਰਮ ਹੈ, ਖਾਲਿਸਤਾਨ ਦੀ ਗੱਲ ਹੋਏਗੀ, ਹੋਰ ਮਸਲਿਆਂ ਦੇ ਵਿੱਚ ਕੋਈ ਮਰਿਆਦਾ ਦਾ ਝਗੜਾ ਹੈ, ਕੋਈ ਹੋਰ ਹੈ, ਇਸ ਦਾ ਅਸੀਂ ਹਿੱਸਾ ਨਹੀਂ ਬਣਨਾ। ਕਿਸੇ ਦੇ ਖਿਲਾਫ ਕੋਈ ਸਿਨਿਸਟਰ ਕੈਂਪੇਨ ਹੈ ਇੰਡੀਵਿਜੂਅਲੀ, ਹਾਂ ਕੋਈ ਵੀ ਚੀਜ਼ ਕਿਵੇਂ ਸਿੱਖ ਕੌਮ ਦੇ ਹਿੱਤਾਂ ਨੂੰ ਪ੍ਰਭਾਵਿਤ ਕਰਦੀ ਹੈ, ਕਿਵੇਂ ਸਾਡੇ ਖਾਲਿਸਤਾਨ ਦੇ ਕਨਸੈਪਟ ਨੂੰ ਪ੍ਰਭਾਵਿਤ ਕਰਦੀ ਹੈ, ਉਸ ਨੂੰ ਅਸੀਂ ਜ਼ਰੂਰ ਡਿਸਕਸ ਕਰਦੇ ਹਾਂ। ਸਾਡਾ ਉਹਨਾਂ ਨੇ ਸੱਚੋ ਸੱਚ ਪ੍ਰੋਗਰਾਮ ਦੇ ਵੀ ਸ਼ਲਾਘਾ ਕੀਤੀ ਹੈ। ਸਾਡੇ ਸਰ ਜਸਬੀਰ ਸਿੰਘ ਹੋਰਾਂ ਵਰਗੇ ਵੀਰ ਭੈਣਾਂ ਨੇ ਜਿਹੜੇ ਸਾਨੂੰ ਉਤਸ਼ਾਹਿਤ ਕਰਦੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਕਿ 24 ਘੰਟੇ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਬੈਸਟ ਅਸੀਂ ਸਿੱਖ ਸਪਿਨ ਤੋਂ, ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਸਭ ਦੇ ਸਾਹਮਣੇ ਜਿਹੜਾ ਉਹ ਹਾਜ਼ਰ ਕਰੀਏ। ਇਹ ਨਹੀਂ ਹੈ ਵੀ ਸਾਡਾ ਤਬਸਰਾ ਹਮੇਸ਼ਾ ਕਰੈਕਟ ਹੁੰਦਾ ਹੈ, ਹੋ ਸਕਦਾ ਹੈ ਇਹਦੇ ਬਾਵਜੂਦ ਕਿ ਸਾਡੀ ਕੋਸ਼ਿਸ਼ ਬਿਲਕੁਲ ਅਨਬਾਇਸ ਰਹਿਣ ਦੀ ਹੁੰਦੀ ਹੈ, ਇਹਦੇ ਬਾਵਜੂਦ ਕਿਸੇ ਨੂੰ ਕੋਈ ਬਾਇਸ ਨਜ਼ਰ ਆਉਂਦਾ ਹੋਏ, ਪਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਅਸੀਂ ਗੁਰੂ ਕਲਗੀਆਂ ਵਾਲੇ ਨੂੰ ਆਪਣਾ ਮੂੰਹ ਦਿਖਾਣਾ ਹੈ,
ਬਿਲਕੁਲ ਜੇ ਇਸ ਕਾਜ਼ ਦੇ ਨਾਲ ਇਸ ਦੇ ਝੰਡਾ ਬਰਦਾਰ ਬਣ ਕੇ ਤੁਰੇ ਤੇ ਇਸ ਨੂੰ ਅਸੀਂ ਇਮਾਨਦਾਰੀ ਨਾਲ ਜਿੰਨੀ ਕੁ ਵੀ ਸਤਿਗੁਰੂ ਨੇ ਯੋਗਤਾ ਦਿੱਤੀ ਹੈ ਉਹਨੂੰ ਉਹਦੇ ਤੇ ਅਸੀਂ ਕੁਝ ਕਰ ਸਕਣ ਦੀ ਜੇ ਗੁਰੂ ਨੇ ਸਮਰੱਥਾ ਦਿੱਤੀ ਹੈ ਤੇ ਕਰਨ ਦਾ ਯਤਨ ਕਰਦੇ ਹਾਂ। ਔਰ ਸਰ ਜਸਪੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ। ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦਾ ਸੰਸਕਾਰ ਕੱਲ ਜਿਹੜਾ ਯੂਕੇ ਦੇ ਵਿੱਚ ਹੋਣਾ ਹੈ ਔਰ ਇਸ ਦੇ ਸੰਬੰਧੀ ਕੱਲ 12 ਵਜੇ ਸੈਚਰਡੇ ਉਹਨਾਂ ਦਾ ਗੁਰੂ ਨਾਨਕ ਗੁਰਦੁਆਰਾ ਸਮੈਥਿਕ 'ਚ 9 ਵਜੇ ਉਹਨਾਂ ਦੀ ਦੇਹ ਨੂੰ ਜਿਹੜਾ ਉਹ ਆਮ ਸੰਗਤ ਦੇ ਦੀਦਾਰ ਲਈ ਰੱਖਿਆ ਜਾਏਗਾ ਔਰ 12 ਤੋਂ 1 ਵਜੇ ਤੱਕ ਫਿਰ ਸੈਂਡਵਿਲ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਏਗਾ ਔਰ 1 ਤੋਂ ਅੱਗੇ ਫਿਰ ਜਦੋਂ ਆ ਕੇ ਸਹਿਜ ਪਾਠ ਦਾ ਭੋਗ ਹੈ, ਅੰਤਮ ਅਰਦਾਸ ਹੈ ਔਰ ਅੱਗੇ ਫਿਰ 2 ਘੰਟੇ ਆਲਮੋਸਟ ਜਿਹੜਾ ਉਹ ਯਾਦਗਾਰੀ ਸਮਾਗਮ ਹੈ ਜਿਸ ਦੇ ਵਿੱਚ ਅੱਡ ਪੰਥਕ ਧਿਰਾਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ TV 84 ਵੱਲੋਂ ਵੀਰ ਮਨਵੀਰ ਸਿੰਘ ਜਿਹੜੇ ਨੇ ਉਹ ਆਲਰੇਡੀ ਉੱਥੇ ਗਏ ਨੇ ਕਿ ਉੱਥੋਂ ਜੇ ਪ੍ਰੋਪਰ ਲਾਈਵ ਸਾਨੂੰ YouTube ਜਿਹੜਾ ਉਹ ਲਿੰਕ ਮਿਲ ਜਾਂਦਾ ਤੇ ਅਸੀਂ TV 84 ਤੇ ਇਸ ਨੂੰ ਲਾਈਵ ਵੀ ਚਲਾਵਾਂਗੇ ਔਰ ਅਸੀਂ ਕਿਉਂਕਿ ਬੇਸ਼ੱਕ ਇਸ ਵੇਲੇ ਮਿਡਨਾਈਟ ਦਾ ਟਾਈਮ ਹੈ, ਕੋਈ ਸਾਡੇ ਯੂਕੇ ਵਾਲੇ ਵੀਰ ਭੈਣਾਂ ਸਵੇਰੇ ਉੱਠ ਕੇ ਦੇਖਦੇ ਹੋਣਗੇ, ਅਸੀਂ ਇਹ ਅਪੀਲ ਔਰ ਬੇਨਤੀ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਵੱਧ ਤੋਂ ਵੱਧ ਇਸ ਮੌਕੇ ਦੇ ਉੱਤੇ ਸ਼ਮੂਲੀਅਤ ਕੀਤੀ ਜਾਏ ਔਰ ਇਸ ਦੇ ਨਾਲ ਜਿਹੜੀਆਂ ਐਕਟੀਵਿਟੀਜ਼ ਇੱਥੇ ਨੇ ਉਹਨਾਂ 'ਚ ਅਸੀਂ ਜਿਵੇਂ ਪਰਸੋਂ ਐਤਵਾਰ ਕਾਰ ਰੈਲੀ ਗੁਰਦੁਆਰਾ ਸਾਹਿਬ ਸਿੰਘ ਸਭਾ ਬ੍ਰੈਡਿਕ ਰੋਡ ਦੇ ਉੱਤੇ ਦੀਵਾਨ ਸਜੇਗਾ ਔਰ ਉਸ ਤੋਂ ਬਾਅਦ ਦੁਪਹਿਰ 2 ਵਜੇ ਦੇ ਨੇੜੇ ਤੇੜੇ ਇੰਡੀਅਨ ਐਮਬੈਸੀ ਦੇ ਬਾਹਰ ਕਾਰ ਰੈਲੀ ਔਰ ਜਿਹੜਾ ਇੱਕ ਇਫੈਕਟਿਵ ਰੈਲੀ ਵੀ ਕਾਰਾਂ ਵੀ ਜਦੋਂ ਰੁਕਦੀਆਂ ਨੇ ਫਿਰ ਐਡਰੈਸਿੰਗ ਸਿਸਟਮ ਵੀ ਹੋਏਗਾ। ਉਸ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਦੇ ਲਈ ਵੀ ਅਸੀਂ ਬੇਨਤੀ ਕਰਦੇ ਹਾਂ ਔਰ 15 ਅਗਸਤ ਵਾਲੇ ਦਿਨ ਸਾਡੇ ਵੀਰ ਬਲਵਿੰਦਰ ਸਿੰਘ ਚੱਠਾ ਔਰ ਭਾਈ ਨਰਿੰਦਰ ਸਿੰਘ ਔਰ ਦੂਸਰੇ ਜਿਹੜੇ ਸਾਰੇ ਇਹਨਾਂ ਪ੍ਰੋਗਰਾਮਾਂ ਨੂੰ ਕਿਉਂਕਿ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਇਸ ਵੇਲੇ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਖਾਲਿਸਤਾਨ ਦੇ ਪ੍ਰੋਜੈਕਟ ਨਾਲ ਜੁੜੇ ਹੋਏ ਹਰ ਪ੍ਰੋਗਰਾਮ ਨੂੰ ਸਪੋਰਟ ਕਰਦੀ ਹੈ। ਸਾਡੇ ਵੀਰ ਉਦਮ ਸਿੰਘ ਵੀ ਲੋਕਲੀ ਐਕਟਿਵ ਨੇ ਔਰ 15 ਤਰੀਕ ਨੂੰ ਇੰਡੀਅਨ ਐਮਬੈਸੀ ਦੇ ਬਾਹਰ ਵੀ ਜਿਹੜਾ ਹੈ ਉਹ ਪ੍ਰੋਟੈਸਟ ਰੱਖਿਆ ਹੋਇਆ ਸੋ ਉਸ 'ਚ ਵੀ ਪਾਰਟਿਸਿਪੇਟ ਕਰਨ ਦੀ ਅਸੀਂ ਅਪੀਲ ਕਰਦੇ ਹਾਂ। ਦੇਖੋ 2 ਗੱਲਾਂ ਜਿਹੜਾ ਟੌਪਿਕ ਤੁਸੀਂ ਟੱਚ ਕੀਤਾ ਅਸੀਂ ਕੱਲ ਪਾਸਿੰਗ ਰੈਫਰੈਂਸ ਦੇ ਵਿੱਚ ਜ਼ਿਕਰ ਕੀਤਾ ਸੀ, ਹਾਲਾਂ 2 ਘੰਟੇ ਆਲਮੋਸਟ 17 ਮਿੰਟ ਦੀ ਮੋਦੀ ਦੀ ਸਪੀਚ ਸੀ ਪਾਰਲੀਮੈਂਟ 'ਚ ਔਰ ਹਿੰਦੂ ਤਵੀਆਂ ਵੱਲੋਂ ਆਪਣੇ ਮੀਡੀਆ ਦੇ ਵਿੱਚ ਉਛਲ ਕੇ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਜਿਹੜੀ ਲਾਲ ਬਹਾਦਰ ਸ਼ਾਸਤਰੀ ਦੀ ਸਪੀਚ ਸੀ ਪਾਰਲੀਮੈਂਟ ਜਿਹੜਾ ਪ੍ਰਾਈਮ ਮਿਨਿਸਟਰ ਰਹੇ ਇੰਦਰਾ ਗਾਂਧੀ ਤੋਂ ਬਾਅਦ ਨਹਿਰੂ ਤੋਂ ਬਾਅਦ ਉਸ ਤੋਂ ਬਾਅਦ ਤਾਂ ਫਿਰ ਇੰਦਰਾ ਗਾਂਧੀ ਆ ਗਏ ਕਿ ਉਹਦੀ ਸਪੀਚ 2 ਘੰਟੇ ਦੀ ਸੀ ਔਰ ਉਹਨੂੰ ਬੀਟ ਕੀਤਾ ਸੋ ਉਹ ਤਾਂ ਇਹਦੇ ਤੇ ਹੀ ਜੰਪ ਕਰ ਰਹੇ ਨੇ ਔਰ ਟੈਲੀਗ੍ਰਾਫ ਕੈਲਕਟਾ ਨੇ ਬਹੁਤ ਵਧੀਆ ਉਹਦਾ ਐਨਾਲਿਸਿਸ ਦਿੱਤਾ ਜਿਵੇਂ ਜਦੋਂ ਮੋਦੀ ਨੇ ਆਲਮੋਸਟ 30-32 ਸੈਕਿੰਡ ਮਨੀਪੁਰ ਦੀਆਂ ਘਟਨਾਵਾਂ ਦੇ 80 ਦਿਨਾਂ ਬਾਅਦ ਜਿਹੜਾ ਹੈ ਉਹ 30-32 ਸੈਕਿੰਡ ਦਾ ਅਫਸੋਸ ਜ਼ਾਹਰ ਕੀਤਾ ਸੀ ਤੇ ਟੈਲੀਗ੍ਰਾਫ ਨੇ ਆਪਣੇ ਫਰੰਟ ਪੇਜ ਤੇ ਬਹੁਤ ਸਾਰੇ ਜਿਹੜੇ ਮਗਰਮੱਛ ਨੇ ਉਹਨਾਂ ਦੇ ਨਿੱਕੇ ਮਗਰਮੱਛ ਨਾਲ ਭਰਿਆ ਹੋਇਆ ਸੀ ਉਹਦੇ ਮਗਰਮੱਛ ਦੀ ਅੱਖ ਚੋਂ ਅਥਰੂ ਥੱਲੇ ਡਿੱਗਦਾ ਦਿਖਾਇਆ ਸੀ ਜਿਹਨੂੰ ਅਸੀਂ ਕ੍ਰੋਕੋਡਾਈਲ ਟੀਅਰ ਕਹਿੰਦੇ ਆ ਔਰ ਮੈਂ ਹੁਣ ਦੇਖ ਰਿਹਾ ਸੀ ਕਿ ਵੀ ਇਹ ਜਿਹੜੀ ਉਹਦੀ ਸਪੀਚ ਜਿਹਦੇ 'ਚ ਉਹਨੇ ਸਿਰਫ ਮਨੀਪੁਰ ਦਾ ਜ਼ਿਕਰ 5 ਮਿੰਟ ਕੀਤਾ ਉਹ ਵੀ ਅਖੀਰਲੇ ਜਾ ਕੇ 90 ਮਿੰਟ ਤੋਂ ਬਾਅਦ ਵੀ ਟੈਲੀਗ੍ਰਾਫ ਕੀ ਕਰੇਗਾ ਤੇ ਟੈਲੀਗ੍ਰਾਫ ਨੇ ਉਸੇ ਹੀ ਫਰੰਟ ਪੇਜ ਤੇ ਕੀਤਾ ਕਿ ਅੰਗਰੇਜ਼ੀ ਦਾ ਅਖਬਾਰ ਔਰ ਬੜਾ ਪੁਰਾਣਾ ਬ੍ਰਿਟਿਸ਼ ਪੀਰੀਅਡ ਤੋਂ ਔਰ ਬੜਾ ਪਪੂਲਰ ਉਹਨਾਂ ਨੇ ਲਿਖਿਆ ਬਲਾ 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 ਥੱਲੇ ਜਾ ਕੇ ਫਿਰ ਇੱਕ ਥਾਂ ਤੇ 2 ਲਾਈਨਾਂ ਜਿਹੜੀਆਂ ਦਿੱਤੀਆਂ ਨੇ ਮਨੀਪੁਰ ਫਿਰ ਬਲਾ 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 ਮਤਲਬ ਇਹ ਹੈ ਕਿ ਉਹਨੇ ਜਿਹੜਾ 2 ਘੰਟੇ 17 ਮਿੰਟ ਜਾਂ ਜਿੰਨਾ ਵੀ ਉਹਦਾ ਐਡਰੈਸ ਹੈ ਉਹ ਬਲਾ 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 ਤੋਂ ਬਿਨਾਂ ਕੁਝ ਨਹੀਂ ਹੈ ਕਿਉਂਕਿ ਜਿਸ ਇਸ਼ੂ ਦੇ ਉੱਤੇ ਨੋ ਕੌਨਫੀਡੈਂਸ ਦਿੱਤਾ ਗਿਆ ਜਿਸ ਦੇ ਉੱਤੇ ਡਿਬੇਟ ਹੋਈ ਮਨੀਪੁਰ ਦੇ ਉੱਤੇ ਜੋ ਚੱਲ ਰਿਹਾ ਮਨੀਪੁਰ 'ਚ ਅਜੇ ਵੀ ਉੱਥੇ ਹਿੰਸਾ ਚੱਲ ਰਹੀ ਹੈ ਔਰ
ਉਹ ਸਾਰੇ ਦੇ ਬਾਵਜੂਦ ਉਸ ਨੇ ਔਰ ਇਹਦੇ ਤੇ ਈਵਨ ਅੱਜ ਰਾਹੁਲ ਨੇ ਵੀ ਜਿਹੜੀ ਹੈ ਟਿੱਪਣੀ ਕੀਤੀ ਹੈ ਕਿ ਜੀ ਉਹ ਜੋਕ ਸੁਣਾ ਰਿਹਾ ਸੀ, ਚੁਟਕਲੇ ਸੁਣਾ ਰਿਹਾ ਸੀ ਦੂਜੇ ਮਨੀਪੁਰ 'ਚ ਲੋਕਾਂ ਦੀਆਂ ਚੀਕਾਂ ਪੈ ਰਹੀਆਂ ਨੇ, ਲੋਕਾਂ ਨਾਲ ਕੀ ਵਾਪਰ ਰਿਹਾ, ਔਰ ਇਹ ਬਿਲਕੁਲ ਬਦ ਅਖਲਾਕੀ ਦੇ ਜੁਮਲੇ 'ਚ ਆ ਜਾਂਦਾ ਹੈ ਕਿ ਵੀ ਜਿਹੜੇ ਜਿੱਥੇ ਇੰਨੀ ਤਕਲੀਫ ਹੈ ਉਹਦੀ ਗੱਲ ਕਰਨ ਦੀ ਬਜਾਏ ਤੁਸੀਂ ਜਿਹੜਾ ਹੈ ਉਹ ਚੁਟਕਲੇ ਸੁਣਾ ਰਹੇ ਹੋ। ਪਰ ਇਹ ਵੀ ਸਾਡਾ ਵਿਸ਼ਾ ਨਹੀਂ ਹੈ ਅੱਜ ਦੀ ਵਿਚਾਰ ਦਾ, ਕਿਉਂਕਿ ਅਸੀਂ ਤਾਂ ਪਹਿਲਾਂ ਹੀ ਇਹਨੂੰ ਬਲਾ ਸਮਝਦੇ ਸੀ। ਪਰ ਅੱਜ ਜਦੋਂ ਮੇਰੇ ਧਿਆਨ 'ਚ ਆਇਆ, ਹਾਲਾਂ ਮੈਂ ਤਾਂ ਉਹ 2.25 ਘੰਟੇ ਵੇਸਟ ਨਹੀਂ ਕੀਤੇ ਕਿ ਵੀ ਇਹਨੂੰ ਸੁਣਾ, ਪਰ ਅੱਜ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਔਰ ਇੱਕ ਦੋ ਬੜੇ ਸੀਰੀਅਸ ਟੀਵੀ ਸ਼ੋਜ਼ ਦੇ ਉੱਤੇ ਡਿਸਕਸ਼ਨ ਹੋ ਰਹੀ ਸੀ ਕਿ ਜੀ ਮੋਦੀ ਪਹਿਲਾ ਪ੍ਰਾਈਮ ਮਿਨਿਸਟਰ ਬਣਿਆ ਜਿਹਨੇ ਜੂਨ 84 ਦੇ ਅਕਾਲ ਤਖਤ ਤੇ ਹਮਲੇ ਦੀ ਗੱਲ ਕੀਤੀ ਹੈ, ਇਹਨੂੰ ਕਾਂਗਰਸ ਦੀ ਗਲਤੀ ਦੱਸਿਆ, ਔਰ ਇਸ ਦੇ ਉੱਤੇ ਫਿਰ ਜਿਹੜੀਆਂ ਨੇ ਬਹੁਤ ਸਾਰੀਆਂ ਕਿਆਸ ਰਾਈਆਂ ਕਿ ਜੀ ਇਹ ਮੋਦੀ ਦਾ, ਹਾਲਾਂ ਜੋ ਉਹਦਾ ਬਲਾ ਹੈ 2.5 ਘੰਟੇ ਦਾ ਆਲਮੋਸਟ, ਉਹ ਹਰ ਇੱਕ ਨੇ ਕਿਹਾ ਵੀ ਉਹ ਪੋਸਚਰਿੰਗ ਹੈ 2024 ਦੀਆਂ ਚੋਣਾਂ ਦੇ ਲਈ ਕਿ ਵੀ ਉਹਨੇ, ਕਿਉਂਕਿ ਉਹ ਸਾਰਾ ਹੀ ਜਿਹੜਾ ਉਸ ਦਾ ਸੀ ਆਪਣੀਆਂ ਸੋ ਕਾਲਡ ਪ੍ਰਾਪਤੀਆਂ ਗਿਣਾਉਣਾ, ਤੇ ਕਾਂਗਰਸ ਹਕੂਮਤ ਜਿਹਨੂੰ 75 ਸਾਲ ਹੀ ਕਹੀ ਜਾਂਦਾ ਉਹਦੇ 'ਚੋਂ ਭੁੱਲ ਜਾਂਦਾ ਹੈ ਕਿ ਵੀ ਉਹਦੇ 'ਚ 9 ਸਾਲ ਇਹਦੇ ਆਪਣੇ ਵੀ ਨੇ, ਆਲਮੋਸਟ ਜਿਹੜਾ 7 ਸਾਲ ਵਾਜਪਾਈ ਦੇ ਵੀ ਸੀ, 5 ਸਾਲ ਪੂਰੇ, ਫਿਰ ਇੱਕ ਵਾਰ 13 ਮਹੀਨੇ, ਇੱਕ ਵਾਰੀ 13 ਦਿਨ, ਆਲਮੋਸਟ 6.5 ਸਾਲ। ਇਸ ਤੋਂ ਇਲਾਵਾ ਵੀਪੀ ਸਿੰਘ ਦੀ ਸਰਕਾਰ ਦਾ ਵੀ ਟਾਈਮ ਹੈ, ਇਸ ਤੋਂ ਇਲਾਵਾ ਚਰਨ ਸਿੰਘ ਵੀ, ਚੰਦਰ ਸ਼ੇਖਰ ਵੀ, ਔਰ ਆਈਕੇ ਗੁਜਰਾਲ ਵੀ ਜਿਹੜਾ ਉਹ ਸਾਰੇ ਚ ਰਿਹਾ। ਪਰ ਜਦੋਂ ਤੁਸੀਂ ਮਿੱਥ ਹੀ ਲਿਆ ਵੀ ਕਿਸੇ ਦੇ ਲਈ ਕਿਸੇ ਨੂੰ ਤੁਸੀਂ ਦੋਸ਼ ਆਰੋਪਣ ਕਰਨਾ ਔਰ ਆਪਣੇ ਆਪ ਨੂੰ ਤੁਸੀਂ ਬਿਲਕੁਲ ਕਲੀਨ ਰੱਖਣਾ, ਸੋ ਇਸ ਪਾਰਟ ਚੋਂ ਸਿੱਖ ਫੈਕਟਰ ਨੂੰ ਕਿਵੇਂ ਸਾਡੇ ਜਿਹੜੇ ਪੋਲੀਟੀਕਲੀ ਨਾਈਵ ਜਾਂ ਜਦੋਂ ਅਸੀਂ ਅਨਾੜੀ ਕਹਿੰਦੇ ਆ, ਉਹਨਾਂ 'ਚ ਇੱਕ ਤਬਕਾ ਤਾਂ ਰੈਂਟਾ ਸਿੱਖਾਂ ਦਾ, ਉਹਨਾਂ ਨੇ ਤਾਂ ਕੋਈ ਵੀ ਉਹ ਉੱਤੇ ਮਾਲਕ ਵੱਲ ਦੇਖਣਾ ਹੁੰਦਾ ਕਿ ਵੀ ਜੇ ਉਹਨੇ ਮੂੰਹ 'ਚੋਂ ਆਵਾਜ਼ ਕੱਢੀ ਤਾਂ ਇਹਨਾਂ ਨੇ ਚੀਖਾਂ ਮਾਰਨੀਆਂ, ਤੇ ਜੇ ਉਹਨੇ ਚੀਕ ਮਾਰੀ ਤਾਂ ਇਹਨਾਂ ਨੇ ਕੱਪੜੇ ਪਾੜ ਦੇਣੇ ਨੇ ਆਪਣੇ। ਇਹ ਕਲਾਸ ਤਾਂ ਹੁੰਦੀ ਹੈ, ਇਹੀ ਹੁੰਦਾ। ਤੁਸੀਂ ਜਿਹੜਾ ਉਹ ਦੇਖੋ ਆਕਾ ਹਜ਼ੂਰ ਜਾਂ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਫਿਰ ਆਕਾ ਹਜ਼ੂਰ ਕੀ ਕਰ ਰਹੇ ਨੇ ਉਸ ਦੇ ਉੱਤੇ ਜੰਪ ਕਰਨਾ ਹੁੰਦਾ। ਪਰ ਮੈਨੂੰ ਹੈਰਾਨੀ ਹੋਈ ਵੀ ਕੁਝ ਜਿਹੜੇ ਲੈਫਟਿਸਟ ਬਿਰਤੀ ਦੇ ਲੋਕ ਜਾਂ ਪੱਤਰਕਾਰ ਜਿਹੜੇ ਹਰ ਵਾਲ ਦੀ ਖੱਲ ਲਾਉਂਦੇ ਨੇ, ਫਿਰ ਖੱਲ ਚੋਂ ਵਾਲ ਲੱਭਦੇ ਨੇ, ਫਿਰ ਉਸ ਵਾਲ ਦੀ ਵੀ ਖੱਲ ਲਾਉਂਦੇ ਨੇ, ਉਹਨਾਂ ਚੋਂ ਇੱਕ ਜਗਤਾਰ ਸਿੰਘ ਜਰਨਲਿਸਟ ਹੈ ਜਿਹੜਾ UNI ਦੇ ਨਾਲ ਵੀ ਸੀ, ਕਿਸੇ ਜ਼ਮਾਨੇ ਸ਼ਾਇਦ ਇੰਡੀਅਨ ਐਕਸਪ੍ਰੈਸ ਵੀ ਸੀ, ਔਰ ਸੰਤ ਪਿੰਡਾਂ ਵਾਲਿਆਂ ਨਾਲ ਆਪਣੀ ਨੇੜਤਾ ਦਾ ਜਿਹੜੇ ਦਾਅਵਾ ਕਰਨ ਵਾਲੇ 2-3 ਪੱਤਰਕਾਰ ਨੇ, ਦਲਬੀਰ ਸਿੰਘ ਉਹਨਾਂ ਦੇ ਨਾਲ, ਜਗਤਾਰ ਸਿੰਘ ਵੀ, ਉਹਨੇ ਕਿਤਾਬ ਵੀ ਜਿਹੜੀ ਹੈ ਲਿਖੀ ਹੈ ਸ਼ਾਇਦ 2011 ਦੇ ਵਿੱਚ ਜਾਂ ਕੋਈ ਉਹਨਾਂ ਦੀ ਕਿਤਾਬ, ਕਿ ਉਹਦੇ ਤੇ ਵੀ ਉਹੀ ਸੀ ਕਿ ਖਾਲਿਸਤਾਨ ਜਿਹੜੀ ਹੈ ਉਹ ਇਹ ਨੌਨ ਮੂਵਮੈਂਟ ਹੈ। ਲੇਕਿਨ ਫਿਰ ਵੀ ਕਿਉਂਕਿ ਹੁਣ ਉਹ ਆਪਣੀ ਰੈਗੂਲਰ ਕਿਸੇ ਲਈ ਤਾਂ ਨਹੀਂ ਕਰਦੇ ਹੈ, ਓਪਨ ਫ੍ਰੀਲੈਂਸਰ ਵਾਂਗ BBC ਤੇ ਵੀ ਇੰਟਰਵਿਊ ਹੁੰਦਾ ਹੈ, ਦੂਸਰੇ ਵੀ ਹੁੰਦਾ ਹੈ। ਸੋ ਇੱਕ TV ਚੈਨਲ ਤੇ ਮੈਂ ਦੇਖ ਰਿਹਾ ਸੀ ਕਿ ਵੀ ਇਹ ਦੋ ਜਿਹੜੇ ਨੇ, ਇੱਕ ਹਮੀਦ ਸਿੰਘ ਨੇ, ਉਹ ਸਿੱਖ ਹਲਕਿਆਂ ਦੇ ਵਿੱਚ ਵੀ ਜਿਹੜਾ ਹੈ ਉਹ ਸੰਘਰਸ਼ ਪੱਖੀ ਵੀ ਜਾਣੇ ਜਾਂਦੇ ਨੇ, ਔਰ ਉਹ ਸਿੱਖ ਨੁਕਤਾ ਨਿਗਾਹ ਤੋਂ ਉਹ ਸਾਰੀ ਗੱਲਬਾਤ ਨੂੰ ਦੇਖਦੇ ਨੇ, ਗੁਫ਼ਤਗੂ ਨੂੰ ਦੇਖਦੇ ਨੇ, ਔਰ ਉਹਨਾਂ ਦਾ ਇੱਕ TV ਚੈਨਲ ਦੇ ਉੱਤੇ ਜਿਹੜਾ ਇਹ ਦੋਨਾਂ ਨੂੰ ਹੀ ਉਹਨਾਂ ਨੇ ਲਿਆ ਹੋਇਆ ਸੀ। ਔਰ ਮੈਂ ਉਸ ਤੋਂ ਮੈਨੂੰ ਅੰਦਾਜ਼ਾ ਹੋਇਆ। ਔਰ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਜਿਹੜੇ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਦੇਖੋ ਹੁਣ ਤੱਕ ਜੇ ਮਨਮੋਹਨ ਸਿੰਘ ਨੇ ਮਾਫੀ ਮੰਗੀ ਸੀ ਪਾਰਲੀਮੈਂਟ ਦੇ ਵਿੱਚ, ਤੇ ਉਹ ਨਵੰਬਰ 84 ਦਾ ਹੀ ਜ਼ਿਕਰ ਹੁੰਦਾ ਰਿਹਾ ਵੀ ਹੁਣ ਤੱਕ ਜੂਨ 84 ਦੇ ਲਈ ਕਿਸੇ ਨੇ ਰਿਗਰੈਟ ਨਹੀਂ ਕੀਤਾ। ਲੇਕਿਨ ਦੇਖੋ ਜੀ ਮੋਦੀ, ਇਸ ਤੋਂ ਪਹਿਲਾਂ ਕਿ ਮੈਂ ਇਸ ਦੇ ਉੱਤੇ ਆਪਣਾ ਜਿਹੜਾ ਉਹ ਤਬਸਰਾ ਦਿਆਂ ਕਿ ਮੋਦੀ ਨੇ ਕਿਹਾ ਕੀ, ਕਿਉਂਕਿ ਉਹ ਲੰਬੀ ਫਰਿਸ਼ਤ ਗਿਣਾ ਰਿਹਾ ਸੀ ਉਸ ਸਾਰੇ ਚ ਕਿ ਜੀ ਕਾਂਗਰਸ ਨੇ ਕੀ ਗੁਨਾਹ ਕੀਤੇ, ਤੁਹਾਡੀਆਂ ਨੀਤੀਆਂ ਕੀ ਸੀ, ਅਸੀਂ 9 ਸਾਲ ਕੀ ਕੀਤਾ। ਔਰ ਉਸ ਕੰਟੈਕਸਟ ਦੇ ਵਿੱਚ ਜ਼ਾਹਰ ਹੈ ਕਿਉਂਕਿ ਜ਼ਿਕਰ ਮਨੀਪੁਰ ਦੇ ਵਿੱਚ ਫੇਲਿਅਰ ਦਾ ਹੋ ਰਿਹਾ, ਜਿਹਦੇ ਬਾਰੇ ਜਿਹੜੀ ਆਪੋਜੀਸ਼ਨ ਹੈ ਉਹਨਾਂ ਨੇ ਕਿਹਾ ਜੀ ਕਿ ਡਬਲ ਇੰਜਨ ਦੀ ਸਰਕਾਰ ਹੈ, ਉੱਥੇ ਵੀ ਤੁਹਾਡੀ ਹੈ ਮਨੀਪੁਰ 'ਚ। ਔਰ ਇੱਥੇ ਕਿਉਂਕਿ ਜਦੋਂ ਵੋਟਾਂ ਮੰਗਣ ਜਾਂਦੇ ਸੀ ਸਟੇਟ ਅਸੈਂਬਲੀਆਂ ਦੀਆਂ, ਤੇ ਉੱਥੇ ਲੋਕਾਂ ਨੂੰ ਇਹੀ ਕਹਿੰਦੇ ਨੇ ਜੀ ਇੱਥੇ ਵੀ ਸਾਡੀ ਪਾਰਟੀ ਦੀ ਬਣਾ ਦਿਓ, ਡਬਲ ਇੰਜਨ ਦੀ ਸਰਕਾਰ ਹੋਏਗੀ, ਤੁਹਾਡੇ ਮਸਲੇ ਹੱਲ ਹੋਣਗੇ। ਹੁਣ ਮਨੀਪੁਰ 'ਚ ਤਾਂ BJP ਦੀ ਸਰਕਾਰ ਹੈ ਕਿ ਡਬਲ ਇੰਜਨ ਸਰਕਾਰ ਹੈ, ਔਰ ਉੱਥੇ ਤੁਸੀਂ ਬੁਰੀ ਤਰ੍ਹਾਂ ਫੇਲ ਹੀ ਨਹੀਂ ਹੋਏ,
ਤੁਸੀਂ ਨਾ ਚੀਫ ਮਿਨਿਸਟਰ ਬਦਲ ਰਹੇ ਹੋ, ਨਾ ਹੀ ਜਿਹੜਾ ਉੱਥੇ ਵਾਇਲੈਂਸ ਜਾਂ ਜੋ ਚੱਲ ਰਿਹਾ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਨਾ ਹੀ ਉੱਥੇ ਮੋਦੀ ਨੇ ਵਿਜ਼ਿਟ ਕੀਤਾ, ਨਾ ਹੀ ਮੋਦੀ ਨੇ ਇੱਕ ਲਫ਼ਜ਼ ਵੀ ਮੂੰਹੋਂ ਫੁੱਟਿਆ। ਹੁਣ ਇਸ ਸਾਰੇ ਦੇ ਚੱਲਦਿਆਂ ਮੋਦੀ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਅਖੀਰਲੇ ਦਿਨ ਨੋ ਕੌਨਫੀਡੈਂਸ ਮੋਸ਼ਨ ਦੀ ਡਿਸਕਸ਼ਨ ਦੇ ਆਉਂਦਾ ਹੈ। ਉਹ ਜਿਹੜਾ ਬਾਕੀ ਤਾਂ ਬਲਾ ਹੀ ਹੈ, ਪਰ ਜਿਹੜੇ ਤਿੰਨ ਉਹਨੇ ਇਹ ਕਾਂਗਰਸ ਦੇ ਸਿਰ ਦੇ ਉੱਤੇ ਕਿ ਜੀ ਤੁਹਾਡੀ ਸਰਕਾਰ ਦੀ ਵੱਡੀ ਫੇਲਿਅਰ, ਔਰ ਉਹਦੇ ਚੋਂ ਦੋ ਜਿਹੜੇ ਨੇ ਉਹ ਨਾਰਥ ਈਸਟ ਦੀ ਪੋਲਿਟਿਕਸ ਨਾਲ ਸੰਬੰਧਿਤ ਨੇ। ਇੱਕ ਜਿਹਦੇ ਚ ਉਹਨੇ ਜਿਹੜਾ ਅਕਾਲ ਤਖਤ ਤੇ ਅਟੈਕ, ਔਰ ਕਿਉਂਕਿ ਲਫ਼ਜ਼ ਵੀ ਉਹਨੇ ਅਕਾਲ ਤਖਤ ਤੇ ਅਟੈਕ ਦਾ ਕੀਤਾ, ਇਸ ਲਈ ਉਹਦੀ ਥੋੜੀ ਬਹੁਤ ਅਹਿਮੀਅਤ ਵੀ ਹੈ। ਇਹ ਨਹੀਂ ਹੈ ਕਿ ਬਈ ਇਹ ਪਹਿਲਾਂ ਕਿਸੇ ਨੇ ਵੀ, ਅਦਰਵਾਈਜ਼ ਤਾਂ ਆਪਣੇ ਵੀ ਜਿਹੜੇ ਨੇ ਉਹ ਬਲੂ ਸਟਾਰ ਕਰੀ ਜਾਂਦੇ ਨੇ। ਔਰ ਹੁਣ ਤੱਕ ਕਿਸੇ ਵੀ ਹੈਡ ਆਫ ਸਟੇਟ ਨੇ ਇੰਡੀਆ 'ਚ, ਇਵਨ ਇਨਕਲੂਡਿੰਗ ਮਨਮੋਹਨ ਸਿੰਘ, ਜੂਨ 84 ਦੀ ਜਿਹੜਾ ਉਸ ਨੂੰ ਨਾ ਗਲਤੀ ਮੰਨਿਆ, ਨਾ ਗਲਤੀ ਕਿਹਾ, ਤੇ ਨਾ ਹੀ ਉਸ ਦੇ ਲਈ ਕਦੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕੀਤਾ, ਰਾਦਰ ਉਹਨੂੰ ਡਿਫੈਂਡ ਕਰਨ ਤੇ ਹੀ ਰਹੇ। ਹੁਣ ਇਸ ਸਭ ਦੇ ਚੱਲਦੇ ਆ ਮੋਦੀ ਨੇ ਪਹਿਲਾਂ ਤਾਂ ਇਹ ਗਿਣਾਇਆ ਕਿ 1962 ਦੇ ਵਿੱਚ ਜਦੋਂ ਚੀਨ ਉੱਤਰ ਪੂਰਬ ਦੇ ਵਿੱਚ ਆਇਆ ਤੇ ਕਿਵੇਂ ਨਹਿਰੂ ਨੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਨਾਰਥ ਈਸਟ ਨੂੰ ਅਬੰਡਨ ਕਰ ਦਿੱਤਾ ਕਿ ਈਵਨ ਦਫ਼ਤਰਾਂ ਦੇ ਰਿਕਾਰਡ ਜਲਾ ਦਿੱਤੇ ਗਏ ਔਰ ਅਸਾਮ ਤੱਕ ਰੇਡੀਓ ਮੈਸੇਜ ਦਿੱਤਾ ਗਿਆ ਕਿ ਜੀ ਅਸੀਂ ਕੁਝ ਨਹੀਂ ਹੁਣ ਕਰ ਸਕਦੇ, ਤੁਸੀਂ ਆਪਣੇ ਹਾਲ ਤੇ ਹੋ ਜਾਵੋ। ਯਾਨੀ ਕਿ ਉਹਨੇ ਸਰੈਂਡਰ ਕਰ ਦਿੱਤਾ ਸੀ ਆਲਮੋਸਟ ਨਾਰਥ। ਔਰ ਇਹ ਗੱਲ ਗਲਤ ਨਹੀਂ ਹੈ, ਇਹ ਬਿਲਕੁਲ ਠੀਕ ਹੈ। ਨਹਿਰੂ ਨੇ ਜਿਹੜਾ ਇਸ ਤੇ ਪੈਗਾਮ ਵੀ ਦਿੱਤਾ ਸੀ ਔਰ ਉਹ ਬਿਲਕੁਲ, ਔਰ ਜਦੋਂ ਅਸੀਂ ਅੱਜ ਸਾਊਥ ਤਿੱਬਤ ਜਿਹਨੂੰ ਚੀਨ ਕਹਿੰਦਾ, ਅਰੁਣਾਚਲ ਕਹਿੰਦੇ ਨੇ, ਉਸ ਦੀ ਗੱਲ ਕਰੀਏ ਤੇ ਉਹ ਤਾਂ ਉਹਦੀ ਕੈਪੀਟਲ ਤੱਕ ਆ ਕੇ ਚੀਨ ਦੀ ਫੌਜ ਉੱਥੋਂ ਮੁੜੀ ਹੈ। ਨਾਰਥ ਈਸਟ ਤਾਂ ਇਹਨਾਂ ਨੇ ਅਬੰਡਨ ਕਰ ਦਿੱਤਾ ਸੀ। ਉਹ ਤਾਂ ਚਾਈਨਾ ਨੇ ਜਿੰਨਾ ਕੁ ਲੈਣਾ ਸੀ ਹਿੱਸਾ ਉਹਨਾਂ ਕੁ ਲੈ ਕੇ ਜਿਹੜਾ ਉਹ ਉਹਨਾਂ ਨੇ ਵਨ ਸਾਈਡਡ ਆਪਣੇ ਤੌਰ ਤੇ ਇਸ ਸੀਜ਼ਫਾਇਰ ਦਾ ਐਲਾਨ ਕੀਤਾ ਸੀ। ਅਦਰਵਾਈਜ਼ ਚਾਈਨਾ ਨੂੰ ਕੋਈ ਰੋਕਿਆ ਨਹੀਂ ਸੀ। ਫੌਜ ਤਾਂ ਇਹਦਾ ਕਜ਼ਨ ਕਾਲ ਜਿਹੜਾ ਉਹ ਡਾਇਰੀਆ ਕਰਵਾ ਕੇ ਹਸਪਤਾਲ 'ਚ ਦਾਖਲ ਸੀ, ਮਿਲਟਰੀ ਹਸਪੀਟਲ 'ਚ, ਔਰ ਇਹ ਸਭ ਅਬੰਡਨ ਕਰਕੇ ਆ ਗਏ ਸੀ। ਉਹਨੇ ਕਿਹਾ ਜੀ ਇਹ ਤੁਹਾਡੀ ਸਰਕਾਰ ਨੇ, ਨਹਿਰੂ ਨੇ ਜਿਹੜਾ ਉਹ ਅਬੰਡਨ ਕੀਤਾ। ਫਿਰ ਜਿਹੜੀਆਂ ਦੋ ਦੂਸਰੀਆਂ ਗਲਤੀਆਂ ਜਾਂ ਉਹਨਾਂ ਦੇ ਬਲੰਡਰ ਕਾਂਗਰਸ ਦੇ ਗਿਣਾਏ, ਉਹ ਦੋਨੋਂ ਹੀ ਇੰਦਰਾ ਗਾਂਧੀ ਦੇ ਖਾਤੇ 'ਚ। ਇੱਕ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਇਹ ਜਿਹੜੀਆਂ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਬਾਅਦ 'ਚ ਕ੍ਰੀਏਟ ਕੀਤੀਆਂ ਨੇ, ਅਰੁਣਾਚਲ ਜਾਂ ਤ੍ਰਿਪੁਰਾ ਜਾਂ ਮਿਜ਼ੋਰਮ ਜਾਂ ਨਾਗਾਲੈਂਡ ਜਾਂ ਮਨੀਪੁਰ ਦਾ ਵੀ ਇੱਕ ਹਿੱਸਾ, ਇਹ ਸਾਰੇ ਅਸਲ 'ਚ ਅਸਾਮ ਦਾ ਹੀ ਹਿੱਸਾ ਸੀ। ਇਹਨੂੰ ਅਸਮ ਕਹਿੰਦੇ ਨੇ ਅਸੀਂ, ਕਿਉਂਕਿ ਪ੍ਰੋਨਾਊਂਸ ਅਸਾਮ ਵੀ ਹੁੰਦਾ ਹੈ, ਬਿਲਕੁਲ ਇਹੀ ਸੀ। ਔਰ ਇਸ ਦੇ ਵਿੱਚ ਕਿਉਂਕਿ ਇਹ ਬ੍ਰਿਟਿਸ਼ ਪੀਰੀਅਡ ਦੀ ਲੈਗੇਸੀ ਵੀ ਸੀ, ਉਹਨਾਂ ਦਾ ਇੱਕ ਆਪਣੀ ਹਿਸਟਰੀ ਹੈ ਕਿ ਟਰਾਈਬਲਸ ਦੀਆਂ ਕੁਝ ਬੈਲਟਸ ਨੂੰ ਉਹਨਾਂ ਨੇ ਖੁਦ ਮੁਖਤਾਰ ਮੰਨਿਆ ਹੋਇਆ ਸੀ, ਕਿਉਂਕਿ ਨਾਗੇ ਫੀਅਰਸਲੀ ਜਿਹੜੇ ਨੇ ਉਹ ਬ੍ਰਿਟਿਸ਼ ਦੇ ਖਿਲਾਫ ਵੀ ਲੜੇ ਸੀ। ਫਿਰ ਅੰਗਰੇਜ਼ਾਂ ਨੇ ਕਈ ਥਾਵਾਂ ਦੇ ਉੱਤੇ ਇੱਕ ਕਬੀਲੇ ਨੂੰ ਦੂਜੇ ਦੇ ਅਗੇਂਸਟ ਪਿੱਟ ਕਰਨ ਦੇ ਲਈ ਵੀ ਨੀਤੀ ਵਰਤੀ ਸੀ, ਜਿਹੜੀ ਹੁਣ ਅਸੀਂ ਮਨੀਪੁਰ ਦਾ ਕਲੈਸ਼ ਵੀ ਦੇਖ ਰਹੇ ਹਾਂ ਕਿ ਮੈਤਾਈ ਕਬੀਲਾ ਜਿਹੜਾ ਮਨੀਪੁਰ ਦੀ ਵੈਲੀ 'ਚ ਹੈ ਔਰ ਕੁੱਕੀ ਔਰ ਨਾਗਾ ਕਬੀਲੇ ਜਿਹੜੇ ਕਿ ਉਹਨਾਂ ਦੇ ਪਹਾੜੀ ਰੀਜਨ 'ਚ ਨੇ। ਅਸਲ 'ਚ ਇਹ ਮਾਈਤਾਈ ਜਿਹੜੇ ਕਬੀਲੇ ਨੇ ਇਹ ਨਾਗਿਆਂ ਦੇ ਹਮਲੇ ਦਾ ਸ਼ਿਕਾਰ ਹੁੰਦੇ ਸੀ ਤੇ ਇਹਨਾਂ ਨੂੰ ਕਾਊਂਟਰ ਕਰਨ ਲਈ ਮਨੀਪੁਰ ਦੇ ਰਾਜੇ ਰਾਹੀਂ ਇਹਨਾਂ ਨੇ ਹੀ ਇਹ ਜਿਹੜੇ ਦੂਸਰੇ ਨੇ ਕੁੱਕੀ ਕਬੀਲੇ ਵਾਲਿਆਂ ਨੂੰ, ਇਹਨਾਂ ਨੂੰ ਡਿਫੈਂਡ ਕਰਨ ਲਈ ਲਿਆਂਦਾ ਸੀ ਮਨੀਪੁਰ ਦੇ ਰਾਜੇ ਨੇ। ਔਰ ਕਿਉਂਕਿ ਇਹਨਾਂ 'ਚੋਂ ਬਹੁਤ ਸਾਰਿਆਂ ਦਾ ਰੀਜਨ ਜਿਹੜਾ ਅੱਜ ਨੂੰ ਮਿਆਂਮਾਰ ਕਿਹਾ ਜਾਂਦਾ ਹੈ, ਪਹਿਲਾਂ ਬਰਮਾ ਕਿਹਾ ਜਾਂਦਾ ਸੀ, ਉਹਦੇ 'ਚੋਂ ਹੈ। ਸੋ ਇਹ ਇੱਕ ਬੜੀ ਕੰਪਲੈਕਸ ਹਿਸਟਰੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ, ਸ਼ਾਸਤਰੀ 1965 ਦੀ ਭਾਰਤ ਪਾਕਿਸਤਾਨ ਦੀ ਜੰਗ ਵੇਲੇ ਜਿਹੜਾ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸ਼ਾਸਤਰੀ ਸੀ, ਫਿਰ ਸੋਵੀਅਤ ਯੂਨੀਅਨ ਕੋਸਿਗਨ ਉਹਨਾਂ ਦਾ ਪ੍ਰੈਜ਼ੀਡੈਂਟ ਸੀ, ਉਹਨੇ ਐਫਰਟ ਕਰਨ ਦੇ ਲਈ ਕਿ ਜੀ ਨਹੀਂ ਭਾਰਤ ਪਾਕਿਸਤਾਨ ਆਪਸੀ ਜਿਹੜਾ ਉਹ ਸਮਝੌਤਾ ਹੋਣਾ ਚਾਹੀਦਾ, ਜੰਗਬੰਦੀ ਹੋਏ, ਦੂਜਾ ਹੋਏ। ਉਸ ਨੇ ਤਾਸ਼ਕੰਦ ਦੇ ਵਿੱਚ ਮੀਟਿੰਗ ਸੱਦੀ ਸੀ। ਹੁਣ ਤਾਸ਼ਕੰਦ ਉਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਹੁਣ ਤਾਂ ਅੱਡ ਜਿਹੜਾ ਸ਼ਾਇਦ ਅਜ਼ਰਬਾਈਜਾਨ 'ਚ ਹੈ ਜਾਂ ਕਿਹਦੇ 'ਚ ਹੈ। ਔਰ ਉੱਥੇ ਲਾਲ ਬਹਾਦਰ ਸ਼ਾਸਤਰੀ ਗਿਆ ਔਰ ਜਿਹੜਾ ਇਹਨਾਂ ਦਾ ਸਮਝੌਤਾ ਭਾਰਤ ਪਾਕਿਸਤਾਨ, ਇਧਰੋਂ ਅਯੂਬ ਖਾਨ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਫੌਜੀ ਮੁਖੀ ਵੀ ਸੀ, ਔਰ ਉਹ ਤਾਸ਼ਕੰਦ ਸਮਝੌਤਾ ਹੋਇਆ, ਉਸ ਤੇ ਦਸਤਖਤ ਕੀਤੇ ਗਏ। ਲੇਕਿਨ ਲਾਲ ਬਹਾਦਰ ਸ਼ਾਸਤਰੀ ਕਦੇ ਵੀ ਤਾਸ਼ਕੰਦ ਤੋਂ ਵਾਪਸ ਨਹੀਂ ਆਇਆ। ਜਿੱਦਣ ਸਮਝੌਤਾ ਦਿਨੇ ਹੋਇਆ ਉਦੋਂ ਹੀ ਰਾਤ ਸ਼ਾਸਤਰੀ ਦੀ ਮੌਤ ਹੋ ਗਈ।
ਔਰ ਕਿਹਾ ਗਿਆ ਜੀ ਹਾਰਟ ਅਟੈਕ, ਕਿਸੇ ਨੇ ਕਿਹਾ ਜੀ ਖੁਸ਼ੀ ਦੇ ਵਿੱਚ ਉਹ ਹਾਰਟ ਅਟੈਕ ਹੋ ਗਿਆ, ਕਿਸੇ ਨੇ ਕਿਹਾ ਜੀ ਉਹਨੇ ਆਪਣੀ ਘਰ ਵਾਲੀ ਲਲਿਤਾ ਪਵਾਰ ਨੂੰ ਕਾਲ ਕਰਕੇ ਪੁੱਛਿਆ ਕਿ ਦੇਸ਼ ਵਾਸੀ ਕਿਵੇਂ ਮਹਿਸੂਸ ਕਰਦੇ ਨੇ। ਉਹਨਾਂ ਨੇ ਕਿਹਾ ਜੀ ਬਹੁਤ ਗੁੱਸਾ ਹੈ ਉਹਨਾਂ 'ਚ ਕਿ ਜੀ ਤੁਸੀਂ ਜਿੱਤੇ ਇਲਾਕੇ ਵਾਪਸ ਕਰ। ਹਾਲਾਂਕਿ ਬਹੁਤਾ ਜਿੱਤਣ ਵਾਲਾ ਕੰਮ ਹੈ ਨਹੀਂ ਸੀ, 65 ਦੀ ਲੜਾਈ ਇੱਕ ਇਕੁਲਾਈਜ਼ਰ ਹੀ ਸੀ। ਲੇਕਿਨ ਇਸ ਸਭ ਦੇ ਬਾਵਜੂਦ ਸ਼ਾਸਤਰੀ ਦੀ ਮੌਤ ਹਮੇਸ਼ਾ ਜਿਹੜੀ ਹੈ ਉਹ ਸ਼ੱਕ ਦੇ ਘੇਰੇ 'ਚ ਰਹੀ। ਮੇਰਾ ਖਿਆਲ ਹੈ ਸ਼ਾਇਦ 18 ਕੁ ਮਹੀਨੇ ਉਹ ਪ੍ਰਾਈਮ ਮਿਨਿਸਟਰ ਰਿਹਾ, ਔਰ ਲਾਲ ਬਹਾਦਰ ਸ਼ਾਸਤਰੀ ਤੋਂ ਬਾਅਦ 66 ਦੇ ਵਿੱਚ ਇੱਕ ਜਿਹੜਾ ਵਿੱਚੋਂ ਸਟਾਪ ਗੈਪ ਗੁਲਜ਼ਾਰੀ ਲਾਲ ਨੰਦੇ ਨੂੰ ਬਣਾਇਆ, GL ਨੰਦਾ, ਜਿਹਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਮ ਮਿਨਿਸਟਰ ਹੁੰਦੇ ਆ ਜਦੋਂ ਪੰਜਾਬੀ ਸੂਬਾ ਬਣਦਾ 1966 ਦੇ ਵਿੱਚ। ਲੇਕਿਨ ਫਿਰ ਇੰਦਰਾ ਗਾਂਧੀ ਬਣਦੀ। ਹੁਣ ਜਦੋਂ ਉਹ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ, ਨਾਰਥ ਈਸਟ ਦੇ ਵਿੱਚ ਜਿਹੜੇ ਨਾਗਿਆਂ ਦੀ ਸਟਰਗਲ ਵੀ ਪੂਰੇ ਸਿਖਰ ਤੇ ਸੀ, ਮੀਜ਼ੋ ਵੀ ਲੱਗੇ ਹੋਏ ਸੀ, ਦੂਜੇ ਟ੍ਰਾਈਬ ਵੀ ਲੱਗੇ ਹੋਏ ਸੀ। ਔਰ ਜਿਹੜਾ ਇਹ ਇਲਾਕਾ ਜਿਹੜਾ ਅੱਜ ਮਿਜ਼ੋਰਮ ਸਟੇਟ ਹੈ, ਆਸਾਮ ਦਾ ਹਿੱਸਾ ਸੀ, ਇਹਦੇ 'ਚ ਮੀਜ਼ੋ ਨੈਸ਼ਨਲ ਫਰੰਟ ਜਿਹੜੀ ਇੱਕ ਜੁਝਾਰੂ ਜਥੇਬੰਦੀ ਸੀ, ਉਹਨੇ ਬਹੁਤ ਸਾਰੇ ਜਿਹੜੇ ਉਸ ਇਲਾਕੇ ਦੇ ਉੱਤੇ ਕਬਜ਼ਾ ਕਰ ਲਿਆ ਸੀ। ਇਹਨਾਂ ਦੇ ਅਸਾਮ ਰਾਈਫਲਸ ਔਰ ਦੂਸਰਿਆਂ ਤੀਸਰਿਆਂ ਨੂੰ ਦੌੜਾ ਦਿੱਤਾ ਸੀ। ਸਿਰਫ ਉਹਨਾਂ ਦੀ ਇੱਕ ਥਾਂ ਦੇ ਉੱਤੇ ਹੀ ਅਸਾਮ ਰਾਈਫਲਸ ਨੇ ਉਹਨਾਂ ਦੀ ਜਿਹੜਾ ਹੈ ਉਹ ਆਪਣੀ ਥਾਂ ਰੱਖੀ ਹੋਈ ਸੀ। ਔਰ ਉਸ ਹਾਲਤ ਦੇ ਵਿੱਚ ਇੰਦਰਾ ਗਾਂਧੀ ਨੇ, ਜਦੋਂ ਅਸੀਂ 5 ਮਾਰਚ 1966 ਦੀ ਡੇਟ ਦੇਖਦੇ, ਹਵਾਈ ਹਮਲੇ ਕੀਤੇ ਸੀ ਕਿ ਬੰਬ ਡ੍ਰੌਪਿੰਗ ਕੀਤੀ ਸੀ ਉਹਨਾਂ ਥਾਵਾਂ ਤੇ ਜਿੱਥੇ ਮੀਜ਼ੋ ਨੈਸ਼ਨਲ ਫਰੰਟ ਵਾਲੇ ਜਿਹੜੇ ਨੇ ਉਹ ਕਾਬਜ਼ ਸੀ। ਔਰ ਉਹ ਲਗਾਤਾਰ 2-3 ਦਿਨ ਉਹ ਬੰਬਿੰਗ ਹੁੰਦੀ ਰਹੀ, ਜਿਹੜੀ ਗੱਲ ਕਦੇ ਵੀ ਉਹਨਾਂ ਨੇ ਰੈਸਟ ਆਫ ਇੰਡੀਆ ਦੇ ਲੋਕਾਂ ਨੂੰ ਜਾਂ ਦੁਨੀਆ ਨੂੰ ਤਾਂ ਕੀ ਦੱਸਣੀ ਸੀ, ਕਦੇ ਐਡਮਿਟ ਨਹੀਂ ਸੀ ਕੀਤੀ, ਪਰ ਇਹ ਇੱਕ ਫੈਕਟ ਹੈ। ਔਰ ਉਹੀ ਪੀਰੀਅਡ ਸੀ ਕਿ ਵੀ ਫਿਰ ਉੱਥੋਂ ਜਿਹੜੀ ਮੀਜ਼ੋ ਨੈਸ਼ਨਲ ਫਰੰਟ ਦੇ ਜੁਝਾਰੂ ਉੱਥੋਂ ਨਿਕਲੇ। ਔਰ ਈਵਨ ਜਿਹੜਾ ਉਸ ਵੇਲੇ ਆਗੂ ਸੀ ਉਹਨਾਂ ਦਾ ਪੋਲੀਟੀਕਲ ਫਰੀडम ਜਿਹੜੇ ਮਿਜ਼ੋਰਮ ਦੇ ਮੰਗਦੇ ਸੀ, ਲਾਲ ਡੈਂਗਾ, ਉਹ UK ਆ ਗਿਆ ਸੀ, ਇਨ ਐਗਜ਼ਾਈਲ ਰਿਹਾ ਲੰਬਾ ਵਕਤ। ਫਿਰ ਜਦੋਂ ਮੁਰਾਰਜੀ ਦੇਸਾਈ ਪ੍ਰੈਜ਼ੀਡੈਂਟ ਬਣਿਆ, ਪ੍ਰਾਈਮ ਮਿਨਿਸਟਰ ਬਣਿਆ ਇੰਡੀਆ ਦਾ, ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਉਹ ਬਾਅਦ ਦੇ ਵਿੱਚ ਉਹਨਾਂ ਨਾਲ ਸਮਝੌਤੇ ਦੀ ਗੱਲਬਾਤ ਸ਼ੁਰੂ ਹੋਈ। ਔਰ 1986 ਦੇ ਵਿੱਚ, ਕਿਉਂਕਿ 1966 ਦੇ ਵਿੱਚ ਹਮਲਾ ਹੁੰਦਾ ਹੈ, 20 ਸਾਲ ਬਾਅਦ ਸਮਝੌਤਾ ਹੁੰਦਾ ਹੈ ਲਾਲ ਡੈਂਗਾ ਦੇ ਨਾਲ, ਔਰ ਉਹ ਚੀਫ ਮਿਨਿਸਟਰ ਬਣਦਾ ਉੱਥੇ। ਔਰ ਮਿਜ਼ੋਰਮ ਉਸ ਤੋਂ ਬਾਅਦ ਹੁਣ ਜਿਹੜਾ ਚਰਚਾ 'ਚ ਹੈ, ਕਿਉਂਕਿ ਮੀਜ਼ੋ ਕਬੀਲੇ ਕੁੱਕੀ ਕਬੀਲਿਆਂ ਦਾ ਸਾਥ ਦੇ ਰਹੇ ਨੇ। ਹੁਣ ਇਹਨੂੰ ਵੀ ਮੋਦੀ ਜਿਹੜਾ ਨਹਿਰੂ ਦਾ 1962 'ਚ ਭੱਜ ਜਾਣਾ ਸਭ ਕੁਝ ਛੱਡ ਕੇ, ਲੋਕਾਂ ਨੂੰ ਜਿਹੜਾ ਉਹ ਬਿਲਕੁਲ ਐਟ ਦੇਅਰ ਓਨ ਮਰਸੀ ਛੱਡ ਦੇਣਾ। ਤੇ ਦੂਸਰਾ ਉਹਨੇ ਕਿਹਾ ਕਿ ਜੀ ਮਿਜ਼ੋਰਮ ਦੇ ਵਿੱਚ ਬੰਬਾਰਡਮੈਂਟ ਕਰਕੇ ਆਮ ਲੋਕਾਂ ਨੂੰ ਜਿਹੜਾ ਉਹਨਾਂ ਨੇ, ਔਰ ਉਹਦੇ ਐਗਜ਼ੈਕਟ ਮੋਦੀ ਦੇ ਲਫ਼ਜ਼ ਨੇ ਕਿ 5 ਮਾਰਚ 1966 ਨੂੰ ਕਾਂਗਰਸ ਨੇ ਮਿਜ਼ੋਰਮ ਦੇ ਮਾਸੂਮ ਲੋਕਾਂ ਦੇ ਉੱਤੇ 에ਅਰ ਫੋਰਸ ਰਾਹੀਂ ਹਮਲਾ ਕੀਤਾ। ਮਿਜ਼ੋਰਮ ਦੇ ਲੋਕ ਅੱਜ ਵੀ ਉਸ ਭਿਆਨਕ ਦਿਨ ਦਾ ਦੁੱਖ ਮਨਾਉਂਦੇ ਨੇ। ਉਹਨਾਂ ਨੇ ਜਿਹੜਾ ਇਹ ਕਦੇ ਵੀ ਜਿਹੜਾ ਉੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਕੋਈ ਉਹਨਾਂ ਨਾਲ ਹਮਦਰਦੀ ਦਾ ਇਜ਼ਹਾਰ ਨਹੀਂ ਕੀਤਾ। ਔਰ ਕਾਂਗਰਸ ਨੇ ਇਸ ਗੱਲ ਨੂੰ ਮੁਲਕ ਦੇ ਲੋਕਾਂ ਤੋਂ ਛੁਪਾਇਆ। ਔਰ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸੀ। ਸੋ ਜਿਹੜਾ ਦੂਸਰਾ ਬਲੰਡਰ ਉਹਨੇ ਜ਼ਿਕਰ ਕੀਤਾ ਉਹ ਮਿਜ਼ੋਰਮ ਦੇ ਵਿੱਚ 5 ਮਾਰਚ 1966 ਦੀ 에ਅਰ ਬੰਬਿੰਗ ਸੀ। ਹੁਣ ਅਸੀਂ ਗੱਲ ਫਿਰ ਉਹ ਇੱਕਦਮ 1966 ਤੋਂ ਬਾਅਦ ਜੂਨ ਦੇ ਪਹਿਲੇ ਹਫਤੇ ਆ ਗਿਆ ਕਿ ਭਾਈ ਉਸੇ ਹੀ ਪ੍ਰਧਾਨ ਮੰਤਰੀ ਨੇ ਕਾਂਗਰਸ ਰਾਜ ਦੇ ਵੇਲੇ ਜੂਨ 84 ਜਿਹੜਾ ਅਕਾਲ ਤਖਤ ਦੇ ਉੱਤੇ ਹਮਲਾ ਕੀਤਾ। ਔਰ ਮੈਂ ਕਈ ਵਾਰੀ ਕੁਝ ਚੀਜ਼ਾਂ ਦੀ ਟਾਈਮ ਲਾਈਨ ਹੁੰਦੀ ਹੈ ਇਹ, ਕਿਉਂਕਿ ਅਸੀਂ ਕੱਲ੍ਹ ਹੀ ਜਦੋਂ ਜ਼ਿਕਰ ਕੀਤਾ, ਜਦੋਂ ਕਿ ਮੋਦੀ ਦੀ ਸਪੀਚ ਵੀ ਆਲਮੋਸਟ, ਕਿਉਂਕਿ ਇੱਥੋਂ ਜਿਹੜਾ ਦਿੱਲੀ ਦਾ ਟਾਈਮ 10.5 ਘੰਟੇ ਅੱਗੇ ਹੈ। ਇਨਫੈਕਟ ਜਿਹੜਾ ਵਕਤ ਆਲਮੋਸਟ ਵੈਦਿਆ ਨੂੰ ਸਜ਼ਾ ਯਾਫਤਾ ਕੀਤਾ ਸੀ, ਉਸੇ ਦਿਨ ਦਾ ਹੀ ਆਲਮੋਸਟ ਮੌਕੇ, ਥੋੜਾ ਬਹੁਤ ਘੰਟਿਆਂ ਦਾ ਫਰਕ ਹੋਏਗਾ, ਮੋਦੀ ਜਿਹੜਾ ਹੈ ਪਾਰਲੀਮੈਂਟ 'ਚ ਖਲੋ ਕੇ ਇਹਨੂੰ ਬਲੰਡਰ ਮੰਨ ਰਿਹਾ ਸੀ ਕਿ ਜੀ ਇੰਡੀਅਨ ਸਟੇਟ ਨੇ ਅਕਾਲ ਤਖਤ ਤੇ ਹਮਲਾ। ਹਾਲਾਂ ਇਹ ਵੀ ਇੱਕ ਕੋਇਨਸੀਡੈਂਸ ਹੈ ਕਿ ਅਕਾਲ ਤਖਤ ਤੇ ਹਮਲਾ ਕਰਨ ਵਾਲੇ ਭਾਰਤੀ ਫੌਜੀ ਜਰਨੈਲ ਨੂੰ ਉਸੇ ਦਿਨ ਜਦੋਂ ਕਿ ਉਹ ਪ੍ਰਾਈਮ ਮਿਨਿਸਟਰ ਗੱਲ ਕਰ ਰਿਹਾ ਹੈ, ਉਸ ਦਿਨ ਜਿਹੜਾ ਇੰਨੇ ਵਰੇ ਪਹਿਲਾਂ 1986 ਦੇ ਵਿੱਚ ਸਜ਼ਾ ਯਾਫਤਾ ਕੀਤਾ ਗਿਆ ਸੀ। ਹੁਣ ਇੱਥੇ ਇੱਕ ਉਹ ਰੁਕ ਜਾਂਦਾ ਹੈ, ਫਿਰ ਉਹ ਆਪਣੀ ਬਲਾ ਅੱਗੇ ਤੋਰਦਾ। ਹੁਣ ਇਹਨੂੰ
ਪਹਿਲੀ ਗੱਲ ਜਿਵੇਂ ਮੈਂ ਉਹਨਾਂ ਦੀ ਜਗਤਾਰ ਸਿੰਘ ਜਰਨਲਿਸਟ ਦੀ ਗੱਲ ਕੀਤੀ, ਉਹ ਇਹਨੂੰ ਬਹੁਤ ਵੱਡੀ ਗੱਲ ਕਹਿ ਰਿਹਾ। ਉਹ ਕਹਿੰਦਾ ਜੀ ਇਸ ਸਾਰੇ ਚੋਂ ਹੁਣ ਜਿਹੜੀ ਮੰਗ ਕਰਨੀ ਚਾਹੀਦੀ ਹੈ ਜਾਂ ਜਿਹੜਾ ਅੱਗੇ ਹੋਏ ਕਿ ਜੀ ਨਵੰਬਰ 84 ਲਈ ਤਾਂ ਮਾਫੀ ਮਨਮੋਹਨ ਸਿੰਘ ਨੇ ਮੰਗੀ ਸੀ, ਕਿ ਜੂਨ 84 ਲਈ ਹੁਣ ਮੋਦੀ ਨੇ ਐਡਮਿਟ ਕਰ ਲਿਆ ਕਿ ਇਹ ਬਲੰਡਰ ਸੀ। ਬਲੰਡਰ ਤਾਂ ਜ਼ਾਹਰ ਹੈ ਕਿ ਕੋਈ ਕਾਂਗਰਸ ਨੇ ਤਾਂ ਨਹੀਂ ਹਮਲਾ ਕੀਤਾ, ਉਹ ਇੰਡੀਅਨ ਸਟੇਟ ਨੂੰ ਹੀ ਰਿਪਰੈਜ਼ੈਂਟ ਕਰਦੀ ਸੀ, ਸੋ ਇੰਡੀਅਨ ਸਟੇਟ ਦਾ ਬਲੰਡਰ ਸੀ ਜੀ। ਔਰ ਮੋਦੀ ਜਿਹੜਾ ਸਟੇਟ ਦਾ ਹੈੱਡ ਹੋਣ ਦੇ ਨਾਤੇ ਇਸ ਦੇ ਉੱਤੇ ਮੁਆਫੀ ਮੰਗੇ। ਸੈਕੰਡਲੀ ਜਿਹੜੀ ਹੋਰ ਵੀ ਕਈਆਂ ਨੇ ਮੰਗ ਕੀਤੀ ਕਿ ਜੀ ਹੁਣ ਜਿਹੜੇ ਜੂਨ 84 ਚ ਕਿੰਨੀਆਂ ਕਿਲਿੰਗਸ ਹੋਈਆਂ, ਕਿ ਜਿਹੜੀਆਂ ਇੱਕ ਝੂਠ ਵਾਈਟ ਪੇਪਰ 'ਚ ਬੋਲਿਆ ਗਿਆ ਸੀ 1200 ਸਿਵਿਲੀਅਨ ਔਰ 93 ਕਿ ਕਿੰਨੇ ਉਹ ਝੂਠ ਸੀ, ਐਕਚੁਅਲ ਜਿਹੜੀਆਂ ਨੇ ਉਹ ਜਿਹੜਾ ਉਹ ਗਿਣਤੀ ਦੱਸੀ ਜਾਏ। ਔਰ ਜਿਹੜਾ ਇੱਕ ਮੰਗ ਇਹ ਹੈ ਜੀ ਕਿ ਹੁਣ ਇਸ ਸਾਰੇ ਦੇ ਉੱਤੇ ਜਿਹੜਾ ਉਹ ਜਿਹੜੇ ਡਾਕੂਮੈਂਟ ਜੂਨ 84 ਨਾਲ ਸੰਬੰਧਿਤ ਨੇ ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਏ, ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਜਾਏ ਜਿਹੜਾ ਕਿ ਵੀ ਉਹ ਕਿਹੜੇ ਹਾਲਾਤਾਂ 'ਚ ਜਿਹੜੇ ਨੇ ਇਹ ਹਮਲਾ ਜਾਂ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਨੂੰ ਕੀਤਾ ਜਾਏ। ਇਸ ਦੇ ਉੱਤੇ ਹੋਰਾਂ ਦੀ ਵੀ ਟੇਕ ਹੈ, ਕਈਆਂ ਦੀ ਇਹ ਹੈ ਕਿ ਜੀ ਇਹ ਹੁਣ ਮੋਦੀ ਜਿਹੜਾ ਹੈ ਉਹ ਸਿੱਖਾਂ ਨੂੰ ਖੁਸ਼ ਕਰਨ ਦੇ ਲਈ 2024 ਦੀਆਂ ਇਲੈਕਸ਼ਨਾਂ 'ਚ ਪੰਜਾਬ 'ਚ ਆਪਣੀ ਥਾਂ ਬਣਾਉਣ ਲਈ ਜੇ ਉਹਨੇ ਅਕਾਲ ਤਖਤ ਮੈਂਸ਼ਨ ਕੀਤਾ ਜਾਂ ਦੂਜਾ ਉਹ ਮਾਫੀ ਵੀ ਮੰਗੇਗਾ, ਸਿੱਖ ਵੀ ਖੁਸ਼ ਹੋ ਜਾਣਗੇ, ਕਿਉਂਕਿ ਸਿੱਖਾਂ ਦਾ ਇਹ ਰਿਹਾ ਕਿ ਜੀ ਇਹ ਜੂਨ 84 ਜੋ ਹੋਇਆ ਜਾਂ ਕੁਛ ਨਹੀਂ ਹੈ। ਔਰ ਇਹ ਸਾਰਾ ਪਾਰਟ ਹੁਣ ਸਾਨੂੰ ਵੀ ਕੁਛ ਵੀਰਾਂ ਦੀ ਕਾਲ ਸੀ, ਆਸਟ੍ਰੇਲੀਆ ਤੋਂ ਵੀ ਜ਼ਿਕਰ ਹੋ ਰਿਹਾ ਸੀ, ਹੋਰਾਂ ਦੀਆਂ ਵੀ ਕਾਲਾਂ ਆਈਆਂ ਕਿ ਸਾਡੀ ਕੀ ਟੇਕ ਇਹਦੇ ਤੇ ਹੋਣੀ ਚਾਹੀਦੀ ਹੈ ਜਾਂ ਅਸੀਂ ਇਹਨੂੰ ਕਿਵੇਂ ਦੇਖਦੇ। ਤੇ ਮੇਰਾ ਇਹਦੇ ਤੇ ਤਾਂ ਪਹਿਲਾਂ ਤਾਂ ਇਹੀ ਬਹੁਤਿਆਂ ਨੂੰ ਸੀ, ਮੈਂ ਕਿਹਾ once you fool me shame on you, twice you fool me shame on me। ਮੈਂ ਕਿਹਾ ਹੁਣ ਅਸੀਂ 75 ਸਾਲਾਂ ਤੋਂ ਇਹਨਾਂ ਦਾ ਦੇਖ ਰਹੇ ਹਾਂ ਜੋ ਹਾਲ ਹੈ, 39 ਸਾਲਾਂ ਤੋਂ ਇਹਨਾਂ ਸਾਰੀਆਂ ਹਕੂਮਤਾਂ ਦਾ ਦੇਖ ਰਹੇ ਹਾਂ, 5 ਸਦੀਆਂ ਦਾ ਵੈਰ ਕਮਾਇਆ ਦੀ ਗੱਲ ਕਰ ਰਹੇ ਹਾਂ। ਇਸ ਦੇ ਪਿੱਛੇ ਆਈਡੀਓਲੋਜੀ ਕੀ ਹੈ ਇਹਦੀ? ਹਾਂ, ਮੈਂ ਕਿਹਾ ਜੇ ਕਿਸੇ ਨੂੰ ਇਹ ਲੱਗਦਾ ਹੈ ਕਿ ਜੀ ਵੀ ਵਾਕਿਆ ਹੀ ਇਹ ਚੇਂਜ ਆਫ ਹਾਰਟ ਹੋ ਗਿਆ ਮੋਦੀ ਨੇ, ਮੈਂ ਕਿਹਾ ਵੀ ਤੁਸੀਂ ਦੇਖੋ ਜਦੋਂ ਮੋਦੀ ਇਹ ਕਹਿ ਰਿਹਾ ਸੀ ਮਨੀਪੁਰ 'ਚ ਕੀ ਹੋ ਰਿਹਾ ਈਸਾਈਆਂ ਨਾਲ, ਨੂਹ 'ਚ ਕੀ ਹੋ ਰਿਹਾ, ਔਰ ਉਸ ਤੋਂ ਹਫ਼ਤਾ ਪਹਿਲਾਂ 31 ਥਾਵਾਂ ਦੇ ਉੱਤੇ ਜਿਹੜੀ ਹੈ NIA ਦੇ ਰੇਡ ਪੰਜਾਬ ਹਰਿਆਣੇ 'ਚ ਹੋ ਰਹੇ ਨੇ। ਔਰ ਇਸ ਸਾਰੇ ਨੂੰ ਤੁਸੀਂ ਕਿਵੇਂ ਇੰਟਰਪ੍ਰੇਟ ਕਰਦੇ ਹੋ? ਕਿਵੇਂ ਤੁਹਾਨੂੰ ਉਹਦੇ 'ਚੋਂ ਹੋਪ ਨਜ਼ਰ ਆਉਣ ਲੱਗ ਗਈ ਕਿ ਸ਼ਾਇਦ ਸਰਕਾਰ ਬੈਕ ਟਰੈਕ ਕਰ ਰਹੀ ਹੈ ਜਾਂ ਸ਼ਾਇਦ ਇਹਦੇ 'ਚੋਂ ਸਾਡਾ ਕੁਝ ਨਿਕਲੇ? ਮੈਂ ਕਿਹਾ ਜੀ ਜੇ ਸੱਚਮੁੱਚ ਤੁਹਾਨੂੰ ਲੱਗਦਾ ਹੈ, ਉਹਦਾ ਫਿਰ ਪਹਿਲਾ ਪਾਰਟ ਇਹ ਹੈ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਇਹ ਡਿਕਲੇਅਰ ਕਰੇ ਕਿ ਜਿਹੜੀ ਟੋਟਲ ਵਾਰ ਅਸੀਂ ਜੂਨ 84 ਦੇ ਪਹਿਲੇ ਹਫਤੇ ਜਿਹਨੂੰ ਉਹਨੇ ਬਲੰਡਰ ਮੰਨਿਆ ਇੰਡੀਅਨ ਸਟੇਟ ਨੇ ਵਿੱਢੀ ਸੀ, ਉਸ 'ਚ ਅਸੀਂ ਸੀਜ਼ ਫਾਇਰ ਕਰ ਰਹੇ ਹਾਂ, ਉਸ ਨੂੰ ਅਸੀਂ ਰੋਕ ਰਹੇ। ਪਹਿਲਾ ਪਾਰਟ ਇਹ ਹੈ। ਫਿਰ ਦੂਸਰਾ ਪਾਰਟ ਇਹ ਹੈ ਕਿ ਭਾਈ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੇ ਵਾਰ ਕ੍ਰਿਮੀਨਲ ਨੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਹੀਨਸ ਕ੍ਰਾਈਮ ਕੀਤੇ, ਜੈਨੋਸਾਈਡ ਦੂਜੇ ਤੀਜੇ, ਉਹਨਾਂ ਦੀ ਸ਼ਨਾਖਤ ਕਰਨ ਦੇ ਲਈ ਜਿਹੜਾ ਦੋਨੋਂ ਹੀ ਤਰ੍ਹਾਂ ਦਾ ਇੰਡੀਅਨ ਸਟੇਟ ਔਰ ਸਿੱਖਾਂ ਦਾ ਜਿਹੜਾ ਇੱਕ ਜੁਆਇੰਟ ਕਮਿਸ਼ਨ ਹੋਏ। ਤੇ ਤੀਸਰੀ ਗੱਲ ਕਿ ਸਿੱਖ ਰਿਪਰੈਜ਼ੈਂਟੇਟਿਵਸ ਗਲੋਬਲੀ ਉਹਨਾਂ ਨੂੰ ਉਹਨਾਂ ਦੇ ਨਾਲ ਖਾਲਿਸਤਾਨ ਦੀ ਬਾਉਂਡਰੀ ਡਰਾ ਕਰਨ ਦੇ ਲਈ ਜਿਹੜਾ ਉਹ ਪੀਸਫੁਲ ਨੈਗੋਸ਼ੀਏਸ਼ਨ ਜਿਹੜੀ ਹੈ ਉਸ ਦੇ ਲਈ ਸਿੱਖ ਹਮੇਸ਼ਾ ਤਿਆਰ ਨੇ। ਉਹ ਤਾਂ ਈਵਨ ਡੈਕਲੇਰੇਸ਼ਨ ਆਫ ਖਾਲਿਸਤਾਨ 'ਚ ਵੀ ਕਿਹਾ ਸੀ ਕਿ ਭਾਈ ਅਸੀਂ ਅਜਾਈ ਲੋਹ ਡੋਲਣ ਦੇ ਹੱਕ ਵਿੱਚ ਨਹੀਂ, ਕਿ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਮੈਂ ਕਿਹਾ ਇਹ ਨੇ ਸੀਰੀਅਸ ਮੂਵ ਜੇ ਕਿਸੇ ਨੇ ਕਰਨੇ ਨੇ। ਤੇ ਬਾਕੀ ਜੇ ਤੁਸੀਂ ਮੂੰਹ 'ਚੋਂ ਮੱਛੀਆਂ ਫੜਨੀਆਂ ਤੇ ਉਹ ਹੁਣ ਜੇ ਆਦਤ ਹੀ ਬਣ ਗਈ ਹੋਈ ਹੈ ਕੁਛ ਦੀ, ਔਰ ਕੁਛ ਨੂੰ ਲੱਗਦਾ ਕਿ ਵੀ ਇਹਦੇ 'ਚੋਂ ਵੀ ਉਹ ਤੁਹਾਡੀ ਮਰਜ਼ੀ ਹੈ, ਪਰ ਇਹ ਜਿਹੜੇ ਨੇ ਇਹ ਇਸ ਕਿਸਮ ਦਾ ਪਾਰਟ ਜੋ ਵਰਤਾਰਾ ਅਸੀਂ ਦੇਖਦੇ ਹਾਂ, ਇਹ ਇੱਕ ਮਾਈਨੋਰਿਟੀ ਨੂੰ ਦੂਸਰੇ ਦੇ ਅਗੇਂਸਟ ਪਲੇ ਕਰਨਾ ਵੀ ਇਹਨਾਂ ਦਾ ਹਿੱਸਾ ਰਿਹਾ। ਕਿਵੇਂ ਇਹਨਾਂ ਨੇ ਨਾਰਥ ਈਸਟ ਜਿਨ੍ਹਾਂ ਦੀ ਗੱਲ ਅਸੀਂ ਮਿਜ਼ੋਰਮ ਨਾਗਾਲੈਂਡ ਦੀ ਕਰਦੇ ਹਾਂ, ਕੌਣ ਨਹੀਂ ਜਾਣਦਾ ਕਿ ਕਿਵੇਂ ਸਿੱਖ ਫੌਜ ਉੱਥੇ ਰੱਖ ਕੇ ਰੂਥਲੈਸਲੀ ਉਹਨਾਂ ਤੋਂ ਜ਼ੁਲਮ ਕਰਵਾਏ ਨੇ। ਇਹੀ ਕੰਮ ਜੰਮੂ ਕਸ਼ਮੀਰ 'ਚ ਵੀ ਕਰਦੇ ਰਹੇ ਨੇ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਨੇ ਜਦੋਂ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ ਜਾਂ ਦੂਸਰੇ ਨੇ ਦੂਸਰੀਆਂ ਘੱਟ ਗਿਣਤੀਆਂ ਦਾ ਹੌਸਲਾ ਹੀ ਨਹੀਂ ਪਿਆ ਜਾਂ ਉਹਨਾਂ 'ਚ ਕਦੇ ਕਰੇਜ ਹੀ ਨਹੀਂ ਸੀ ਕਿ ਉਹ ਖਲੋਂਦੇ, ਹੁਣ ਉਹਨਾਂ ਨੇ, ਕਿਉਂਕਿ ਇੱਕ ਪਾਸੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਕਹਿ ਰਿਹਾ ਕਿ ਭਾਈ ਜੋ ਨੂਹ ਔਰ ਦੂਜੇ 'ਚ ਹਰਿਆਣੇ ਚੱਲ ਰਿਹਾ ਕੀ ਇਹ ਐਥਨਿਕ ਕਲੀਨਜ਼ਿੰਗ ਨਹੀਂ ਹੈ,
ਕਿ ਇਹ ਜੈਨੋਸਾਈਡ ਨਹੀਂ ਹੈ। ਔਰ ਦੁਨੀਆ ਦੇ ਵਿੱਚ ਇਹ ਚਰਚਾ ਹੁਣ ਤੁਹਾਨੂੰ ਇਹ ਲੱਗਣ ਲੱਗ ਜਾਏ ਕਿ ਜੀ ਦੇਖੋ ਮੋਦੀ ਨੇ ਇਹ ਮੰਨ ਕੇ ਕਿ ਜੀ ਇਹ ਅਕਾਲ ਤਖਤ ਤੇ ਹਮਲਾ ਬਲੰਡਰ ਸੀ, ਇਹ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਇਆ, ਇਹ ਜਿਹੜੇ ਇਸ ਕਿਸਮ ਦੇ ਪਾਰਟ ਨੇ ਮੈਂ ਸਮਝਦਾ ਕਿ ਵੀ ਇਹ ਵਕਤ ਦਾ ਜ਼ਿਆ ਹੈ। ਪਰ ਕਿਉਂਕਿ ਜਿਹੜੀ ਖਬਰ ਹੁੰਦੀ ਹੈ ਉਸ ਦੇ ਉੱਤੇ ਗੱਲ ਕਰਨਾ ਸਾਡਾ ਫਰਜ਼ ਵੀ ਹੁੰਦਾ, ਅਦਰਵਾਈਜ਼ ਇਸ ਨੂੰ ਸਵਾਏ ਜਿਹੜਾ ਜਿਸ ਨੂੰ ਤੁਸੀਂ ਇਹ ਕਹੋ ਕਿ ਹੌਟ ਏਅਰ ਤੋਂ ਬਾਕੀ ਸਭ ਬਲਾ ਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਵੰਗਾਰ ਅਤੇ ਆਜ਼ਾਦੀ ਰੈਲੀ ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਸਮੇਤ ਭਾਰਤੀ ਹਕੂਮਤ ਵੱਲੋਂ ਨਿਸ਼ਾਨਾ ਬਣਾਏ ਗਏ ਸਿੱਖ ਆਗੂਆਂ ਦੀ ਯਾਦ ਵਿੱਚ 13 ਅਗਸਤ 2023 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ 2 ਵਜੇ ਕਾਰ ਰੈਲੀ ਕੱਢੀ ਜਾਵੇਗੀ। ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि व्यूअर्स इਉਂ ਜਾਪਦਾ ਹੈ ਕਿ BJP ਹਿੰਦੂ ਬਹੁਗਿਣਤੀ ਨੂੰ ਖੁਸ਼ ਕਰਨ ਲਈ ਹੁਣ ਤੇਜ਼ੀ ਨਾਲ ਜਿਹੜੀ ਹੈ ਕਈ ਕਾਨੂੰਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰਵਾ ਰਹੀ ਹੈ। ਸੋ ਇਹਨਾਂ ਕਾਨੂੰਨਾਂ ਦਾ ਮਤਲਬ ਜੁਡੀਸ਼ਰੀ ਦਾ ਗਲਾ ਘੁੱਟਣਾ ਅਤੇ ਫ੍ਰੀडम ਆਫ ਐਕਸਪ੍ਰੈਸ਼ਨ ਨੂੰ ਖਤਮ ਕਰਨਾ ਹੈ। ਸੋ ਇਹਨਾਂ ਦਾ ਅੰਤਿਮ ਨਿਸ਼ਾਨਾ ਪਾਰਲੀਮੈਂਟ ਦੀ ਜਿਹੜੀ ਬਹੁਗਿਣਤੀ ਦਾ ਸਹਾਰਾ ਲੈ ਕੇ ਹਿੰਦੂ ਰਾਸ਼ਟਰ ਸਥਾਪਿਤ ਕਰਨਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਕੱਲ ਵੀ ਮੈਂਸ਼ਨ ਕੀਤਾ ਸੀ ਕਿ ਇੱਕ ਇੱਥੋਂ ਦੀ ਪ੍ਰੋਮੀਨੈਂਟ ਯੂਨੀਵਰਸਿਟੀ 'ਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਉਹਨਾਂ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਉਹਨਾਂ ਨੂੰ ਹਿੰਦੂ ਤਵੀਆਂ ਨੂੰ ਜੇ 1924 ਦੇ ਵਿੱਚ ਮੈਜੋਰਿਟੀ ਉਹਨਾਂ ਨੂੰ ਮਿਲਦੀ ਹੈ, BJP ਦੀ ਉਹਨਾਂ ਦੀ ਹਕੂਮਤ ਵਾਪਸ ਆਉਂਦੀ ਹੈ, ਤਾਂ ਉਹਨੇ ਕਿਹਾ ਫਿਰ ਪੂਰੇ ਤੌਰ ਦੇ ਉੱਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦਿੱਤਾ ਜਾਏਗਾ ਔਰ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਸੈਕੰਡ ਕਲਾਸ ਸਿਟੀਜ਼ਨ ਹੋਣਗੇ। ਔਰ ਉਹਨੇ ਜਿਹੜੀ ਇੱਕ ਗੱਲ ਕਹੀ, ਜਿਹੜੀ ਉਹਨੇ ਕਿਹਾ ਜੀ ਵੀ ਜ਼ਰੂਰੀ ਨਹੀਂ ਹੈ ਕਿ ਵੀ ਜਿਹੜੀ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ ਹੈ ਉਹ 1930 ਦੇ ਨਾਜ਼ੀ ਸਟਾਈਲ 'ਚ ਹੋਏ। ਉਹਨੇ ਕਿਹਾ ਵੀ ਜ਼ਿਆਦਾ ਸੰਭਾਵਨਾਵਾਂ ਨੇ ਕਿ ਜੋ 19th ਸੈਂਚੁਰੀ ਦੇ ਵਿੱਚ, ਕਿਉਂਕਿ ਅਮਰੀਕਾ ਦੇ ਵਿੱਚ ਅਸੀਂ ਇੱਕ ਵਾਰ ਤਾਂ ਰੈਵੋਲੂਸ਼ਨਰੀ ਵਾਰ ਦਾ ਜ਼ਿਕਰ ਕਰਦੇ ਹਾਂ ਜਦੋਂ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੁੰਦੀ ਹੈ 4 ਜੁਲਾਈ 1776 ਨੂੰ। ਅਗਲੇ 4-5 ਸਾਲ ਇਹ ਚੱਲਦਾ ਹੈ। ਫਿਰ 1860 ਜਿਹੜੀ 19ਵੀਂ ਸਦੀ ਹੈ ਸੈਕੰਡ ਪਾਰਟ, ਅਮਰੀਕਾ ਦੇ ਵਿੱਚ ਸਿਵਲ ਵਾਰ ਹੁੰਦੀ ਹੈ ਔਰ ਉਹ ਸਿਵਲ ਵਾਰ ਅਬਰਾਹਮ ਲਿੰਕਨ ਪ੍ਰੈਜ਼ੀਡੈਂਟ ਹੈ ਔਰ ਉਹ ਸਿਵਲ ਵਾਰ ਹੁੰਦੀ ਹੈ
ਇਸ ਮੁੱਦੇ ਦੇ ਸਲੇਵਰੀ ਉਹਦਾ ਮੁੱਦਾ ਬਣਦਾ। ਇਵੈਂਚੁਅਲੀ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹ ਬੇਸ਼ੱਕ ਹਾਰ ਜਾਂਦੀਆਂ ਨੇ ਔਰ ਫਾਈਨਲੀ ਜਿਹੜੀ ਆ ਪ੍ਰੋਕਲੇਮੇਸ਼ਨ ਪ੍ਰੈਜ਼ੀਡੈਂਟ ਜਾਰੀ ਕਰ ਦਿੰਦਾ ਹੈ ਕਿ ਵੀ ਸਲੇਵਰੀ ਖਤਮ, ਤੁਸੀਂ ਆਜ਼ਾਦ ਹੋ। ਲੇਕਿਨ ਉਸ ਤੋਂ ਬਾਅਦ ਉਹੀ ਸਾਊਥ ਦੀਆਂ ਸਟੇਟਾਂ, ਕਿਉਂਕਿ ਉਹਨਾਂ ਦੇ ਕੋਲ ਮੈਜੋਰਿਟੀ ਤਾਂ ਸੀ ਔਰ ਇੱਥੇ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ ਉਹਨਾਂ ਦੇ ਜਿਹੜੇ ਆਪਣੇ ਸਾਰੇ ਹੀ ਅਮਰੀਕਾ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਆਪਣੇ ਕਨਸਟੀਟਿਊਸ਼ਨ ਵੀ ਨੇ, ਆਪਣੇ ਝੰਡੇ ਨੇ, ਆਪਣੇ ਫਲੈਗ ਨੇ, ਹਰ ਸਟੇਟ ਦਾ ਆਪਣੇ ਸੰਵਿਧਾਨ ਵੀ ਨੇ। ਇਹ ਨਹੀਂ ਹੈ ਕਿ ਵੀ ਉਹ ਸਿਰਫ ਫੈਡਰਲ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਹੀ ਹੁੰਦਾ। ਸਾਊਥ ਤੇ ਆਪਣੀਆਂ ਉਹਨਾਂ ਦੀਆਂ। ਸੋ ਉਹਨਾਂ ਨੇ ਇਸ ਮੈਜੋਰਿਟੀ ਤਾਂ ਗੋਰਿਆਂ ਦੀ ਸੀ, ਉਹਨਾਂ ਨੇ ਕਿਹਾ ਜੀ ਠੀਕ ਹੈ ਸਲੇਵਰੀ ਖਤਮ ਕਰਤੀ। ਉਹਨਾਂ ਨੇ ਉੱਥੇ ਕਾਨੂੰਨ ਇਸ ਕਿਸਮ ਦੇ ਬਣਾਏ ਉਹਨਾਂ ਸਟੇਟਾਂ ਜਿਹੜੀ, ਕਿਉਂਕਿ ਇੱਥੇ ਟਰੂ ਫੈਡਰਲ ਸਿਸਟਮ ਹੈ, ਉਹਨਾਂ ਦੀ ਆਜ਼ਾਦੀ ਹੈ ਆਪਣੀ। ਉਹਨਾਂ ਨੇ ਐਸੇ ਬਣਾਏ ਵੀ ਕਾਲਿਆਂ ਦੇ ਕੋਲ ਹੱਕ ਹੀ ਕੋਈ ਨਹੀਂ ਰਹਿਣ ਦਿੱਤੇ। ਔਰ ਈਵਨ ਉਹ ਸਾਰੇ ਦਾ ਨਤੀਜਾ ਜਦੋਂ ਅਸੀਂ ਈਵਨ ਲਿੰਚਿੰਗ ਦੀ ਗੱਲ ਵੀ ਕੀਤੀ ਹੁੰਦੀ ਸੀ, ਪੁਲਿਸ ਉਹਨਾਂ ਦੇ ਨਾਲ ਹੁੰਦੀ ਸੀ। ਬਾਕੀ ਕਿਉਂਕਿ ਸਲੇਵਰੀ ਖਤਮ ਹੋ ਗਈ ਸੀ, ਸਕੂਲਾਂ 'ਚ ਵੀ ਉਹਨਾਂ ਨੇ ਕਿਹਾ ਜੀ ਠੀਕ ਹੈ ਦਾਖਲ ਹੋ ਜਾਓ, ਘਰ ਵੀ ਤੁਸੀਂ ਨਾਲ ਲੈ ਸਕਦੇ ਹੋ। ਪਰ ਉਹਨਾਂ ਨੇ ਜੇ ਅਸੀਂ 1860ਵਿਆਂ ਤੋਂ ਦੇਖੀਏ ਤੇ 1960ਵਿਆਂ ਤੱਕ ਲਗਭਗ 100 ਸਾਲ, ਜਦੋਂ ਕਿ ਫਿਰ 1960ਵਿਆਂ 'ਚ ਮਾਰਟਨ ਲੂਥਰ ਕਿੰਗ, ਮੈਲਕਮ ਐਕਸ, ਇੱਥੇ ਸਿਵਲ ਲਿਬਰਟੀ ਮੂਵਮੈਂਟ ਖੜੀ ਹੁੰਦੀ ਹੈ ਔਰ ਉਹਨਾਂ ਨੂੰ ਉਹ ਹੱਕ ਫਿਰ ਉਹਨਾਂ ਨੇ ਇਹ ਕਰ ਦਿੱਤਾ ਜੀ ਜੇ ਵੋਟਰ ਰਜਿਸਟਰ ਹੋਣਾ ਹੈ ਤੇ ਇੰਨਾ ਉਸ ਦਾ ਤੁਹਾਨੂੰ ਜਿਹੜੀ ਫੀ ਹੈ, ਉਹ ਵਿਚਾਰੇ ਇੰਨੇ ਕੁ ਗਰੀਬ ਸੀ ਉਹ ਵੀ ਅਫੋਰਡ ਨਹੀਂ ਸੀਗਾ, ਡੀਫਰੈਂਚਾਈਜ਼ ਕਰਤਾ। ਫਿਰ ਇਹ ਵੀ ਲਾਅ ਵੀ ਜਿਹੜਾ ਵੀ ਇੱਕ ਕ੍ਰਾਈਮ 'ਚ ਅੰਦਰ ਗਿਆ ਉਹਨੂੰ ਵੋਟ ਦਾ ਹੱਕ ਨਹੀਂ ਹੈ। ਸੋ ਉਹਨਾਂ ਨੇ ਇਹਦੇ ਬਾਵਜੂਦ ਕਿ ਕਾਲਿਆਂ ਦੀ ਕਿੰਨੀ ਆਬਾਦੀ, ਉਹਨਾਂ ਨੂੰ ਡੀਫਰੈਂਚਾਈਜ਼ ਵੀ ਕੀਤਾ, ਉਹਨਾਂ ਨੂੰ ਜਿਹੜਾ ਉਹ ਸੈਕੰਡ ਕਲਾਸ ਸਿਟੀਜ਼ਨ ਵੀ ਬਣਾਇਆ ਔਰ ਉਹਦੇ ਲਈ ਉਹਨਾਂ ਨੂੰ ਕੋਈ 1930ਵਿਆਂ ਦੇ ਨਾਜ਼ੀਆਂ ਵਾਂਗ ਪਰਸੀਕਿਊਸ਼ਨ ਨਹੀਂ ਕਰਨੀ ਪਈ। ਸੋ ਇਹੀ ਜੋ ਅੱਜ ਅਸੀਂ ਪੈਟਰਨ ਦੇਖ ਰਹੇ ਹਾਂ। ਹੁਣ ਇੱਕ ਪਾਸੇ ਤਾਂ ਮਨੀਪੁਰ ਦਾ ਰੌਲਾ ਜਾਂ ਨੋ ਕੌਨਫੀਡੈਂਸ 3 ਮਹੀਨੇ ਨਹੀਂ, ਲੇਕਿਨ ਇਸ ਸਾਰੇ 'ਚ ਬਹੁਤਿਆਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਜਿਸ ਤੇਜ਼ੀ ਨਾਲ ਬਿੱਲ ਪੇਸ਼ ਹੋ ਰਹੇ ਨੇ, ਪਾਸ ਕੀਤੇ ਜਾ ਰਹੇ ਨੇ, ਪਰਸਨਲ ਡਾਟਾ ਬਿੱਲ, ਦੂਜੇ, ਇੰਨੀ ਭਰਮਾਰ ਹੈ। ਔਰ ਉਹਦੇ 'ਚ ਕਿਉਂਕਿ ਆਪੋਜੀਸ਼ਨ ਜਾਂ ਤਾਂ ਵਿਰੋਧ ਦੇ ਵਿੱਚ ਬਾਈਕਾਟ ਕਰਕੇ ਬਾਹਰ ਚਲੀ ਜਾਂਦੀ ਹੈ, ਜੇ ਬੈਠੀ ਵੀ ਹੋਏ ਤੇ ਅਲਟੀਮੇਟਲੀ ਬਿੱਲ ਤਾਂ ਸਿੰਪਲ ਮੈਜੋਰਟੀ ਨਾਲ ਪਾਸ ਹੋਣੇ ਨੇ, ਉਹ ਉਹਨਾਂ ਦੇ ਕੋਲ ਮੈਜੋਰਟੀ ਹੈਗੀ ਹੈ। ਸੋ ਧੜਾ ਧੜ ਉਹ ਇਸ ਕਿਸਮ ਦੇ ਹੀ ਬਿੱਲ ਪਾਸ ਕਰ ਰਹੇ ਨੇ ਕਿ ਉਹਨਾਂ ਨੇ ਸ਼ਿਕੰਜਾ ਮੀਡੀਆ ਤੇ ਵੀ ਕੱਸਿਆ, ਸੋਸ਼ਲ ਮੀਡੀਆ ਤੇ ਵੀ, ਓਵਰਆਲ ਪਬਲਿਕ ਲਾਈਫ 'ਚ ਵੀ, ਈਵਨ ਜੁਡੀਸ਼ਰੀ ਤੇ। ਹੁਣ ਜੁਡੀਸ਼ਰੀ ਜਿਹੜਾ ਲੇਟੈਸਟ ਬਿੱਲ ਉਹਨਾਂ ਨੇ ਲਿਆਣਾ ਹੈ, ਜਿਹਦਾ ਮਸੌਦਾ ਆਲਰੇਡੀ ਤਿਆਰ ਹੈ, ਪਬਲਿਕ ਅਰੀਨਾ ਦੇ ਵਿੱਚ ਡਿਸਕਸ ਹੋ ਰਿਹਾ ਹੈ, ਇਲੈਕਸ਼ਨ ਕਮਿਸ਼ਨ। ਹੁਣ ਔਰ ਇਹ ਕਾਫੀ ਜਿਹੜਾ ਚੀਫ ਇਲੈਕਸ਼ਨ, ਜਦੋਂ ਤੁਸੀਂ ਹੁਣ ਅਸੀਂ 2024 ਦੀ ਗੱਲ ਕਰਦੇ ਹਾਂ, ਹਾਲਾਂਕਿ ਉਸ ਤੋਂ ਪਹਿਲਾਂ EVM ਮਸ਼ੀਨਾਂ ਪਹਿਲਾਂ ਹੀ ਜਿਹੜੀਆਂ ਨੇ ਉਹ ਝਗੜੇ ਦੇ ਫੀਲਡ 'ਚ ਹੀ ਨੇ ਕਿ ਭਾਈ ਉਹਨਾਂ ਨਾਲ ਕੀ ਗੜਬੜ ਕੀਤੀ ਹੈ। ਹੁਣ ਇੱਕ ਜ਼ਮਾਨੇ 'ਚ ਜਦੋਂ ਅਸੀਂ ਸ਼ੇਖਵਤ ਦਾ ਜ਼ਿਕਰ ਕਰਦੇ ਹਾਂ, ਕੇਸਿਸ, ਉਹਦਾ ਕੀ ਨਾਂ ਸੀਗਾ, ਚਲੋ ਮਨੋਹਰ ਸਿੰਘ ਗਿੱਲ ਵਰਗੇ ਵੱਡੇ ਜਿਹੜੇ ਨੇ ਚੀਫ ਇਲੈਕਸ਼ਨ ਕਮਿਸ਼ਨਰ, ਜਿਨ੍ਹਾਂ ਨੇ ਨਿਰਪੱਖਤਾ ਦੇ ਨਾਲ ਜਿਹੜਾ ਉਹ ਇੰਨਾ ਹੀ ਵੱਡੇ, ਹਾਲਾਂ ਭਾਰਤ ਦਾ ਬਹੁਤ ਵੱਡਾ, ਤੁਸੀਂ ਪਹਾੜਾਂ ਤੋਂ ਲੈ ਕੇ ਨਾਰਥ ਈਸਟ ਤੋਂ ਤੇ ਕਸ਼ਮੀਰ ਤੱਕ ਇੰਨਾ ਜਿਹੜਾ ਕੰਟਰੋਲ ਜਾਂ ਦੂਜਾ ਸੌਖਾ ਨਹੀਂ ਹੈ, ਪਰ ਓਵਰ ਏ ਪੀਰੀਅਡ ਆਫ ਟਾਈਮ ਇੱਕ ਅੱਛਾ ਸਿਸਟਮ ਡਿਵੈਲਪ ਹੋਇਆ। ਪਰ EVM ਮਸ਼ੀਨਾਂ ਦੀ ਕੀ ਹੈ, ਉਸ ਦੀ ਈਵਨ ਜਿਹੜੀ ਕ੍ਰੈਡੀਬਿਲਿਟੀ ਹੈ ਉਸ ਦੇ ਉੱਤੇ ਵੀ ਸਵਾਲ ਸਾਹਮਣੇ ਨੇ ਕੀ ਹੈ। ਲੇਕਿਨ ਇਹ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਆਪਣਾ ਇੱਕ ਵਰਡਿਕਟ ਦਿੱਤਾ ਕਿ ਜਿਹੜਾ ਜਦੋਂ ਨੋਮੀਨੇਟ ਕੀਤਾ ਜਾਣਾ ਚੀਫ ਇਲੈਕਸ਼ਨ ਕਮਿਸ਼ਨਰ, ਇੱਕ ਦੀ ਟਰਮ ਖਤਮ ਹੁੰਦੀ ਹੈ ਤੇ ਉਸ ਦੇ ਵਿੱਚ ਪ੍ਰਾਈਮ ਮਿਨਿਸਟਰ, ਲੀਡਰ ਆਫ ਦਾ ਆਪੋਜੀਸ਼ਨ ਪਾਰਲੀਮੈਂਟ ਦੇ ਵਿੱਚ ਔਰ ਚੀਫ ਜਸਟਿਸ, ਇਹ ਤਿੰਨ ਜਿਹੜੇ ਨੇ ਇਹ ਰਿਕਮੈਂਡ ਕਰਨ, ਕਿਉਂਕਿ ਕਰਨਾ ਤਾਂ ਉਹਨਾਂ ਨੇ IAS ਰੈਂਕ ਦਾ ਹੁੰਦਾ ਹੈ ਬੰਦਾ ਕੋਈ ਵੀ, ਔਰ ਇਹ ਸੁਪਰੀਮ ਕੋਰਟ ਦਾ ਡਿਸੀਜਨ ਹੈ। ਹੁਣ ਨਵਾਂ ਮੁਕਰਰ ਕੀਤਾ ਜਾਣਾ ਹੈ 2024 ਦੀਆਂ ਚੋਣਾਂ ਤੋਂ ਪਹਿਲਾਂ। ਇਹ ਹੁਣ ਬਿੱਲ ਲੈ ਕੇ ਆਏ ਨੇ ਕਿ ਬਈ ਉਹਦੇ 'ਚ ਉਹਨਾਂ ਨੇ ਜਿਹੜਾ ਚੀਫ ਜਸਟਿਸ ਨੂੰ ਬਾਹਰ ਕੱਢਤਾ, ਕਿਉਂਕਿ ਜਿਹੜਾ ਚੰਦਰਚੂੜ ਹੈ ਉਹਦੇ ਨਾਲ ਅਜੇ ਇਹਨਾਂ ਦਾ ਕਰੂਰਾ ਰਲਦਾ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਨਹੀਂ ਹੈ, ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਬਣਾਇਆ ਜਾਏਗਾ ਉਹਦੇ 'ਚ ਪ੍ਰਾਈਮ ਮਿਨਿਸਟਰ,
ਇੱਕ ਪ੍ਰਾਈਮ ਮਿਨਿਸਟਰ ਦਾ ਨੋਮੀਨੇਟਡ ਮਿਨਿਸਟਰ ਤੇ ਲੀਡਰ ਆਫ ਦਾ ਆਪੋਜੀਸ਼ਨ, ਤਿੰਨ ਇਹ ਡਿਸਾਈਡ ਕਰਨਗੇ ਕਿ ਕੌਣ ਚੀਫ ਇਲੈਕਸ਼ਨ ਕਮਿਸ਼ਨਰ ਹੈ। ਹੁਣ ਜ਼ਾਹਰ ਹੈ ਲੀਡਰ ਆਫ ਦਾ ਆਪੋਜੀਸ਼ਨ ਜੋ ਮਰਜ਼ੀ ਕਹੀ ਜਾਏ, ਮੈਜੋਰਿਟੀ ਦਾ ਤਿੰਨਾਂ ਦੇ ਵਿੱਚ ਜਿਹੜੇ ਪਾਸੇ ਦੋ ਹੋਣਗੇ, ਪ੍ਰਾਈਮ ਮਿਨਿਸਟਰ ਉਹਦਾ ਮਿਨਿਸਟਰ ਇੱਕ ਪਾਸੇ, ਹੁਣ ਉਹਨੂੰ ਬਾਹਰ ਕੱਢਦਾ ਚੀਫ ਜਸਟਿਸ ਨੂੰ। ਹੁਣ ਮਤਲਬ ਇਹ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਨੇ 2024 ਦੀ ਇਲੈਕਸ਼ਨ ਬਾਈ ਹੁੱਕ ਔਰ ਬਾਈ ਕਰੁੱਕ ਜਿਤਨੀ ਹੈ ਉਹ EVM ਮਸ਼ੀਨਾਂ ਰਹਿਣ, ਔਰ ਈਵਨ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਵੀ ਉਹਨਾਂ ਨੇ ਆਪਣਾ ਬਣਾਉਣਾ। ਔਰ ਇਹ ਠੀਕ ਹੈ ਕਿ ਜੁਡੀਸ਼ਰੀ ਨੇ ਰਿਕਮੈਂਡ ਕੀਤਾ ਹੋਇਆ ਕਿ ਵੀ ਚੀਫ ਜਸਟਿਸ ਉਹਦਾ ਹਿੱਸਾ ਹੋਏਗਾ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਕਿਸੇ ਵੀ ਡੈਮੋਕ੍ਰੇਸੀ ਦੇ ਸਿਸਟਮ 'ਚ ਸੁਪਰੀਮ ਕੋਰਟ ਇਹ ਸਟ੍ਰਾਈਕ ਡਾਊਨ ਤਾਂ ਕਰ ਸਕਦਾ ਹੈ ਵੀ ਇਹ ਕਾਨੂੰਨ ਅਨਕਨਸਟੀਟਿਊਸ਼ਨਲ ਹੈ, ਐਜ਼ ਪਰ ਕਨਸਟੀਟਿਊਸ਼ਨ ਨਹੀਂ ਹੈ, ਲੇਕਿਨ ਕਾਨੂੰਨ ਬਣਾਉਣ ਦਾ ਹੱਕ ਜਿਹੜਾ ਹੈ ਉਹ ਪਾਰਲੀਮੈਂਟ ਦੇ ਕੋਲ ਹੀ ਹੈ। ਤੇ ਜੇ ਪਾਰਲੀਮੈਂਟ ਇਹ ਕਾਨੂੰਨ ਬਣਾਉਂਦੀ ਹੈ ਕਿ ਬਈ ਨਹੀਂ ਇਹ ਜਿਹੜਾ ਹੈ ਇਵੇਂ ਨੋਮੀਨੇਟ ਹੋਏਗਾ, ਤੇ ਸੁਪਰੀਮ ਕੋਰਟ ਦੇ ਕੋਲ ਤਾਂ ਕੋਈ ਚੋਇਸਿਸ ਨਹੀਂ ਰਹਿੰਦੀ। ਹੁਣ ਇਸੇ ਤਰ੍ਹਾਂ 3-4 ਐਕਟ ਜਿਹੜੇ ਉਹਨਾਂ ਨੇ ਰਿਪੀਲ ਕੀਤੇ, ਸੈਡੀਸ਼ਨ ਲਾਅ, ਦੇਸ਼ ਧਰੋਹ ਦਾ ਕਾਨੂੰਨ, ਇਹ ਆ ਗਿਆ ਜਿਹਨੇ ਨਹੀਂ ਇਹਦੇ ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਅਸੀਂ ਸੈਡੀਸ਼ਨ, ਇਹ ਬ੍ਰਿਟਿਸ਼ ਈਰਾ ਕਾਨੂੰਨ ਸੀ, ਇਹਨੂੰ ਪਾਸੇ ਕਰਤਾ। New criminal codes will have no bearing on laws such as UAPA and MCOCA। ਉਹ ਤਾਂ ਜੋ ਸੈਡੀਸ਼ਨ ਲਾਅ ਉਹਦੇ ਨਾਲੋਂ ਤਾਂ ਸਖਤ ਕਾਨੂੰਨ ਉਹਨਾਂ ਨੇ ਬਣਾਏ ਹੋਏ ਨੇ। ਔਰ ਇਸੇ ਤਰ੍ਹਾਂ ਇਹਦੇ ਨਾਲ ਆ ਗਿਆ ਕਿ ਵੀ ਈਵਨ ਨਿਊ ਸੈਕਸ਼ਨਸ ਹੈਵ ਬੀਨ ਐਡਿਡ ਰਿਗਾਰਡਿੰਗ ਅਟੈਚਮੈਂਟ ਐਂਡ ਕਨਫਿਸਕੇਸ਼ਨ ਆਫ ਪ੍ਰੋਪਰਟੀ, ਮੌਬ ਲਿੰਚਿੰਗ, ਸਨੈਚਿੰਗ ਆਫੈਂਸਿਸ, ਇਹ ਉਹ। ਹੁਣ ਈਵਨ ਜਿਹੜੀ ਕਨਫਿਸਕੇਸ਼ਨ ਆਫ ਪ੍ਰਾਪਰਟੀ ਉਹਦਾ ਆਲਰੇਡੀ ਤੁਸੀਂ ਬੁਲਡੋਜ਼ਰ ਲਾ ਕੇ ਜੋ ਮੱਧ ਪ੍ਰਦੇਸ਼ 'ਚ ਕੀਤਾ, ਜੋ ਯੂਪੀ 'ਚ ਕੀਤਾ, ਹੁਣ ਹਰਿਆਣੇ 'ਚ ਕੀਤਾ, ਉਹ ਘੱਟ ਗਿਣਤੀਆਂ ਦੀਆਂ ਪ੍ਰਾਪਰਟੀਜ਼, ਉਹਨਾਂ ਦੇ ਕਾਰੋਬਾਰੀ ਅਦਾਰੇ ਉਹਨਾਂ ਨੂੰ ਤਬਾਹ ਕਰ ਰਹੇ, ਉਹਨੂੰ ਵੀ ਉਹਨਾਂ ਨੇ ਲਾਅ ਦਾ ਹਿੱਸਾ ਬਣਾਇਆ। ਫਿਰ ਜਿਹੜਾ ਐਵੀਡੈਂਸ ਐਕਟ, ਹੁਣ ਐਵੀਡੈਂਸ ਐਕਟ ਅਜੇ ਕਿਉਂਕਿ ਸਾਰਿਆਂ ਦੀ ਡਿਟੇਲ ਨਹੀਂ ਆਈ ਕੀ ਹੈਗਾ। ਅਮਿਤ ਸ਼ਾਹ ਬ੍ਰਿੰਗਸ ਇਨ ਬਿਲਸ ਟੂ ਓਵਰਆਲ ਬ੍ਰਿਟਿਸ਼ ਐਸਟੈਬਲਿਸ਼ਡ ਇੰਡੀਅਨ ਪੀਨਲ ਕੋਡ, ਐਵੀਡੈਂਸ ਐਕਟ। ਹੁਣ ਐਵੀਡੈਂਸ ਐਕਟ ਨੂੰ ਵੀ ਜਿਹੜਾ ਉਹ ਉਸ ਨੂੰ ਜਿਹੜਾ ਉਹ ਰਿਪੀਲ ਕਰਨਗੇ ਜਾਂ ਉਹਦੇ ਥਾਂ ਤੇ ਕੀ ਕਰਨਗੇ। ਨਾਲ ਦੀ ਨਾਲ ਇਹ ਆ ਗਿਆ ਕਿ ਵੀ ਇਹ ਜਿਹੜਾ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਇਹ ਚੀਫ ਇਲੈਕਸ਼ਨ ਕਮਿਸ਼ਨਰ ਨੋਮੀਨੇਸ਼ਨ ਦਾ ਹੱਕ ਲੈਣਾ ਚਾਹੁੰਦੇ ਨੇ, ਇਹਦੇ ਤੇ ਤ੍ਰਿਣਮੂਲ ਕਾਂਗਰਸ ਨੇ ਕਿਹਾ ਪ੍ਰਪੋਜ਼ਡ ਇਲੈਕਸ਼ਨ ਕਮਿਸ਼ਨਰ ਸਿਲੈਕਸ਼ਨ ਬਿੱਲ ਪਲੋਏ ਟੂ ਰਿਗ 2024 ਲੋਕ ਸਭਾ ਇਲੈਕਸ਼ਨ, ਕਿ ਇਹ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਜਿਹੜਾ ਉਹ ਰਿਗ ਕਰਨ ਲਈ ਹੈ, ਮਤਲਬ ਗਲਤ ਤਰੀਕੇ ਨਾਲ ਆਪਣੇ ਹੱਕ 'ਚ ਭੁਗਤਾਉਣ ਲਈ ਹੈ। ਇੱਕ ਜਿਹੜਾ ਇਹਨਾਂ ਨੇ ਹੋਰ ਬੜਾ ਖਤਰਨਾਕ ਬਿੱਲ ਲਿਆਂਦਾ, ਹੁਣ ਹੁੰਦਾ ਇਹ ਹੈ ਵੀ ਜਿਹੜਾ ਬੰਦਾ IAS ਰਿਟਾਇਰ ਹੋਇਆ, IPS ਹੋਇਆ, ਇੰਡੀਅਨ ਫੋਰਨ ਸਰਵਿਸ 'ਚੋਂ ਹੋਇਆ ਜਾਂ ਇੰਡੀਅਨ ਫੋਰੈਸਟ ਸਰਵਿਸ 'ਚੋਂ ਹੋਇਆ ਜਾਂ ਈਵਨ ਇੰਟੈਲੀਜੈਂਸ ਬਿਊਰੋ 'ਚੋਂ ਹੋਇਆ, ਰਾਹ 'ਚੋਂ ਹੋਇਆ, ਉਹ ਬਹੁਤ ਸਾਰੇ ਕਿਤਾਬਾਂ ਲਿਖਦੇ ਨੇ ਆਪਣੇ ਐਕਸਪੀਰੀਅੰਸ ਦੇ ਆਧਾਰਿਤ। ਕੁਝ ਚੀਜ਼ਾਂ ਜਿਹੜੀਆਂ ਪਬਲਿਕ ਡੋਮੇਨ 'ਚ ਨੋਨ ਨਹੀਂ ਹੁੰਦੀਆਂ ਉਹ ਰਿਵੀਲ ਕਰਦੇ ਨੇ। ਕੁਝ ਜਿਹੜੇ ਨੇ ਜੋ ਡੇ ਟੂ ਡੇ ਚੱਲ ਰਿਹਾ ਹੁੰਦਾ ਹੈ ਉਹ ਅਖਬਾਰਾਂ ਦੇ ਵਿੱਚ ਕਾਲਮ ਲਿਖਦੇ ਨੇ, ਜਿਵੇਂ ਰੋਬੈਰੋ ਜਿਹੜਾ ਪੰਜਾਬ ਦਾ DGP ਅੱਜ ਕੱਲ੍ਹ ਵੀ ਲਿਖਦਾ ਹੈ, ਟ੍ਰਿਬਿਊਨ ਦੇ ਵਿੱਚ ਉਹਦਾ ਇੱਕ ਕਾਲਮ ਹੁੰਦਾ। ਇਵੇਂ ਹੀ ਹੋਰ ਬਹੁਤ ਸਾਰੇ ਜਿਹੜੇ ਨੇ ਉਹ ਫੋਰਨ ਸਰਵਿਸ ਦੇ ਵਿੱਚ ਰਾਮ ਸਰਨ ਹੈ, ਦੂਜੇ ਨੇ। ਹੁਣ ਇਹਨਾਂ ਨੇ ਜਿਹੜਾ ਉਹਦੇ 'ਚ ਅਮੈਂਡ ਕੀਤਾ ਲਾਅ 'ਚ, ਔਰ ਉਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਜਿਹੜੇ ਰਿਟਾਇਰਡ ਬਿਊਰੋਕਰੈਟ ਨੇ, ਜੇ ਉਹਨਾਂ ਦਾ ਕੁਝ ਵੀ ਪਾਰਟ ਉਹਨਾਂ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗਦਾ ਹੈ ਜਾਂ ਅਦਰਵਾਈਜ਼ ਤੇ ਰਾਈਟ ਸੈਂਟਰ ਕੋਲ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਉਹ ਬੰਦ ਕਰ ਸਕਦੇ ਨੇ। ਹੁਣ ਇਹ ਆਪਣੇ ਆਪ 'ਚ ਹੈ ਕਿ ਵੀ ਪਹਿਲਾਂ ਨੌਕਰੀ 'ਚ ਹੁੰਦੇ ਆ ਉਹ ਤਾਂ ਨਹੀਂ ਬੋਲ ਸਕਦੇ ਕਿ ਉਹਨਾਂ ਨੇ ਸਰਕਾਰ ਦੀਆਂ ਨੀਤੀਆਂ ਲਾਗੂ ਕਰਨੀਆਂ ਨੇ। ਜਦੋਂ ਆਜ਼ਾਦ ਹੋਏ ਪਬਲਿਕ ਡੋਮੇਨ 'ਚ ਨੇ ਉਹਨਾਂ ਨੇ ਆਪਣੀ ਕੋਈ ਆਵਾਜ਼, ਕਿਉਂਕਿ ਹੁਣ ਜੋ ਕੁਝ ਮੋਦੀ ਸਰਕਾਰ ਦਾ ਚੱਲ ਰਿਹਾ, ਕਦੇ ਰਿਟਾਇਰਡ ਕਿਸੇ ਫੈਕਲਟੀ ਦੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਕੋਈ ਰਾਈਟ ਲੈਟਰ ਲਿਖਦੇ ਨੇ, ਕੋਈ ਰਿਟਾਇਰਡ ਬਿਊਰੋਕਰੈਟ ਪਿੱਛੇ ਸੀ ਕਿ 130 ਬਿਊਰੋਕਰੈਟਸ ਨੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਕਿ ਵੀ ਇਹ ਇੰਡੀਅਨ ਡੈਮੋਕ੍ਰੇਸੀ ਦਾ ਮਜ਼ਾਕ ਬਣ ਰਿਹਾ, ਇਹ ਉਹ ਹੋ ਰਿਹਾ। ਹੁਣ ਉਹਨਾਂ ਦੀ ਆਵਾਜ਼ ਵੀ ਥ੍ਰੋਟਲ ਹੋ ਰਹੀ ਹੈ। ਹੁਣ ਉਹਨਾਂ ਨੂੰ ਹੋਏਗਾ ਕਿ ਜੇ ਤੁਸੀਂ ਆਵਾਜ਼ ਕੱਢੀ ਤੇ ਤੁਹਾਡੀ ਪੈਨਸ਼ਨ ਬੰਦ। ਹਾਲਾਂਕਿ ਪੈਨਸ਼ਨ ਕੋਈ ਆਸਾਨ ਨਹੀਂ ਹੁੰਦਾ, ਪੈਨਸ਼ਨ ਤੁਹਾਡੀ ਕਮਾਈ ਹੁੰਦੀ ਹੈ। ਤੁਸੀਂ 30 ਸਾਲ ਨੌਕਰੀ ਕੀਤੀ, ਤੁਹਾਡਾ ਰਾਈਟ ਹੈ, ਬੇਸਿਕ ਰਾਈਟ ਹੈ। ਪਰ ਜੁਡੀਸ਼ਰੀ ਜਦੋਂ ਮਫਲ ਹੋ ਗਈ ਤੇ ਇੰਟਰਪ੍ਰੀਟ ਉਹਨਾਂ ਨੇ ਕਿਹਾ ਜੀ ਇਹਨੇ ਤਾਂ ਵਾਇਓਲੇਟ ਕੀਤਾ ਲਾਅ,
ਔਰ ਕੋਈ ਵੀ ਜਿਹੜਾ ਹੁਣ IAS IPS IFS ਹੈ, ਜੇ ਉਹਨੇ ਕੋਈ ਕਿਤਾਬ ਵੀ ਲਿਖਣੀ ਹੈ ਉਹਦੀ ਪਹਿਲਾਂ ਪਰਮਿਸ਼ਨ ਲੈਣੀ ਪਏਗੀ, ਫਿਰ ਉਹਦੇ ਵਿੱਚ ਕੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ, ਜਿਵੇਂ ਉਹਨੇ ਪ੍ਰੋਫੈਸਰ ਨੇ ਕਿਹਾ US ਯੂਨੀਵਰਸਿਟੀ ਦੇ, ਕਿ 2024 ਤੋਂ ਬਾਅਦ ਤੱਕ ਪਹੁੰਚਦੇ ਆ, ਇਹਨਾਂ ਨੂੰ ਕੋਈ ਕਿਸੇ ਨੂੰ ਮਾਰ ਮਰਾਈਆ ਕਰਨ ਦੀ ਲੋੜ ਨਹੀਂ ਹੈ। ਜਿਹੜਾ ਲੈਜਿਸਲੇਚਰ ਤਰੀਕੇ ਦੇ ਨਾਲ ਹੀ ਹਿੰਦੂ ਰਾਸ਼ਟਰ ਸਥਾਪਿਤ ਹੋ ਜਾਏਗਾ। ਔਰ ਆਲਰੇਡੀ ਅਸੀਂ ਦੇਖਦੇ ਹੀ ਹਾਂ ਇਜ਼ਰਾਈਲ ਵਰਗੇ ਮੁਲਕ ਦੇ ਹਵਾਲੇ ਨਾਲ ਕਿਵੇਂ ਉਹਨਾਂ ਨੇ, ਜੇ ਜੁਡੀਸ਼ਰੀ ਚੈਲੰਜ ਕਰਦੇ ਸੀ ਨੇਤਨਯਾਹੂ ਨੂੰ, ਉਹਦੇ ਕਰਪਟ ਸਿਸਟਮ ਜਾਂ ਦੂਜੇ ਨੂੰ, ਉਹਨੇ ਕਾਨੂੰਨ ਪਾਸ ਕਰਵਾ ਦਿੱਤਾ ਕਿ ਜਿਹੜਾ ਲੈਜਿਸਲੇਚਰ ਹੈ ਉਹ ਜੁਡੀਸ਼ਰੀ ਤੋਂ ਉੱਪਰ ਹੈ। ਤੇ ਜਦੋਂ ਫਿਰ ਬਹੁ ਗਿਣਤੀ 82% ਲੋਕ ਹਿੰਦੂ ਤਾਂ ਵੀ ਨੇ, ਜੇ ਉਹਨਾਂ ਨੇ ਬਣਾ ਦਿੱਤੇ ਨੇ ਜਿਸ ਕਿਸਮ ਦੀ ਨਫ਼ਰਤ ਦੇ ਨਾਲ, ਤੇ ਫਿਰ ਤੁਸੀਂ ਚੀਕਾਂ ਮਾਰਦੇ ਰਹੋ ਨਾ, ਤੁਹਾਡੀ ਮੀਡੀਆ 'ਚ ਤਾਂ ਪਹਿਲਾਂ ਹੀ ਆਵਾਜ਼ ਨਹੀਂ ਹੈ। ਜਿਹੜਾ ਮਾੜਾ ਮੋਟਾ ਜੁਡੀਸ਼ਰੀ 'ਚ ਕੋਈ ਚੈਲੰਜ ਹੁੰਦਾ ਸੀ ਉਹ ਵੀ ਖਤਮ ਹੋ ਜਾਏਗਾ। ਔਰ ਜਿਹੜਾ ਉਹਨਾਂ ਨੇ ਕਾਨੂੰਨੀ ਤੌਰ ਦੇ ਉੱਤੇ ਕਨਸਟੀਟਿਊਸ਼ਨ ਸਾਰਾ ਪਾਸੇ ਰੱਖ ਕੇ, ਔਰ ਆਲਰੇਡੀ ਉਹਦੇ ਲਈ ਵੀ ਜਿਹੜਾ ਰੰਜਨ ਗੋਗੋਈ ਐਕਸ ਚੀਫ ਜਸਟਿਸ ਸੀ, ਜਿਹਨੂੰ ਇਹਨਾਂ ਨੇ ਰਿਟਾਇਰ ਹੋਣ ਦੇ 6 ਮਹੀਨੇ ਤੋਂ ਵੀ ਪਹਿਲਾਂ ਰਾਜ ਸਭਾ ਦਾ ਮੈਂਬਰ ਨੋਮੀਨੇਟ ਕੀਤਾ BJP ਦਾ, ਉਹਨੇ 3 ਦਿਨ ਪਹਿਲਾਂ ਹੀ ਆਲਰੇਡੀ ਇਹ ਸਟਾਰਟ ਕਰਤਾ ਵੀ ਜਿਹੜਾ ਕਨਸਟੀਟਿਊਸ਼ਨ ਦਾ ਬੇਸਿਕ ਸਟਰਕਚਰ ਹੈ, ਜਿਸ ਦੇ ਵਿੱਚ ਫੰਡਾਮੈਂਟਲ ਰਾਈਟ ਔਰ ਉਸ ਦੇ ਮੁਲਕ ਦਾ ਜਿਹੜਾ ਉਹ ਡਾਈਵਰਸ ਕੰਟਰੀ ਐਂਡ ਵੀ ਦਾ ਪੀਪਲ ਆਫ ਇੰਡੀਆ, ਇਹ ਉਹਨੇ ਕਿਹਾ ਜੀ ਜਿਹੜਾ ਬੇਸਿਕ ਸਟਰਕਚਰ ਵੀ ਹੈ ਇਹਦੀ ਵੀ ਕੋਈ ਏਡੀ ਬੁਨਿਆਦ ਨਹੀਂ ਹੈ, ਇਹਦੇ ਤੇ ਵੀ ਡਿਸਕਸ਼ਨ ਹੋ ਸਕਦੀ ਹੈ। ਸੋ ਮਤਲਬ ਇਹ ਹੈ ਵੀ ਆਲਰੇਡੀ ਉਹਨਾਂ ਨੇ ਚੀਫ ਜਸਟਿਸ ਤੋਂ ਹੀ ਜਿਹੜਾ ਸਾਬਕਾ ਹੈ ਸੈਲਵੋ ਫਾਇਰ ਕਰਵਾ ਦਿੱਤਾ ਹੈ। ਆਲਰੇਡੀ ਤੇਜ਼ੀ ਨਾਲ ਬਿੱਲ ਕਾਨੂੰਨ ਬਦਲ ਰਹੇ ਨੇ ਤੇ 2024 ਤੱਕ ਪਹੁੰਚਦੇ ਆ। ਜਿਹੜਾ ਕੁਝ ਰਹਿ ਗਿਆ ਫਿਰ ਤਾਂ ਇੱਕ ਸਿੰਪਲ ਮੈਜੋਰਟੀ ਨਾਲ ਪਾਸ ਹੀ ਕਰਨਾ ਹੋਏਗਾ ਕਿ ਵੀ ਦਾ ਇੰਡੀਆ ਨਹੀਂ ਹੈ, ਹੁਣ ਇਟ ਇਜ਼ ਅ ਹਿੰਦੂ ਭਾਰਤ। ਔਰ ਇਹਦਾ ਰਾਸ਼ਟਰੀ ਗ੍ਰੰਥ ਇਹ ਹੈ, ਇਹਦਾ ਗਊ ਮਾਤਾ ਜਿਹੜਾ ਇਹਦਾ ਨੈਸ਼ਨਲ ਐਨੀਮਲ ਹੈ। ਔਰ ਇੱਥੇ ਜਿਹੜਾ ਵੋਟਿੰਗ ਦਾ ਹੱਕ ਜਿਹੜਾ ਉਹ ਬਹੁ ਗਿਣਤੀ ਤੇ ਡਿਪੈਂਡ ਕਰੇਗਾ। ਬਾਕੀ ਜਿੰਨੀਆਂ ਮਸੀਤਾਂ ਜੇ ਕਲੇਮ, ਜਿਵੇਂ ਉਹ ਸੁਬਰਾਮਨੀਅਮ ਸਵਾਮੀ ਕਹਿੰਦਾ ਇੰਨਿਆਂ 'ਚ ਮੰਦਿਰ ਬਣਾ ਦਿਓ, ਸਿੱਖਾਂ ਦੇ ਗੁਰਦੁਆਰਿਆਂ ਦਾ ਅਸੀਂ ਪਹਿਲਾਂ ਹੀ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਉਹ ਹਜ਼ੂਰ ਸਾਹਿਬ ਔਰ ਪਟਨਾ ਸਾਹਿਬ ਤੇ ਜੰਮੂ ਕਸ਼ਮੀਰ ਦਿੱਲੀ ਕਮੇਟੀ ਤੇ ਕੰਟਰੋਲ ਕੀਤਾ ਹੀ ਹੋਇਆ। ਉਹ ਆਲਰੇਡੀ ਉਹ ਤੁਹਾਨੂੰ ਉਹਨਾਂ ਨੇ ਉਹ ਜਿਹੜਾ ਕੀ ਹੈ ਇੱਕ ਲਾਅ ਟੈਕਸ ਵਾਲਾ ਉਹਦੇ ਵੀ ਜ਼ਦ 'ਚ ਲਿਆਂਦਾ ਹੋਇਆ ਕਿ ਜੀ ਤੁਹਾਡੇ ਗੁਰਦੁਆਰੇ ਭਾਵੇਂ ਲੰਗਰ ਹੀ ਛਕਾਉਂਦੇ ਨੇ, ਉਹ ਤੁਸੀਂ ਟੈਕਸ ਦਿਓ, ਉਹਦੇ 'ਚੋਂ ਤੁਹਾਨੂੰ ਫਿਰ ਵਾਪਸ ਜਿਹੜਾ ਦੇ ਦੇਣਗੇ ਨੌਨ ਪ੍ਰੋਫਿਟ ਦੇ ਥੱਲੇ। ਸੋ ਜੇ ਅਸੀਂ ਇਹ ਕਹਿਣਾ ਹੋਏ ਕਿ ਇਸ ਵੇਲੇ ਆਲਰੇਡੀ ਥਰੂ ਲੈਜਿਸਲੇਚਰ, ਔਰ ਜਦੋਂ ਅਸੀਂ ਆਈਨੀ ਗੁੰਡਾਗਰਦੀ ਕਹਿੰਦੇ ਹਾਂ, ਇਹ ਆਈਨੀ ਜੋ ਆਈਨੀ ਗੁੰਡਾਗਰਦੀ ਆਰਟੀਕਲ 370 ਖਤਮ ਕਰਨ ਲਈ ਕੀਤੀ, ਉਹੀ ਆਈਨੀ ਗੁੰਡਾਗਰਦੀ ਅੱਜ ਕੱਲ੍ਹ ਧੜਾ ਧੜ ਬਿੱਲ ਪਾਸ ਕਰਵਾ ਕੇ ਬਿੱਲ ਤੋਂ ਲਾ ਤੱਕ ਪਹੁੰਚਾ ਦਿੰਦੇ ਨੇ। ਮੁੜ ਕੇ ਜਦੋਂ ਵੀ ਹੋਏਗਾ ਅਦਾਲਤਾਂ ਨੇ ਕੀ ਕਰਨਾ, ਉਹਨੂੰ ਕਹਿਣਾ ਜੀ ਕਾਨੂੰਨ ਤਾਂ ਇਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵੰਗਾਰ ਅਤੇ ਆਜ਼ਾਦੀ ਰੈਲੀ ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਸਮੇਤ ਭਾਰਤੀ ਹਕੂਮਤ ਵੱਲੋਂ ਨਿਸ਼ਾਨਾ ਬਣਾਏ ਗਏ ਸਿੱਖ ਆਗੂਆਂ ਦੀ ਯਾਦ ਵਿੱਚ 13 ਅਗਸਤ 2023 ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ 2 ਵਜੇ ਕਾਰ ਰੈਲੀ ਕੱਢੀ ਜਾਵੇਗੀ। ਆਪ ਸਭ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ।
ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦਾ ਸਿਕਿਉਰਿਟੀ ਮਿਨਿਸਟਰ ਅੱਜ ਕੱਲ੍ਹ ਭਾਰਤ ਦੇ 3 ਰੋਜ਼ਾ ਦੌਰੇ ਤੇ ਆਇਆ ਹੋਇਆ ਹੈ ਔਰ ਨਵੀਂ ਦਿੱਲੀ ਵਿੱਚ ਉਸਨੇ ਭਾਰਤੀ ਵਿਦੇਸ਼ ਮੰਤਰੀ ਅਤੇ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਨੂੰ ਮਿਲਣ ਤੋਂ ਬਾਅਦ ਕਿਹਾ ਹੈ ਕਿ ਯੂਕੇ ਬਜਟ ਵਿੱਚ 95,000 ਪਾਉਂਡ ਦਾ ਜਿਹੜਾ ਫੰਡ ਹੈ ਉਹ ਰੱਖ ਰਹੇ ਹਨ ਤਾਂ ਕਿ ਖਾਲਿਸਤਾਨ ਪੱਖੀ ਅੱਤਵਾਦ ਨੂੰ ਨੱਥ ਪਾਈ ਜਾ ਸਕੇ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਯੂਕੇ ਸਰਕਾਰ ਭਾਰਤ ਦੀਆਂ ਉਂਗਲਾਂ ਤੇ ਨੱਚ ਰਹੀ ਹੈ ਔਰ ਯੂਕੇ ਸਮੇਤ ਹੋਰ ਮੁਲਕਾਂ ਵਿਚਲੇ ਜਿਹੜੇ ਡਿਪਲੋਮੈਟਿਕ ਪੋਸਚਰ ਦੇ ਜਿਹੜੇ ਮਾਇਨੇ ਕੀ ਹਨ, ਇਸ ਸੰਬੰਧੀ ਸਾਨੂੰ ਯੂਕੇ ਤੋਂ ਸਾਡੇ ਬਹੁਤ ਹੀ ਸੂਝਵਾਨ ਜਿਹੜੇ ਵਿਊਅਰ ਨੇ ਸੁਵਿੰਦਰ ਸਿੰਘ ਥਾਂਦੀ ਜੀ ਨੇ ਸਾਨੂੰ ਲਿਖਤ ਭੇਜੀ ਆ, ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਯੂਕੇ ਦਾ ਸਿਕਿਉਰਿਟੀ ਮਿਨਿਸਟਰ ਮਿਸਟਰ ਟੌਮ ਡੂਗੈਂਡਤ ਜਿਹੜਾ ਉਹ 3 ਰੋਜ਼ਾ ਭਾਰਤ ਦੇ ਦੌਰੇ ਤੇ ਹੈ ਜੀ। ਆਲਰੇਡੀ ਅਸੀਂ ਬ੍ਰਿਟਨ ਦਾ ਟਰੈਕ ਰੈਕੋਰਡ ਜਿਹੜਾ ਉਹ ਦੇਖਦੇ ਹਾਂ ਕਿ ਕਿਵੇਂ ਭਾਰਤ ਦੇ ਲਈ ਉਹ ਕਿਸ ਹੱਦ ਤੱਕ ਜਾਂਦੇ ਨੇ। ਹਾਲਾਂ ਉਹਨਾਂ ਦੇ ਵਪਾਰਕ ਇੰਟਰਸਟ ਜੁੜੇ ਹੋਏ ਨੇ। ਹੁਣ ਦੇ ਕੰਟੈਕਸਟ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਜਿਸ ਅੰਦਾਜ਼ ਦੇ ਵਿੱਚ ਮਰਡਰ ਹੋਇਆ ਕੈਮੀਕਲ ਵੈਪਨ ਰਾਹੀਂ, ਜਿਵੇਂ ਯੂਕੇ ਨੇ ਵੀਜ਼ਾ ਡਿਨਾਈ ਕੀਤਾ ਉਹਨਾਂ ਦੀ ਮਦਰ ਨੂੰ ਔਰ ਸਿਸਟਰ ਨੂੰ, ਇੰਡੀਆ ਨੇ ਡੈਡ ਬੋਡੀ ਲੈਣ ਤੋਂ ਨਾ ਕੀਤੀ ਕਿ ਭਾਰਤੀ ਸਿਟੀਜ਼ਨ ਨਹੀਂ ਨੇ, ਇਹਨਾਂ ਹਾਲਾਤਾਂ ਦੇ ਵਿੱਚ ਕਿੰਨਾ ਦਬਾਅ ਭਾਰਤ ਨੇ ਬਣਾਇਆ ਹੋਇਆ ਹੈ। ਉਹਨਾਂ ਦੀ NIA ਟੀਮ ਉਹਨੂੰ ਉੱਥੇ ਲਿਆ ਕੇ ਕਿਵੇਂ ਉਹਨਾਂ ਦੀਆਂ ਜੋ ਉਹਨਾਂ ਦਾ ਆਪਣੇ ਰੈਕੋਰਡ ਦੀਆਂ ਤਸਵੀਰਾਂ ਦਿਖਾ ਕੇ ਫਿਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਭਾਰਤੀ ਕੁੱਤਿਆਂ ਦੇ ਸਾਹਮਣੇ ਸੁੱਟਿਆ। NIA ਨੇ 31 ਥਾਵਾਂ ਤੇ ਪੰਜਾਬ ਹਰਿਆਣੇ 'ਚ ਰੀਡ ਕਰਕੇ ਉਹਨਾਂ ਨੂੰ ਹਰਾਸ ਕੀਤਾ ਔਰ ਹੁਣ ਇਹ ਜਿਹੜਾ ਸਿਕਿਉਰਿਟੀ ਮਿਨਿਸਟਰ ਟੌਮ ਡੂਗੈਂਟ ਜਿਹੜਾ ਦਿੱਲੀ 'ਚ ਹੈ, ਇਸ ਨੇ ਜਿਹੜੀ ਗੱਲ ਕਹੀ, ਉਹ ਨਜ਼ਰ ਆ ਰਿਹਾ ਕਿ ਬਈ ਇਵੇਂ ਲੱਗਦਾ ਵੀ ਜਿਵੇਂ ਯੂਕੇ ਭਾਰਤ ਦਾ ਇੱਕ ਸੂਬਾ ਬਣ ਗਿਆ ਹੋਵੇ। ਔਰ ਮੈਂ ਹੈਡਲਾਈਨਸ ਹੀ ਪੜ੍ਹਾਂਗਾ, ਯੂਕੇ ਅਨਾਉਂਸਿਸ ਨਿਊ ਫੰਡਿੰਗ ਟੂ ਡੀਲ ਵਿਦ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਜ਼ਮ। ਹੁਣ ਇਹਦੇ 'ਚ ਦਹਿਸ਼ਤਗਰਦੀ ਦੀ ਗੱਲ ਨਹੀਂ ਹੈ, ਐਕਸਟ੍ਰੀਮਿਜ਼ਮ ਵਿਚਾਰਾਂ ਦੇ ਵਿੱਚ ਹੀ ਕਿਸੇ ਨੂੰ ਰੈਡੀਕਲ ਕਹਿ ਦਿਓ, ਐਕਸਟ੍ਰੀਮਿਸਟ ਕਹਿ ਦਿਓ, ਕਿ ਇਹ ਫੰਡ ਈਵਨ ਜਿਹੜੇ ਪੀਸਫੁਲ ਤਰੀਕੇ ਨਾਲ ਵੀ ਖਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਦਬਾਉਣ ਲਈ ਹੈ। ਔਰ announcement comes amid growing concern in India over increasing activities of pro-Khalistani elements in UK। ਕਿ ਇਹ ਇੰਡੀਆ ਨੂੰ ਖੁਸ਼ ਕਰਨ ਲਈ ਹੈ ਜਿਨ੍ਹਾਂ ਦਾ ਇਹ ਜਿਹੜਾ ਉਹ ਦਾਅਵਾ ਹੈ ਜਾਂ ਜਿਹੜੇ ਪ੍ਰਚਾਰ ਕਰ ਰਹੇ ਨੇ ਜੀ ਕਿ ਉੱਥੇ ਐਕਟੀਵਿਟੀ ਵੱਧ ਗਈ ਹੈ ਖਾਲਿਸਤਾਨ ਦੀ। ਔਰ ਇਸ ਦੀ ਡਿਟੇਲ 'ਚ ਉਹ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਡਿਊਰਿੰਗ ਏ ਮੀਟਿੰਗ ਵਿਦ ਐਕਸਟਰਨਲ ਅਫੇਅਰਸ ਮਿਨਿਸਟਰ S. Jaishankar in New Delhi, Minister Tugendhat announced new funding to enhance the UK's capability to tackle pro-Khalistan extremism. It said 95,000 pound investment, jehda 1 crore banada hai, will enhance the government's understanding of the threat posed by pro-Khalistan extremism, complementing the joint work already underway between UK and India through Joint Extremism Task Force. ਆਲਰੇਡੀ ਇਹਨਾਂ ਨੇ ਜੁਆਇੰਟ ਟਾਸਕ ਫੋਰਸ ਬਣਾਈ ਹੋਈ ਹੈ ਕਿ NIA ਨੂੰ ਹੀ ਉੱਥੇ ਐਕਸੈਸ ਦਿੱਤੀ ਹੈ ਤੇ ਉਹ ਤਾਂ ਕੈਨੇਡਾ ਨੇ ਕਿਹਾ ਨੋ NIA, ਇਹਨਾਂ ਨੇ ਇਹ ਵੀ ਕੀਤਾ। ਹੁਣ ਉੱਥੇ ਜਾ ਕੇ ਕਹਿ ਰਿਹਾ ਅਸੀਂ 95,000 ਪਾਉਂਡ ਜਿਹੜਾ ਹੈ ਉਹ ਰੱਖਿਆ ਇਸੇ ਕੰਮ ਲਈ ਕਿ ਜੀ ਇਹ ਜਿਹੜਾ ਉਹਦੇ ਲਈ ਟਰਮ ਪ੍ਰੋ ਖਾਲਿਸਤਾਨੀ ਐਕਸਟ੍ਰੀਮਿਜ਼ਮ ਨੂੰ ਡੀਲ ਕਰਨ ਲਈ। ਫਿਰ ਇੰਡੀਆ ਕੀ ਕਹਿੰਦਾ? ਇੰਡੀਆ ਕਹਿੰਦਾ ਜੀ ਇਹ ਤਾਂ ਹੈ। ਹੁਣ ਇਹ ਦੂਸਰੀ ਹੈਡਲਾਈਨ ਹੈ ਇਹਦੇ ਵਿਜ਼ਿਟ ਦੇ ਦੌਰਾਨ, as India seeks deportation, UK minister discusses threat posed by pro-Khalistan extremism, acting jointly on countering threats including pro-Khalistan extremism and migration, British envoy। ਹੁਣ ਉਹ ਬ੍ਰਿਟਿਸ਼ ਮਿਨਿਸਟਰ ਕਹਿ ਰਿਹਾ ਕਿ ਜੀ ਅਸੀਂ ਜੁਆਇੰਟ ਟਾਸਕ ਫੋਰਸ ਬਣਾਈ ਹੈ ਐਕਸਟ੍ਰੀਮਿਜ਼ਮ ਲਈ ਵੀ, ਖਾਲਿਸਤਾਨ ਦੇ ਮਾਈਗ੍ਰੇਸ਼ਨ ਲਈ ਵੀ। ਔਰ ਇੰਡੀਆ ਕਹਿ ਰਿਹਾ ਕਿ ਵੀ ਜਿਹੜੇ ਉੱਥੇ ਐਕਟਿਵ ਨੇ
ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਇੰਡੀਆ ਭੇਜੋ। ਦੇਖੋ ਹੁਣ ਇਹ ਇਸ ਹੱਦ ਤੱਕ ਲਿਖ ਚੁੱਕੇ ਨੇ। ਔਰ ਮੈਂ ਹਾਲਾ ਲਿਖ ਤੋਂ ਬਹੁਤ ਲੰਬੀ ਹੈ ਔਰ ਮੇਰਾ ਥੋੜਾ ਜਿਹਾ ਗਲਾ ਵੀ ਅੱਜ ਸਾਥ ਨਹੀਂ ਦੇ ਰਿਹਾ, ਮੈਂ ਸਾਰੀ ਤਾਂ ਨਹੀਂ ਸ਼ੇਅਰ ਕਰ ਸਕਾਂਗਾ। ਸਵਿੰਦਰ ਸਿੰਘ ਥਾਂਦੀ ਹੋਰਾਂ ਨੇ ਜੋ ਕੁਝ ਡਿਪਲੋਮੈਟਿਕਲੀ ਇਸ ਪੀਰੀਅਡ ਦੇ ਵਿੱਚ ਜਿਹੜੀ ਪੋਸਟਿੰਗ ਉਹਨਾਂ ਨੇ ਆਪਣੀ ਲਿਖਤ ਦਾ ਸਬਜੈਕਟ ਵੀ ਇਹੀ ਦਿੱਤਾ ਹੈ, ਅੰਡਰਸਟੈਂਡਿੰਗ ਡਿਪਲੋਮੈਟਿਕ ਪੋਸਚਰਿੰਗ over assassination of ਭਾਈ ਅਵਤਾਰ ਸਿੰਘ ਖੰਡਾ and its ramifications। ਕਿ ਜਿਵੇਂ ਇੰਡੀਅਨ ਸਟੇਟ ਨੇ UK ਚ ਆ ਕੇ ਭਾਈ ਅਵਤਾਰ ਸਿੰਘ ਖੰਡੇ ਦਾ ਮਰਡਰ ਕੀਤਾ, ਇਹਦੀਆਂ ਕੀ ਰੈਮੀਫਿਕੇਸ਼ਨਸ ਹੋਈਆਂ, ਕਿਵੇਂ ਅਸਰਅੰਦਾਜ਼ ਹੋਇਆ ਬਾਕੀ ਘਟਨਾਵਾਂ ਤੇ, ਔਰ ਉਹਦੇ ਥੱਲੇ ਰਸ਼ੀਆ, ਚਾਈਨਾ, ਈਰਾਨ, ਇਹਨਾਂ ਸਾਰਿਆਂ ਦੀ ਕੀ ਪੋਸਟਿੰਗ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਜਿਹੜੀ ਆ ਉਹ ਟਾਈਮ ਲਾਈਨ ਦਿੱਤੀ ਹੈ, ਜਿਹੜੀ ਮੈਂ ਸਾਰੀ ਨਹੀਂ ਡਿਸਕਸ ਕਰ ਸਕਦਾ। ਪਰ ਉਹਨਾਂ ਨੇ ਜਿਹੜੀ 5 ਜੂਨ ਤੋਂ ਸ਼ੁਰੂ ਕਰਕੇ ਕਿ ਵੀ ਪਹਿਲਾ ਜਿਹੜਾ 5 ਜੂਨ ਨੂੰ ਇਸੇ ਸਾਲ ਦੇ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਰਡੀ ਥਾਮਸ ਨੇ ਕਿਹਾ ਸੀ ਕਿ ਇੰਡੀਆ ਜਿਹੜਾ ਉਹ ਇੰਟਰਫੀਅਰ ਕਰ ਰਿਹਾ ਹੈ ਜਿਹੜਾ ਕੈਨੇਡਾ ਦੇ ਮਾਮਲੇ 'ਚ। ਸੋ ਇਹ ਪਹਿਲੀ ਐਡਮਿਸ਼ਨ ਸੀ ਕੈਨੇਡਾ 'ਚ ਇਸ ਲੈਵਲ ਦੇ ਆਫੀਸ਼ੀਅਲ ਦੀ। 15 ਤਰੀਕ ਨੂੰ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਹੈ ਉਹ UK ਦੇ ਵਿੱਚ ਉਹਨਾਂ ਦਾ ਅੰਤ ਹੋ ਜਾਂਦਾ ਹੈ। ਔਰ ਇੰਡੀਅਨ ਸਟੇਟ ਮੀਡੀਆ, ਸੋਸ਼ਲ ਮੀਡੀਆ ਇਹਨੂੰ ਕਲੇਮ ਕਰਦਾ ਹੈ ਕਿ ਅਸੀਂ ਬਦਲਾ ਲੈ ਲਿਆ, ਇਹ ਰਾ ਆਪਰੇਸ਼ਨ ਹੈ ਔਰ ਇਹ ਜਿਹੜਾ ਅਵਤਾਰ ਸਿੰਘ ਖੰਡਾ ਹੈ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਹੈੱਡ ਸੀ ਔਰ ਅਸੀਂ ਕੰਮ ਮੁਕਾ ਦਿੱਤਾ। ਹੁਣ ਇਹ ਜਿਹੜੀ ਕੈਨੇਡਾ 'ਚ ਇੰਟਰਫੀਅਰੈਂਸ ਦੀ ਗੱਲ ਸਿਕਿਉਰਿਟੀ ਐਡਵਾਈਜ਼ਰ ਬੀਬੀ ਕਹਿੰਦੀ ਹੈ, ਉਸ ਤੋਂ 10 ਦਿਨ ਬਾਅਦ 5 ਜੂਨ ਨੂੰ ਉਹ ਇਹ ਕੈਨੇਡਾ 'ਚ ਕਹਿੰਦੀ ਹੈ 15 ਜੂਨ ਨੂੰ ਜਿਹੜਾ ਅਵਤਾਰ ਸਿੰਘ ਖੰਡੇ ਦਾ ਜਿਹੜਾ ਉਹ ਐਂਡ ਹੋ ਜਾਂਦਾ ਹੈ ਔਰ ਇੰਡੀਆ ਉਹਨੂੰ ਸੈਲੀਬ੍ਰੇਟ ਕਰਦਾ। 21 ਤਰੀਕ ਨੂੰ 18 ਤਰੀਕ ਨੂੰ ਆਲਮੋਸਟ 3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਜਾਂਦਾ ਹੈ ਗੁਰਦੁਆਰੇ ਦੇ ਬਾਹਰ। ਹੁਣ ਤੁਸੀਂ ਉਹ ਟਾਈਮ ਲਾਈਨ ਜਿਵੇਂ ਇਹਨਾਂ ਨੇ ਥਾਂਦੀ ਸਾਹਿਬ ਨੇ ਕੱਢੀ ਹੈ, ਉਹਨਾਂ ਨੇ ਕਿਹਾ ਜੀ 21-22 ਤਰੀਕ ਨੂੰ ਮੋਦੀ ਅਮਰੀਕਾ 'ਚ ਆ ਜਾਂਦਾ ਹੈ ਔਰ ਅਸੀਂ ਇਹ ਦੇਖਦੇ ਹਾਂ ਕਿ ਤਿੰਨਾਂ ਹੀ ਪੰਜਵੜ ਵੀ ਔਰ ਖੰਡਾ ਵੀ ਔਰ ਨਿੱਜਰ ਦੇ ਮਰਡਰ ਨੂੰ ਵੀ ਸੈਲੀਬ੍ਰੇਟ ਕੀਤਾ ਹੈ। ਉਹਨਾਂ ਦੇ ਨਾਨ ਸਟੇਟ ਐਕਟਰ ਨੇ, ਸੋ ਕਾਲਡ ਯੂਟਿਊਬਰਸ, ਉਹ ਮੇਜਰ ਗੋਬਰ ਆਰੀਆ ਹੋਏ ਜਾਂ ਦੂਜੇ ਸਾਰੇ ਉਸ ਨਸਲ ਦੇ ਲੋਕ ਹੋਣ। 21 ਤੋਂ 24 ਤੱਕ ਮੋਦੀ USA 'ਚ ਹੈ। 29 ਜੂਨ ਨੂੰ ਇਜ਼ਰਾਈਲਸ ਮੋਸਾਦ ਨੈਬਸ ਸਾਈਪਰਸ ਟੈਰਰ ਪਲਾਟ ਅਸੈਸਨ ਇਨ ਈਰਾਨ। ਮੋਸਾਦ ਨੇ ਕਲੇਮ ਕੀਤਾ ਕਿ ਜੀ ਇਹ ਜਿਹੜਾ ਉਹਨਾਂ ਨੇ ਸਾਡਾ ਮਾਰਨਾ ਸੀ ਬੰਦਾ, ਅਸੀਂ ਜਿਹੜਾ ਉਹ ਫੜ ਲਿਆ। 3 ਜੁਲਾਈ ਨੂੰ ਯਾਨੀ ਇਸ ਤੋਂ ਆਲਮੋਸਟ 4 ਦਿਨ ਬਾਅਦ ਜੈ ਸ਼ੰਕਰ ਜਿਹੜਾ ਹੈ ਉਹ SCO ਦੀ ਮੀਟਿੰਗ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਖਾਲਿਸਤਾਨ ਨੂੰ ਸਲੈਮ ਕਰਦਾ ਹੈ, ਖਾਲਿਸਤਾਨ ਦੇ ਅਗੇਂਸਟ ਲਾਈਨ ਲੈਂਦਾ ਹੈ। ਔਰ ਇਸੇ ਹੀ ਦਿਨ ਈਰਾਨ ਜਿਹੜਾ ਹੈ ਉਹ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਮੈਂਬਰ ਬਣਦਾ ਹੈ। ਫਿਰ 4 ਜੁਲਾਈ ਨੂੰ US UK ਕੰਡੈਮ ਹਾਂਗਕਾਂਗ ਬਾਉਂਟੀਜ਼ ਫॉर ਐਗਜ਼ਾਈਲਡ ਪੋਲੀਟੀਕਲ ਡਿਸੀਡੈਂਟਸ ਇਨ ਚਾਈਨਾ। ਹੁਣ ਜਿਹੜੀਆਂ ਰੈਮੀਫਿਕੇਸ਼ਨਸ ਨੇ ਕਿ ਜਿਉਂ ਹੀ ਅਵਤਾਰ ਸਿੰਘ ਖੰਡੇ ਦਾ ਇਹਨਾਂ ਦੀਆਂ ਏਜੰਸੀਆਂ ਮਰਡਰ ਕਰਦੀਆਂ ਨੇ, ਚਾਈਨਾ ਡਿਕਲੇਅਰ ਕਰ ਦਿੰਦਾ ਹੈ ਕਿ ਵੀ ਜਿਹੜੇ ਹਾਂਗਕਾਂਗ ਦੇ ਭਗੌੜੇ ਨੇ UK 'ਚ ਲੁਕੇ ਹੋਏ ਨੇ ਉਹਨਾਂ ਦੇ ਇਨਾਮ ਰੱਖ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਵੀ ਕਿਉਂ ਇਹ ਰੈਮੀਫਿਕੇਸ਼ਨ ਹੈ ਕਿਉਂਕਿ ਇੰਡੀਅਨ ਏਜੰਸੀਆਂ ਨੇ ਜਿਵੇਂ ਖੁੱਲ੍ਹ ਕੇ ਉੱਥੇ ਐਕਟ ਕੀਤਾ ਹੈ ਅਵਤਾਰ ਸਿੰਘ ਖੰਡੇ ਦੇ ਔਰ ਇਧਰ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ, ਚਾਈਨਾ ਨੂੰ ਵੀ ਮੌਕਾ ਮਿਲ ਗਿਆ। ਇਹ ਉਹਦੀ ਡਿਪਲੋਮੈਟਿਕ ਜਿਹੜੀ ਹੈ ਉਹ ਰੈਮੀਫਿਕੇਸ਼ਨ ਹੈ ਕਿ ਵੀ ਕੀ ਹੋਈ। ਔਰ US UK ਜਿਹੜਾ ਉਹ ਕੰਡੈਮ ਕਰਦਾ ਹੈ ਚਾਈਨਾ ਦੀ ਇਸ ਲਾਈਨ ਨੂੰ। ਫਿਰ ਜਿਹੜਾ 4 ਜੁਲਾਈ ਨੂੰ ਇੰਡੀਅਨ ਮੀਡੀਆ ਬਿਲਡਸ ਏ ਨੈਰੇਟਿਵ ਅਰਾਊਂਡ ਅਰਸਨ ਅਟੈਕ ਐਟ ਇੰਡੀਅਨ ਕੌਂਸੂਲੇਟਸ ਇਨ ਸੈਨ ਫਰਾਂਸਿਸਕੋ USA। ਉਹ ਸਾਰੀ ਕਹਾਣੀ ਨੂੰ ਬਣਾਉਂਦੇ ਨੇ। ਫਿਰ ਇੱਕ ਦਿਨ ਬਾਅਦ ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਡੈਥ ਦੀ ਫੇਕ ਨਿਊਜ਼ ਸੋਸ਼ਲ ਮੀਡੀਆ ਦੇ ਉੱਤੇ ਲਿਆਂਦੀ ਜਾਂਦੀ ਹੈ। 12-13 ਨੂੰ ਜਿਹੜਾ ਇਰਾਨੀਅਨ ਪ੍ਰੈਜ਼ੀਡੈਂਟ ਜਿਹੜੇ ਅੱਗੇ ਨਹੀਂ ਸੀ ਗਏ, ਹੁਣ ਹਾਲਾਤ ਕਿਉਂਕਿ ਨਾਈਜਰ ਦੇ ਉਹ ਸਾਰੇ ਤੋਂ ਬਾਅਦ ਵੀ ਬਦਲੇ, ਫਰਾਂਸ ਉੱਥੋਂ ਬਾਹਰ ਹੋਇਆ, ਉਹ ਕੀਨੀਆ, ਯੁਗਾਂਡਾ, ਜ਼ਿਆਂਬਵੇ ਜਿਹੜੇ ਨੇ ਉਹ ਐਂਟੀ ਵੈਸਟ ਸੈਂਟੀਮੈਂਟ ਜਿੱਥੇ ਉਹਦਾ ਦੌਰਾ ਕਰਦੇ ਨੇ ਈਰਾਨ। 15 ਜੁਲਾਈ ਨੂੰ ਜੈ ਸ਼ੰਕਰ ਟੇਕਸ ਅਪ ਇਸ਼ੂ ਆਫ ਖਾਲਿਸਤਾਨ ਵਿਦ ਹਿਸ ਕੈਨੇਡੀਅਨ ਕਾਊਂਟਰ ਪਾਰਟ ਮੈਲੇਨ ਜੋਲੀ ਐਟ ਏਸ਼ੀਆਨ ਇਨ ਜਕਾਰਤਾ ਇੰਡੋਨੇਸ਼ੀਆ। ਹੁਣ ਇੱਕ SCO ਹੈ ਸ਼ੰਘਾਈ
कोऑपरेशन ऑर्गेनाइजेशन, दूसरी एशियान है ASEAN, और जयशंकर ने दोनों फोरम्स के उत्ते ही खालिस्तान के खिलाफ बोलिया। हुणे इंटरनेशनल पोस्टरिंग किवें बनती है या बदलती है। जी फिर उन्होंने कहा भी 21 जुलाई ਨੂੰ US कांग्रेसमैन ट्रेंट फ्रैंक्स खुल के बयान दिंदा है ਜਿਹੜਾ ਵਾਰਨਸ ਇੰਡੀਆ ਓਵਰ ਕਿਲਿੰਗਸ ਆਫ ਪੋਲੀਟੀਕਲ ਐਂਡ ਰਿਲੀਜੀਅਸ ਡਿਸੀਡੈਂਟਸ ਔਨ ਕਿ ਜੇ ਤੁਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਕੋਈ ਇਸ ਕਿਸਮ ਦੀ ਕਰਤੂਤ ਕੀਤੀ ਤਾਂ ਫਿਰ ਅਸੀਂ ਤੁਹਾਡਾ ਜਿਹੜਾ ਉਹ ਨੱਕ ਰਗੜਾਂਗੇ ਫੜ ਕੇ ਔਰ ਤੁਹਾਨੂੰ ਉਹਦੇ ਲਈ ਜਵਾਬਦੇਹ ਬਣਾਵਾਂਗੇ। ਫਿਰ ਉਹਨਾਂ ਨੇ ਨਾਈਜਰ ਦੇ ਵਿੱਚ ਕੂ ਹੁੰਦਾ ਹੈ ਔਰ ਇਹ 28 ਤਰੀਕ ਨੂੰ 28 ਜੁਲਾਈ ਨੂੰ ਇੰਡੀਅਨ ਸਟੇਟ ਡਿਕਲੇਅਰ ਕਰ ਦਿੰਦੇ ਕਿ ਅਵਤਾਰ ਸਿੰਘ ਖੰਡਾ ਤਾਂ ਭਾਰਤ ਦਾ ਸ਼ਹਿਰੀ ਨਹੀਂ ਹੈ। ਉਸ ਤੋਂ 2 ਦਿਨ ਬਾਅਦ ਜਿਹੜਾ UK ਵੀ ਉਹਦੀ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੰਦੇ ਨੇ ਔਰ ਇਹ ਜਿਹੜਾ ਫਿਰ UK ਹੋਮ ਸੈਕਟਰੀ ਇਸ਼ੂ ਸਟੇਟਮੈਂਟ ਇਹ ਸਾਰਾ ਕਿਉਂਕਿ ਕਾਫੀ ਆਮ ਸ਼ਾਇਦ ਰੀਡਰਸ ਲਈ ਕਾਫੀ ਇਹ ਕੰਪਲੈਕਸ ਹੋਏ ਲੇਕਿਨ ਮੈਂ ਕਿਉਂਕਿ ਉਹ ਬੜੀ ਮਿਹਨਤ ਦੇ ਨਾਲ ਉਹਨਾਂ ਨੇ ਔਰ ਮੇਰੇ ਲਈ ਤਾਂ ਬਹੁਤ ਯੂਜ਼ਫੁਲ ਹੈ ਜਿਹੜੀ ਜਿਵੇਂ ਵੀ ਉਹਨਾਂ ਨੇ ਕੇਸ ਬਿਲਡ ਕੀਤਾ। ਹੁਣ ਇਸ ਸਾਰੇ ਤੋਂ ਇਹ ਟਾਈਮਲਾਈਨ ਦੇ ਕੇ ਉਹਨਾਂ ਨੇ ਕਿਹਾ ਪੁਆਇੰਟਸ ਟੂ ਕੰਸੀਡਰ Pai Khanda's death. It's vital to understand that Pai Avtar Singh Khanda was a victim of political assassination by Indian state. ਇਹਦੇ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦਾ ਸਿਆਸੀ ਕਤਲ ਸੀ ਇੰਡੀਅਨ ਸਟੇਟ ਵੱਲੋਂ। All resources available were deployed by the Indian state and UK government to downplay the killing and diffuse the crisis. ਨਾ ਇੰਡੀਆ ਨੇ ਨਾ UK ਨੇ ਅਦਰਵਾਈਜ਼ ਇੱਕ ਜਿਹੜਾ ਉਹਨਾਂ ਦੀ ਮਦਰ ਔਰ ਸਿਸਟਰ ਨੂੰ ਵੀਜ਼ਾ ਡਿਨਾਈ ਕਰਦਾ ਦੂਜਾ ਉਹਦੀ ਸਿਟੀਜ਼ਨ ਹੋਣ ਨੂੰ ਹੀ ਡਿਨਾਈ ਕਰ ਦਿੰਦਾ ਹੈ ਡੈਡ ਬੋਡੀ ਲੈਣ ਤੋਂ ਇਹਨੂੰ ਡਾਊਨ ਪਲੇ ਕੀਤਾ ਜਾਂਦਾ। ਫਿਰ ਦੇ ਹੈਵ ਬੀਨ ਸਕਸੈਸਫੁਲ ਟੂ ਸਮ ਐਕਸਟੈਂਟ। ਉਹਨਾਂ ਨੇ ਕਿਹਾ ਜੀ ਸਿੱਖਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਮੰਨਣ ਲੱਗ ਗਿਆ ਸੀ ਕਿ ਸ਼ਾਇਦ ਬਿਮਾਰੀ ਨਾਲ ਕੈਂਸਰ ਬਲੱਡ ਕੈਂਸਰ ਇਹ ਉਹ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਕਿਸੇ ਨੇ ਵੀ ਜਿਹੜਾ ਉਹ ਸਵਾਲ ਨਹੀਂ ਪੁੱਛੇ। ਈਵਨ ਜਿਹੜਾ ਬ੍ਰਿਟਿਸ਼ ਮੀਡੀਆ ਜਦੋਂ ਇੰਨਾ ਹਾਈ ਪ੍ਰੋਫਾਈਲ ਕੇਸ ਹੈ ਸੱਚ ਹਾਈ ਪ੍ਰੋਫਾਈਲ ਜੇ ਉਹਨਾਂ ਨੂੰ ਟੈਰਰਿਸਟਿਕ ਹੈ ਕਿ ਵੀ ਜੇ ਇਹਨੂੰ ਬ੍ਰਿਟਿਸ਼ ਹੋਇਆ ਤਾਂ ਮਾਰਿਆ ਗਿਆ ਜੋ ਇੰਡੀਅਨ ਮੀਡੀਆ ਨੇ ਕਿਹਾ ਹਾਊ ਕਮ none of the national newspapers and news channel in UK not cover such a sensational story ਕਿਉਂ ਨਹੀਂ ਕਵਰ ਕੀਤੀ ਕਿਉਂਕਿ ਇਹ ਇਨ ਕਾਹੂਟਸ ਨੇ ਜਿਵੇਂ ਅਸੀਂ ਕਿਹਾ ਕਿ ਵੀ ਡਾਂਸਿੰਗ ਔਨ ਦਾ ट्यून और वो सबसर्विएंट रोल। ऑन द अदर हैंड भाई निज्जर डेथ वॉज कवर्ड बाई कैनेडियन मीडिया। ਹੁਣ ਉਹੀ ਘਟਨਾ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੈਨੇਡੀਅਨ ਮੀਡੀਆ ਉਹਨੂੰ ਕਵਰ ਕਰਦਾ ਹੈ। ਅਵਤਾਰ ਸਿੰਘ ਖੰਡੇ ਦੇ ਕੇਸ ਦੇ ਉੱਤੇ ਬਿਲਕੁਲ ਮਿੱਟੀ ਪਾਉਣ ਦੀ ਲਾਈਨ ਹੈ। ਫਿਰ ਉਹਨਾਂ ਨੇ ਕਿਹਾ ਕਿ ਵਾਈ ਡਿਡ ਇੰਡੀਆ ਸੋ ਕੁਇਕਲੀ ਐਂਡ ਸੋ ਕਾਵਰਡਲੀ ਵਾਸ਼ ਇਟਸ ਹੈਂਡ ਫਰੋਮ ਭਾਈ ਖੰਡਾ ਸਿਟੀਜ਼ਨਸ਼ਿਪ ਐਂਡ ਹਿਜ਼ ਲਵਡ ਵਨ ਵਰ ਡਿਨਾਈਡ ਵੀਜ਼ਾ ਟੂ UK। ਇਹ ਉਹਨਾਂ ਨੇ ਜਿਹੜਾ ਪੁਆਇੰਟਸ ਟੂ ਕੰਸੀਡਰ ਦੂਜਾ ਰੈਮੀਫਿਕੇਸ਼ਨਸ ਉਹਨਾਂ ਨੇ ਕਿਹਾ ਵੀ ਵਿਦਨ ਡਿਪਲੋਮੈਟਿਕ ਕੁਆਰਟਰਸ ਆਫ ਡਿਫਰੈਂਟ ਕੰਟਰੀਜ਼ ਕੀ ਰੈਮੀਫਿਕੇਸ਼ਨਸ ਹੋਈਆਂ। ਇਜ਼ਰਾਈਲ ਮੋਸਾਦ ਫਾਇਲਸ ਅ ਪਲਾਟ ਵਿਦਨ ਈਰਾਨ ਬਾਈ IR ਉਹਨਾਂ ਦੀ ਰੈਵੋਲੂਸ਼ਨਰੀ ਗਾਰਡ ਨੂੰ IRGC ਕਹਿੰਦੇ ਨੇ ਟਰਾਈਂਗ ਟੂ ਅਸੈਸੀਨੇਟ ਅ ਬਿਜ਼ਨਸਮੈਨ ਇਨ ਨਾਰਥ ਸਾਈਪਰਸ। ਚਾਈਨਾ ਦਾ ਕੀ ਹੈ UK ਦਾ ਕੀ ਹੈ ਇੰਡੀਆ ਦੇ ਮੈਂ ਹਵਾਲੇ ਨਾਲ Jaishankar realizes that his propaganda mouthpiece have actually worsened the crisis because UK's silence has opened all avenues for other countries to target their dissidents abroad. ਹੁਣ ਉਹਨਾਂ ਨੇ ਇੰਡੀਅਨ ਰਾਹ ਨੇ ਰਿਅਲਾਈਜ਼ ਕੀਤਾ ਜੈਸ਼ੰਕਰ ਨੇ ਕਿ ਵੀ ਇਹ ਤਾਂ ਕੰਮ ਪੁੱਠਾ ਪਿਆ ਗਿਆ ਕਿਉਂਕਿ ਜੋ ਅਸੀਂ ਕੰਮ ਕਰਵਾਇਆ ਉਹਦਾ ਬਹਾਨਾ ਲੈ ਕੇ ਚਾਈਨਾ ਨੇ ਵੀ ਔਰ ਬਾਕੀ ਵੀ ਹੁਣ ਟਾਰਗੇਟ ਕਿਲਿੰਗ ਤੇ ਆ ਗਏ ਤੇ ਇਹਨੂੰ ਜਸਟੀਫਾਈ ਕਰਨ ਲਈ ਟੂ ਜਸਟੀਫਾਈ ਦਾ ਕਿਲਿੰਗਸ he slams Khalistan both at SCO and then ASEAN ਕਿ ਦੋਨਾਂ ਥਾਵਾਂ ਤੇ ਉਹ ਕੰਡੈਮ ਕਰਦਾ ਹੈ। Callous Jaishankar under pressure from UK and West tries to diffuse the situation by stressing on security for Indian diplomats in Canada and USA ਕਿ ਆਪ ਉਹ ਐਗਰੈਸਰ ਨੇ ਹਮਲਾਵਰ ਨੇ ਟਾਰਗੇਟ ਕਿਲਿੰਗਸ ਕਰਾ ਰਹੇ ਨੇ ਪਰ ਵਿਕਟਮ ਕਾਰਡ ਖੇਡਣਾ ਸ਼ੁਰੂ ਕਰਤਾ ਹੈ ਕਿ ਸਾਡੇ ਡਿਪਲੋਮੈਟਾਂ ਨੂੰ ਖਤਰਾ ਹੈ ਕੈਨੇਡਾ 'ਚ ਖਤਰਾ ਹੈ ਅਮਰੀਕਾ 'ਚ ਖਤਰਾ ਹੈ UK 'ਚ ਖਤਰਾ ਹੈ ਐਕਸਟਰਾ ਸਿਕਿਉਰਿਟੀ ਔਰ ਇਸੇ ਚੋਂ ਹੀ ਜਿਹੜਾ ਅਰਸਨ ਅਟੈਕ ਸੈਨ ਫਰਾਂਸਿਸਕੋ ਕਰਵਾਇਆ ਗਿਆ ਆਰਕੈਸਟ੍ਰੇਟਡ ਹੈ। ਫਿਰ ਉਹਨਾਂ ਨੇ US ਦਾ ਕਿਹਾ ਵੀ ਟ੍ਰੈਂਟ ਫਰੈਂਕਸ ਨੇ ਕਿਹਾ ਇੰਡੀਆ ਨੇ ਜਿਹੜਾ ਉਹ ਆਪਣਾ ਡਿਪਲੋਮੈਟਿਕ ਪ੍ਰੈਸ਼ਰ ਇਜ਼ ਸੋ ਸਵੀਅਰ ਔਨ ਇੰਡੀਆ ਫਰਮ UK that it decided to declare Pai Khanda was not an Indian citizen. The main reasons ਉਹਨਾਂ ਨੇ ਫਿਰ ਇਹ ਸਾਰੇ ਦੇ ਉੱਤੇ ਦਿੱਤੇ ਨੇ ਮੈਂ ਘੜੀ ਵੱਲ ਵੀ ਦੇਖ ਰਿਹਾ ਔਰ ਇਹ ਸਾਰੇ ਦੇ ਚੱਲਦੇ ਆ। ਫਿਰ ਉਹਨਾਂ ਨੇ ਐਂਡ ਦੇ ਵਿੱਚ ਜਿਹੜਾ ਇਸ ਦਾ ਤੀਸਰਾ ਹੈਡਲਾਈਨ ਹੈ ਉਹਨਾਂ ਦੀ ਜੀਓ ਪੋਲੀਟੀਕਲ ਇੰਪਲੀਕੇਸ਼ਨਸ
ਕਿ ਇਹਦੀਆਂ ਕੀ implications ਨੇ. It is fair to say that foreign interference has soured diplomatic relations between countries over the past few years. Coup in Niger is yet another episode wherein diplomatic relations will be tested even further. Anti-West sentiment has paved way for Russians to take over. Wagner forces have already expressed their interest in taking over the country and restoring order. Why is Niger so significant? ਹੁਣ ਇਹ ਨਾਈਗਰ ਜਿਹੜਾ ਕੂ ਹੋਇਆ, ਫਰਾਂਸ ਨੂੰ ਬਾਹਰ ਕੱਢਿਆ, ਅਫਰੀਕਨ ਕੰਟਰੀਜ਼ ਉੱਥੇ ਡੈਮੋਕ੍ਰੇਸੀ ਰੀਸਟੋਰ ਕਰਨੀਆਂ ਚਾਹੁੰਦੇ ਨੇ, ਰਸ਼ੀਆ ਦਾ ਇੰਟਰਸਟ ਹੈ, ਵੈਗਨਰ ਜਿਹੜੇ ਉਹਨਾਂ ਦੇ ਉਹ ਫ੍ਰੀਲੈਂਸਰ ਜਿਹੜੇ ਨੇ ਉਹ ਜਿਹਨੂੰ ਤੁਸੀਂ ਮਰਸਨਰੀ ਕਹੋ, ਉਹ ਵੀ ਇੰਟਰਸਟ ਦਿਖਾ ਰਹੇ ਨੇ ਕਿ ਵੀ ਰਸ਼ੀਆ ਇੰਟਰਵੀਨ ਕਰੇ. ਵੈਗਨਰ ਗਰੁੱਪ ਨੇ ਕਿਹਾ ਸੀ ਉੱਥੇ ਜਾਣ ਨੂੰ ਤਿਆਰ ਹੈ. ਹੁਣ ਨਾਈਜਰ ਕਿਉਂ ਇੰਪੋਰਟੈਂਟ ਹੈ? ਉਹਨਾਂ ਨੇ ਕਿਹਾ ਜੀ ਇਟਸ ਦਾ 4th largest producer of uranium and is one of the biggest suppliers of uranium to Europe. Where Russia's Wagner's taking over cuts the uranium supply line to Europe through Europe, says it has stocks for 3 years. Iran ਜਿਨ੍ਹਾਂ ਨੇ ਕਿਹਾ ਵੀ ਰਸ਼ੀਆ ਔਰ ਚਾਈਨਾ ਨਾਲ ਕਲੋਜ਼ ਰਿਲੇਸ਼ਨਸ ਨੇ, ਉਹਨਾਂ ਨੂੰ ਰੀਕਿੰਡਲ ਉਹਨਾਂ ਦੀ ਹੋਪ ਹੋਈ ਹੈ ਜਿਹੜੀ ਹੈ ਉਹ ਡਿਪਲੋਮੈਟਿਕ ਔਰ ਟ੍ਰੇਡ ਰਿਲੇਸ਼ਨਸ ਦੀ ਅਫਰੀਕਨ ਕੰਟਰੀਜ਼ ਨਾਲ, ਕੀਨੀਆ, ਯੂਗਾਂਡਾ, this. ਫਿਰ ਉਹਨਾਂ ਨੇ ਕਿਹਾ ਕਿ ਵੀ concluding it is imperative for Sikh nation to understand the aftermaths of these political killings which the Indian state doesn't want any Sikh to look into, ਕਿ ਵੀ ਇਹਦੇ ਉੱਤੇ ਨਜ਼ਰਸਾਨੀ ਕਰੋ. That is one reason consequently over the same period we had narratives built on, ਕਿ ਵੀ ਇਹ ਇੰਨਾ ਕੁ ਰੌਲਾ ਪੈ ਰਿਹਾ ਸੀ ਕਿ ਉਹਨਾਂ ਨੇ ਨੈਰੇਟਿਵ ਬਿਲਡ ਕੀਤਾ. ਮਨੀਪੁਰ ਵਾਇਲੈਂਸ ਇਹ ਸਾਰਾ ਉਸ ਤੋਂ ਬਾਅਦ ਹੀ ਹੁੰਦਾ. ਨਿਊ ਵਾਇਲੈਂਸ ਜੋ ਹਰਿਆਣੇ 'ਚ ਮੁਸਲਮਾਨਾਂ ਦੇ ਖਿਲਾਫ, ਚੇਂਜਸ ਇਨ ਐਡਮਿਨਿਸਟ੍ਰੇਸ਼ਨ ਐਟ ਹਜ਼ੂਰ ਸਾਹਿਬ, ਵੀ ਸਾਡਾ ਧਿਆਨ ਉੱਧਰ ਲੱਗ ਜਾਏ, ਉੱਧਰ ਲੱਗ ਜਾਏ. NIA ਰੇਡਸ 31 ਥਾਵਾਂ ਤੇ ਰੇਡ. ਮੈਨ ਮੇਡ ਫਲੱਡਸ ਇਨ ਨਾਰਥ ਇੰਡੀਆ, ਪੰਜਾਬ ਦੇ ਬਾਰੇ ਵੀ, ਔਰ ਉਹਨਾਂ ਦਾ ਕੰਕਲੂਡਿੰਗ ਪੈਰਾਗ੍ਰਾਫ ਹੈ. All these events have happened over time to cover the killings, justify the killings, reset diplomatic ties and divert the narrative. ਔਰ ਉਹਦੇ ਸਾਰੇ ਜੀ ਕਾਮਯਾਬ ਨੇ. ਉਹਨਾਂ ਨੇ ਨੈਰੇਟਿਵ ਵੀ ਆਪਣਾ ਡਾਈਵਰਟ ਕੀਤਾ. ਮਨੀਪੁਰ ਨੂੰ ਹਜ਼ੂਰ ਸਾਹਿਬ ਕੱਢਤਾ, ਜੋ ਹੁਣ ਪੱਗ ਵਾਲਾ ਲੈ ਆਉਂਦਾ, ਇਹ ਸਾਰੇ ਦੇ ਵਿੱਚ. Once again it can be professed that Indian diplomacy is at its knees and is gradually ebbing away towards disaster. ਫੇਲਰ ਹੋ ਰਹੀ ਹੈ ਉਹਨਾਂ ਦੀ ਕਈ ਥਾਂ ਤੇ, ਡਿਜ਼ਾਸਟਰ ਵੱਲ ਜਾ ਰਹੇ ਨੇ. India's deplorable foreign and domestic policy has once again put the onus in Western diplomatic circles to stand up for righteousness, democracy and live up to its values. ਕਿ ਇਹਨਾਂ ਦੇ ਲਈ ਬਾਹਰ ਰੱਖ ਦਿੱਤੀ ਹੈ ਕਿ ਭਾਈ ਤੁਸੀਂ ਦੱਸੋ ਤੁਹਾਡੀ ਡੈਮੋਕ੍ਰੇਸੀ ਔਰ ਰਾਈਟੀਅਸਨੈਸ ਔਰ ਉਹਦੀਆਂ ਵੈਲਿਊਜ਼ ਕਿੱਥੇ ਨੇ. A lasting message to all the critics of Khalistan movement is that these political killings of soldiers of Khalistan who didn't enjoy any political power have had such serious and significant diplomatic repercussions. Imagine the consequences if the Sikh nation did enjoy its own political clout. ਕਿ ਇਹਦੇ ਬਾਵਜੂਦ ਕਿ ਵਿਚਾਰੇ ਨੇ ਹੱਥੇ ਮਾਰੇ ਨੇ, ਸਿੱਖਾਂ ਦਾ ਕੋਈ ਮੁਲਕ ਨਹੀਂ ਹੈ, ਲੇਕਿਨ ਜੇ ਉਸ ਨੇ ਸਾਰੀਆਂ ਡਿਪਲੋਮੈਟਿਕ ਚੇਂਜਸ, ਨਾਈਜਰ 'ਚ ਕੀ ਹੋ ਰਿਹਾ ਹੈ, ਈਰਾਨ ਨੇ ਕਿਵੇਂ ਰਿਐਕਟ ਕੀਤਾ, ਚਾਈਨਾ ਨੇ ਕਿਵੇਂ ਕੀਤਾ, ਕਿ ਸਿੱਖ ਫੈਕਟਰ ਦੀ ਇੰਪੋਰਟੈਂਸ ਕੀ ਹੈ. ਜੇ ਸਾਡੇ ਕੋਲ ਮੁਲਕ ਹੋਏ ਫਿਰ ਅਸੀਂ ਕਿੰਨੇ ਜਿਹੜੇ ਆ ਉਹ ਫੈਸਲਾ ਕੁਨ ਸਾਡਾ ਸਟੇਚਰ ਹੋਏਗਾ at the international level. Imagine the consequences if the Sikh nation did enjoy its own political clout. Lastly, hopefully, the families of our slain soldiers can find solace in the fact that their assassinations did leave a lasting impact within the diplomatic circles and beyond, as contradicted by Indian state and its mouthpieces. ਉਹਨਾਂ ਨੇ ਕਿਹਾ ਜੀ ਘੱਟੋ ਘੱਟ ਉਹਨਾਂ ਦੇ ਪਰਿਵਾਰਾਂ ਨੂੰ ਇਹ ਜ਼ਰੂਰ ਇਸ ਦੀ ਤਸੱਲੀ ਹੋਏਗੀ ਕਿ ਉਹਨਾਂ ਦੇ ਜਿਹੜੇ ਖਾਲਿਸਤਾਨ ਦੇ ਸਿਪਾਹੀ ਸੀ, ਉਹਨਾਂ ਦੇ ਪਰਿਵਾਰਾਂ ਦੇ, ਉਹਨਾਂ ਨੂੰ ਕਿ ਭਾਈ ਉਹਨਾਂ ਦੀ ਕੁਰਬਾਨੀ ਨੇ ਘੱਟੋ ਘੱਟ ਜਿਹੜਾ ਡਿਪਲੋਮੇਸੀ ਦੇ ਵਿੱਚ ਇੱਕ ਲਾਸਟਿੰਗ ਇੰਪੈਕਟ ਛੱਡਿਆ, ਔਰ ਇਹ ਸਾਰਾ ਹੀ ਜਿਹੜਾ ਭਾਰਤ ਹੈ ਉਸ ਦਾ ਐਕਸਪੋਜ਼ਰ ਵੀ ਹੋਇਆ. ਸੋ ਅਸੀਂ ਵੀਰ ਸਵਿੰਦਰ ਸਿੰਘ ਥਾਂਦੀ ਜੀ ਦਾ ਸ਼ੁਕਰੀਆ ਅਦਾ ਕਰਦੇ ਜੀ. ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸੋ ਹੱਥ ਲੈਣਾ ਬ੍ਰੇਕ. ਵਿਊਅਰਸ ਤੁਸੀਂ ਹੱਥ ਨਾਲ ਇਸ ਲਈ ਬਣੇ ਰਹਿਣਾ. ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ. ਵੰਗਾਰ ਅਤੇ ਆਜ਼ਾਦੀ ਰੈਲੀ
ਯੂਕੇ, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਵਿਊਅਰਸ ਵੈਲਕਮ ਬੈਕ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਅਮਰੀਕਾ ਵਿਚਲੇ ਭਾਰਤੀ ਡਿਪਲੋਮੈਟ ਇੱਥੇ ਕੋਈ ਸਿੱਖਾਂ ਦੇ ਖਿਲਾਫ ਸ਼ਰਾਰਤੀ ਮਾਹੌਲ ਜਿਹੜਾ ਹੈ ਉਹ ਸਿਰਜ ਰਹੇ ਨੇ ਔਰ 15 ਅਗਸਤ ਵਾਲੇ ਦਿਨ ਓਕਲਹੋਮਾ ਸਿਟੀ ਦੇ ਕਿਸੇ ਗੁਰਦੁਆਰੇ ਵਿੱਚ ਤਿਰੰਗਾ ਝੰਡਾ ਲਹਿਰਾਉਣ ਜਾਣ ਦੀ ਜਿਹੜੀ ਖਬਰ ਨੇ ਸਿੱਖ ਹਲਕਿਆਂ ਵਿੱਚ ਕਾਫੀ ਜਿਹੜਾ ਰੋਹ ਪੈਦਾ ਕਰ ਦਿੱਤਾ ਹੈ। ਜੋ ਕੁਝ ਭਾਰਤੀ ਟੂਚਿਆਂ ਵੱਲੋਂ ਕੀਤਾ ਜਾ ਰਿਹਾ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਡਿਪਲੋਮੈਟਾਂ ਨੇ ਜੋ ਕੁਝ ਕੈਨੇਡਾ ਦੇ ਵਿੱਚ ਕੀਤਾ ਹੁਣ ਔਨ ਦਾ ਡਿਫੈਂਸਿਵ ਵੀ ਨੇ ਜੀ ਔਰ ਚੀਕਾਂ ਵੀ ਮਾਰ ਰਹੇ ਨੇ ਕਿ ਜੀ ਦੇਖੋ ਇਹ ਸਾਡੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਹੈ, ਕਿਉਂਕਿ ਜੋ ਕੁਝ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨਾਲ ਕੀਤਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ। ਇਹ ਘਾਰਾ ਕਿਹਦਾ ਹੈ? ਯੂਕੇ ਦੀ ਅਸੀਂ ਗੱਲ ਕਰਕੇ ਹਟੇ ਹਾਂ ਕਿ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਜਿਹੜੀ ਆਪਸੀ ਅੰਡਰਸਟੈਂਡਿੰਗ ਜਿਵੇਂ ਸਟੇਟਾਂ ਹੀ ਹੋਣ ਦੋਨੋਂ ਇੱਕੋ ਹੀ ਮੁਲਕ ਦੀਆਂ ਟ੍ਰੀਟ ਕਰ ਰਹੇ ਨੇ। ਅਮਰੀਕਾ 'ਚ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਵੀ ਚੁਕੰਨੀਆਂ ਨੇ ਔਰ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ US ਸੈਨੇਟ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਆਇਆ ਹੋਇਆ ਹੈ ਔਰ ਹੁਣ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਇਸ ਕਿਸਮ ਦਾ ਹੀ ਐਗਜ਼ੈਕਟ ਬਿੱਲ ਹਾਊਸ ਰੈਜ਼ੋਲੂਸ਼ਨ 3654 ਇਹ ਜਿਹੜਾ US ਹਾਊਸ ਆਫ ਰਿਪਰੈਜ਼ੈਂਟੇਟਿਵਸ ਲੋਅਰ ਹਾਊਸ ਦੇ ਵਿੱਚ ਵੀ ਹੈ ਔਰ ਇਹਨੂੰ ਸਪਾਂਸਰ ਕੀਤਾ ਹੈ ਰਿਪਰੈਜ਼ੈਂਟੇਟਿਵ ਸਮਿਥ ਕ੍ਰਿਸਟੋਫਰ। ਇਹ ਰਿਪਬਲਿਕਨ ਨੇ ਨਿਊ ਜਰਸੀ ਤੋਂ। ਇਹ 24 ਮਈ ਨੂੰ ਇੰਟਰੋਡਿਊਸ ਹੋਇਆ US ਕਾਂਗਰਸ 'ਚ। ਹੁਣ ਇਸ ਦਾ ਕਿਉਂਕਿ ਅਸੀਂ ਆਲਮੋਸਟ ਉਸੇ ਲਾਈਨ ਤੇ ਆ ਜੋ ਸੈਨੇਟ ਦੇ ਵਿੱਚ ਬਿੱਲ ਹੈ ਕਿ ਵੀ ਜਿਹੜੇ ਮੁਲਕ ਇੱਥੇ ਜਿਹੜੇ ਆਜ਼ਾਦੀ ਪਸੰਦ ਨੇ ਜਾਂ ਜੋ ਉਹਨਾਂ ਮੁਲਕਾਂ 'ਚ ਜੋ ਹੋ ਰਿਹਾ ਉਹਨਾਂ ਦੀਆਂ ਵਾਇਲੇਸ਼ਨਸ ਨੂੰ ਹਾਈਲਾਈਟ ਕਰਦੇ ਨੇ, ਉਹਨਾਂ ਦੀ ਹਰਾਸਮੈਂਟ ਕਰਦੇ ਨੇ ਜੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਿੱਛੇ ਤੰਗ ਕਰਦੇ ਨੇ ਔਰ ਇਹ ਸਾਰੇ ਇਸ ਦੀ ਇੱਜ਼ਤ ਚਾਹੁੰਦੇ ਨੇ। ਪਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਿਹੜੇ ਇੱਥੇ ਬੈਠੇ ਰਾਹ ਦੇ ਆਫੀਸ਼ੀਅਲ ਨੇ ਇਹਨਾਂ ਦੇ ਕੌਂਸੂਲੇਟਾਂ ਔਰ ਐਮਬੈਸੀਆਂ 'ਚ ਇਹਨਾਂ ਨੂੰ ਇਹਨਾਂ ਦੇ ਆਕਾ ਜਿਹੜੇ ਨੇ ਉਹ ਚੈਨ ਨਾਲ ਨਹੀਂ ਬਹਿਣ ਦਿੰਦੇ ਕਿ ਅਮਰੀਕਾ 'ਚ ਨਹੀਂ ਤੁਸੀਂ ਕੁਛ ਕੀਤਾ। ਸੈਨ ਫਰਾਂਸਿਸਕੋ ਵਾਲਾ ਡਰਾਮਾ ਕੀਤਾ ਉਹਨਾਂ ਨੇ ਕਿ ਜੀ ਉਹ ਅਟੈਕ ਕਰਤਾ ਫਲਾਣਾ ਹੋ ਗਿਆ, ਉਹ ਸਾਹਮਣੇ ਆ ਗਿਆ ਕਿ ਵੀ ਕੁਛ ਵੀ ਨਹੀਂ ਸੀ, ਇਹਨਾਂ ਨੇ ਉਹ ਸਟੋਰੀ ਪਲਾਂਟ ਕੀਤੀ। ਹੁਣ ਜਿਹੜੀ ਖਬਰ ਦੇ ਉੱਤੇ ਅੱਜ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਸਟੇਟਮੈਂਟ ਵੀ ਦਿੱਤੀ ਹੈ ਔਰ ਇਹ ਇੱਕ ਓਕਲਹੋਮਾ ਦੇ ਵਿੱਚ ਓਕਲਹੋਮਾ ਸਟੇਟ ਵੀ ਹੈ, ਓਕਲਹੋਮਾ ਸਿਟੀ ਵੀ ਹੈ। ਸੋ ਓਕਲਹੋਮਾ ਸਟੇਟ ਦੀ ਓਕਲਹੋਮਾ ਸਿਟੀ 'ਚ ਕੋਈ ਸਿੱਖ ਗੁਰਦੁਆਰਾ ਆਫ ਓਕਲਹੋਮਾ ਦੇ ਥੱਲੇ ਹੈ ਔਰ ਉਹਨਾਂ ਨੇ ਇਹ ਜਿਹੜਾ ਪੋਸਟਰ ਰਿਲੀਜ਼ ਕੀਤਾ ਕਿ ਇੰਡੀਆਜ਼ ਜਿਹੜਾ 15 ਅਗਸਤ ਇੰਡੀਪੈਂਡੈਂਸ ਡੇ ਆਫ ਇੰਡੀਆ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜੇ ਹੈ ਤਾਂ ਉਹ ਦਿਖਾ ਵੀ ਦੇਣ। ਹਾਲਾਂ ਉਹਦੇ ਤੇ ਕ੍ਰਾਸ ਮਾਰ ਕੇ ਫਿਰ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਪਣੀ ਸਟੇਟਮੈਂਟ ਦਿੱਤੀ ਹੈ। ਇੰਡੀਆ ਐਸੋਸੀਏਸ਼ਨ ਆਫ ਓਕਲਹੋਮਾ ਐਂਡ ਸਿੱਖ ਗੁਰਦੁਆਰਾ ਆਫ ਓਕਲਹੋਮਾ ਇਨਵਾਈਟ ਯੂ ਟੂ 76th ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ 15 ਅਗਸਤ 2023। ਸਿੱਖ ਗੁਰਦੁਆਰਾ ਆਫ ਓਕਲਹੋਮਾ ਪੂਰਾ ਥੱਲੇ ਐਡਰੈਸ ਹੈ 6:30 ਤੋਂ 8:30 ਤੱਕ ਸ਼ਾਮ ਨੂੰ। ਔਰ ਇਸ ਦਾ ਮਤਲਬ ਇਹ ਹੈ, ਹਾਲਾਂ ਜਿੰਨੀ ਸਾਡੇ ਕੋਲ ਜਾਣਕਾਰੀ ਆਈ ਹੈ ਕਿ ਵੀ ਇਹ ਕੋਈ ਪ੍ਰੋਪਰ ਗੁਰਦੁਆਰਾ ਨਹੀਂ ਹੈ, ਇਹ ਕੁਝ ਜਿਹੜੇ ਟੁੱਚੇ ਕਿਸਮ ਦੇ ਰੈਂਟਾ ਸਿੱਖ ਨੇ ਉਹ ਐਤਵਾਰ ਨੂੰ ਉੱਥੇ ਇਕੱਠੇ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਵੀ ਇੱਕ ਝੋਲੇ 'ਚ ਪਾ ਕੇ ਲਿਆਉਂਦੇ ਨੇ ਕੋਈ ਉੱਥੇ ਗੁਰਦੁਆਰਾ ਸਟੈਪ। ਪਰ ਇਹ ਪ੍ਰਭਾਵ ਜਦੋਂ ਤੁਸੀਂ ਉਹਨਾਂ ਨੇ ਸਿੱਖ ਗੁਰਦੁਆਰਾ ਓਕਲਹੋਮਾ ਦੇ ਥੱਲੇ ਉਹਨਾਂ ਨੇ ਰਜਿਸਟਰ ਕਰਾਈ ਹੋਏਗੀ ਬਾਡੀ ਔਰ ਪ੍ਰਭਾਵ ਹੋਏ ਕਿਉਂਕਿ ਹੁਣ ਜਿਵੇਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਸਟੇਟਮੈਂਟ ਦਿੱਤੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਵੀ 194 ਗੁਰਦੁਆਰਿਆਂ ਨੇ
ਜਥੇਬੰਦੀਆਂ ਨੇ ਜੁਆਇੰਟਲੀ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਕੋਈ ਵੀ ਇੰਡੀਅਨ ਡਿਪਲੋਮੈਟ ਜਾਂ ਉਹਨਾਂ ਦਾ ਕੋਈ ਅਧਿਕਾਰੀ ਉਹ ਗੁਰਦੁਆਰੇ ਦੀ ਸਟੇਜ ਤੇ ਨਹੀਂ ਆ ਸਕਦਾ, ਮੱਥਾ ਟੇਕ ਸਕਦੇ ਨੇ ਆਪਣੇ ਜਦੋਂ ਵੀ ਉਹ ਚਾਹਣ। ਹੁਣ ਜਿਹੜਾ ਹੈ ਇਹ ਇੰਡੀਆ ਦਾ ਜੋ ਟਰੈਕ ਰੈਕਰਡ ਹੈ ਵਾਇਲੇਸ਼ਨ ਆਫ ਹਿਊਮਨ ਰਾਈਟਸ ਦਾ, ਔਰ ਦੂਸਰਾ ਹੁਣ ਇਹ ਜਿਹੜਾ ਗੁਰਦੁਆਰਿਆਂ 'ਚ ਗੜਬੜ ਕਰਨਾ ਚਾਹੁੰਦੇ ਨੇ, ਇਸ ਲਈ ਇਸ ਦਾ ਅਸੀਂ ਇਸ ਰਾਹੀਂ ਅਸੀਂ ਵਾਰਨ ਕਰਦੇ ਹਾਂ। ਥਰੂ ਦਿਸ ਲੈਟਰ ਵੀ ਵਾਂਟ ਟੂ ਮੇਕ ਸਿੱਖਸ ਅਵੇਅਰ that all Indian agents ਜਿਹੜੇ ਨੇ ਉਹ ਇਸ ਤੋਂ ਖਬਰਦਾਰ ਹੋਣ। ਉਹਨਾਂ ਨੇ ਜੇ ਕੋਈ ਐਕਟੀਵਿਟੀ ਵੀ ਇੱਥੇ ਕਿਸੇ ਇੰਡੀਅਨ ਨੇ ਕਰਨੀ ਹੈ ਤਾਂ ਉਹਨਾਂ ਨੂੰ ਫੋਰਨ ਏਜੰਟ ਰਜਿਸਟ੍ਰੇਸ਼ਨ ਐਕਟ ਦੇ ਥੱਲੇ ਰਜਿਸਟਰ ਹੋਣਾ ਪੈਂਦਾ ਹੈ। ਔਰ ਉਹਨਾਂ ਨੇ ਕਿਹਾ ਵੀ ਇਹੀ ਕੰਮ ਜਿਹੜਾ ਇੰਡੀਆ ਨੇ ਆਲਰੇਡੀ ਰੀਸੈਂਟ ਕਿਲਿੰਗ ਜਿਹੜੀਆਂ ਨੇ ਕੈਨੇਡਾ, UK, ਪੰਜਾਬ, ਪਾਕਿਸਤਾਨ 'ਚ ਸਿੱਖਾਂ ਦੀਆਂ ਕੀਤੀਆਂ ਨੇ। ਲੋਕਲ ਸਿੱਖ ਕਮਿਊਨਿਟੀ ਇਨ ਓਕਲਾਹੋਮਾ ਵਿਲ ਡੂ ਪੀਸਫੁਲ ਪ੍ਰੋਟੈਸਟ ਇਫ ਇੰਡੀਆਜ਼ ਇੰਡੀਪੈਂਡੈਂਸ ਡੇ ਗੈਟ ਸੈਲੀਬ੍ਰੇਟਡ ਔਰ ਐਕਨੋਲੇਜਡ ਇਨ ਸਿੱਖ ਪਲੇਸਿਸ ਆਫ ਵਰਸ਼ਿਪ, ਕਿ ਵੀ ਜੇ ਉੱਥੇ ਹੋਇਆ ਤਾਂ ਫਿਰ ਇਹਦੇ ਜਵਾਬਦੇਹ ਵੀ ਹੋਣਗੇ, ਪ੍ਰੋਟੈਸਟ ਵੀ ਹੋਏਗਾ। ਔਰ ਅਸੀਂ ਜਿਹੜਾ ਗੁਰਦੁਆਰਾ ਕਮੇਟੀਆਂ ਨੂੰ ਵੀ ਅਸੀਂ ਇਹ ਕਹਿੰਦੇ ਹਾਂ ਵੀ ਉਹ ਵਿਜੀਲੈਂਟ ਰਹਿਣ, ਸੇ ਨੋ ਟੂ ਇੰਡੀਅਨ ਕੌਂਸੂਲੇਟਸ। ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਇਸ ਨੂੰ ਜਿਹੜਾ ਇੱਕ ਪੂਰਾ ਸਿੱਖ ਸੰਗਤਾਂ ਦੇ ਸਾਹਮਣੇ ਲਿਆਂਦਾ। ਸੋ ਅਸੀਂ ਇਸ ਦੇ ਉੱਤੇ ਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਸ਼ੈਤਾਨ ਦੀ ਔਲਾਦ ਸਿਰਫ ਤੇ ਸਿਰਫ ਇਹਨਾਂ ਦਾ, ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਵੀ ਤੁਹਾਨੂੰ ਡਾਈਵਰਟ ਵੀ ਕਰਦੇ ਨੇ। ਤੁਹਾਡੀ એનર્ਜੀ ਜਿਹੜੀ ਹੁਣ ਸਿੱਖ ਕੌਮ ਫੋਕਸਡ ਹੈ ਖਾਲਿਸਤਾਨ ਦੇ ਉੱਤੇ, ਉਹਨੂੰ ਖੱਬੇ ਸੱਜੇ ਤੁਸੀਂ ਲਿਜਾਓ, ਕੋਈ ਝਗੜਾ ਹੋਏ, ਕੋਈ 4 ਗ੍ਰਿਫਤਾਰ ਹੋ ਜਾਣ, ਕੋਈ ਦੂਜਾ ਹੋਏ। ਹੁਣ ਇਹ ਸਾਰਾ ਪਾਰਟ ਜਿਹੜਾ ਆਉਣ ਵਾਲੇ ਪੀਰੀਅਡ 'ਚ ਦੇਖਣ 'ਚ ਆਏਗਾ। ਸੋ ਓਕਲਾਹੋਮਾ ਦੇ ਨਾਲ ਲੱਗਦੀ ਸਟੇਟ ਹੈ ਟੈਕਸਾਸ ਦੂਸਰੇ, ਤੋਂ ਅਸੀਂ ਇਹ ਕਵਾਂਗੇ ਵੀ ਇਹਨਾਂ ਨੂੰ ਲੋਕਲ ਲੈਵਲ ਦੇ ਉੱਤੇ ਹੀ ਜਿਹੜਾ ਹੈ ਉਹ ਡੀਲ ਕਰ ਲੈਣਾ ਚਾਹੀਦਾ, ਬਜਾਏ ਕਿ ਇਸ ਲੈਵਲ ਦਾ ਇਹ ਇਸ਼ੂ ਬਣੇ ਕਿ ਮੁੜ ਕੇ ਜਿਹੜਾ ਹੈ ਉਹ ਸਾਡੀ એનર્ਜੀ ਇਸ ਪਾਸੇ ਵੇਸਟ ਹੋਏ। ਔਰ ਅਸੀਂ ਸਮਝਦੇ ਹਾਂ ਵੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਆਲਰੇਡੀ ਵਾਰਨ ਕਰ ਦਿੱਤਾ ਹੈ। ਔਰ ਬਾਕੀ ਫਿਰ ਜੋ ਮੌਕੇ ਤੇ ਹੋਇਆ ਤੇ ਉਹਦੇ ਕੌਨਸੀਕੁਐਂਸਿਸ ਲਈ ਫਿਰ ਭਾਰਤੀ ਐਮਬੈਸੀਆਂ ਔਰ ਕੌਂਸੂਲੇਟ ਜ਼ਿੰਮੇਵਾਰ ਹੋਣਗੇ ਕਿ ਜੇ ਗੁਰਦੁਆਰੇ ਦੀ ਹਦੂਦ ਜਿਹਨੂੰ ਤੁਸੀਂ ਗੁਰਦੁਆਰਾ ਕਹਿ ਕੇ ਰਜਿਸਟਰ ਕਰਵਾਇਆ ਹੋਇਆ ਹੈ, ਉੱਥੇ ਆ ਕੇ ਤੁਸੀਂ ਤਿਰੰਗਾ ਚਲਾਉਣ ਦੀ ਕੋਸ਼ਿਸ਼ ਕਰਦੇ ਹੋ, ਫਿਰ ਤਿਰੰਗਾ ਕਿੱਥੇ ਹੋਏਗਾ ਤੇ ਡੰਡਾ ਕਿੱਥੇ ਹੋਏਗਾ, ਇਹ ਫੈਸਲਾ ਉਹ ਆਪ ਹੀ ਕਰਨਗੇ ਕਿ ਭਾਈ ਉਹਨਾਂ ਨੇ ਡੰਡੇ ਵੱਲ ਦੇਖਣਾ ਹੈ ਕਿ ਤਿਰੰਗੇ ਵੱਲ ਦੇਖਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵੰਗਾਰ ਅਤੇ ਆਜ਼ਾਦੀ ਰੈਲੀ ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਖੰਡਾ ਅਤੇ ਹਰਦੀਪ ਸਿੰਘ ਨਿੱਜਰ ਸਮੇਤ ਭਾਰਤੀ ਹਕੂਮਤ ਵੱਲੋਂ ਨਿਸ਼ਾਨਾ ਬਣਾਏ ਗਏ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। UK, ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜਲੰਧਰ ਸ਼ਹਿਰ ਵਿੱਚ ਸਿਰਫ ਔਰਤਾਂ ਦੇ ਸ਼ਰਾਬ ਪੀਣ ਲਈ ਵੂਮਨ ਲਿਕਰ ਜਿਹੜਾ ਸਟੂਡੀਓ ਹੈ ਉਹ ਖੋਲਿਆ ਗਿਆ ਹੈ। ਸੋ ਇਹ ਪੰਜਾਬ ਦੀਆਂ ਬੱਚੀਆਂ ਨੂੰ ਵੀ ਅਗੂ ਨਸ਼ਿਆਂ ਵਿੱਚ ਡੋਬਣ ਦੀ ਜਿਹੜੀ ਯੋਜਨਾ ਤਹਿਤ ਹੈ। ਸੋ ਇਸੇ ਤਰ੍ਹਾਂ ਖਬਰਾਂ ਹਨ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਵਿੱਚ ਹਿੰਦੂ ਕਰੈਕਟਰ ਨੂੰ ਹਟਾ ਕੇ ਇੱਕ ਸਿੱਖ ਦਿੱਖ ਵਾਲੇ IAS ਅਫਸਰ ਨੂੰ ਲਿਆਂਦਾ ਗਿਆ ਹੈ। ਸੋ ਭਾਰਤੀ ਏਜੰਸੀਆਂ ਹਰ ਥਾਂ ਸਿੱਖਾਂ ਦੇ ਸਬਰ ਨੂੰ ਟੈਸਟ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਤੁਹਾਡੇ ਜਿਹੜੇ YouTube ਦੇ ਉੱਪਰ ਔਰ Facebook ਤੇ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਲੈਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲੇਕਿਨ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਟੂ ਟੈਸਟ ਦਾ ਵਾਟਰਸ, ਕਿ ਤੁਸੀਂ ਪਾਣੀ ਨੂੰ ਦੇਖਦੇ ਹੋ ਕਿੰਨਾ ਕੁ ਤੱਤਾ ਹੈ, ਕਿੰਨਾ ਕੁ ਕੀ ਹੈ।
ਭਾਰਤੀ ਹਕੂਮਤ ਜਿਹਨੇ ਟੋਟਲ ਵਾਰ ਸਿੱਖਾਂ ਦੇ ਖਿਲਾਫ ਵਿੱਢੀ ਹੋਈ ਹੈ ਪਿਛਲੇ 39 ਸਾਲਾਂ ਤੋਂ ਫੁੱਲ ਸਕੇਲ, ਇਨ ਜਨਰਲ ਤਾਂ ਪਿਛਲੇ 76 ਸਾਲ ਤੋਂ ਹੀ ਹੈ, ਉਹ ਜਦੋਂ ਵੀ ਕੋਈ ਕਿਤੇ ਨਾ ਕਿਤੇ ਐਕਟ ਕਰਦੀ ਹੈ ਉਹ ਦੇਖਦੀ ਹੈ ਵੀ ਰਿਐਕਸ਼ਨ ਕੀ ਹੈ, ਔਰ ਫਿਰ ਕਿਤੇ ਉਹਨਾਂ ਨੂੰ ਜੇ ਲੱਗਦਾ ਵੀ ਅੱਧਾ ਕਦਮ ਪਿੱਛੇ ਖਿੱਚ ਕੇ ਜਿਹੜਾ ਹੈ ਉਹ ਸਾਡੀ ਜਿਹੜਾ ਉਹ ਤਸੱਲੀ ਹੋ ਜਾਂਦੀ ਹੈ ਤਾਂ ਉੱਥੇ ਆ ਜਾਂਦੇ ਨੇ। ਫਿਰ ਉਹ ਕੁਝ ਦੇਰ ਬਾਅਦ ਦੇਖਦੇ ਨੇ, ਅੱਜ ਕੱਲ੍ਹ ਇਹਨੂੰ ਇਹ ਵੀ ਕਿਹਾ ਜਾਂਦਾ ਵੀ ਟੀਕਾ ਲਾ ਕੇ ਦੇਖਦੇ ਵੀ ਕਿੰਨਾ ਚੀਕਾਂ ਮਾਰਦਾ ਬੰਦਾ। ਹੁਣ ਦੋ ਘਟਨਾਵਾਂ, ਹਾਲਾਂ ਉਹਨਾਂ ਦਾ ਆਪਸ 'ਚ ਕੋਈ ਸੰਬੰਧ ਨਾ ਵੀ ਜੁੜਦਾ ਹੋਏ, ਪਰ ਕਿਉਂਕਿ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਇਹ ਦੋਨੋਂ ਖਬਰਾਂ ਨੇ ਤੇ ਅਸੀਂ ਪਹਿਲਾਂ ਜ਼ਿਕਰ ਕਰਦੇ ਹਾਂ ਕਿ ਪੰਜਾਬ ਦਾ ਹੁਣ ਇਹ ਬਦਲਾਅ ਦੇ ਨਾਂ ਥੱਲੇ ਜਦੋਂ ਇਹ ਆਮ ਆਦਮੀ ਪਾਰਟੀ ਦਾ ਝੂਠ ਪੰਜਾਬ ਦੇ ਵਿੱਚ ਵਿਕਿਆ ਔਰ ਸਾਡੇ ਨਾਈਵ ਅਨਾੜੀ ਪੰਜਾਬੀਆਂ ਨੇ ਇਨ ਜਨਰਲ ਔਰ ਸਿੱਖਾਂ ਨੇ ਇਨ ਪਾਰਟਿਕੂਲਰ 92 ਸੀਟਾਂ ਜਿਹੜੀਆਂ ਨੇ ਉਹ ਇਹਨਾਂ ਦੀ ਝੋਲੀ 'ਚ ਪਾਈਆਂ ਲਾਲਾ ਕੇਜਰੀਵਾਲ ਦੀਆਂ, ਔਰ ਇਹ ਇੱਕ ਸ਼ਰਾਬੀ ਜਿਹੜਾ ਹੈਬਿਚੁਅਲ ਲਾਇਰ ਵੀ ਹੈ, ਕਮੇਡੀਅਨ ਜਾਂ ਦੂਜੇ, ਇਹਨਾਂ ਨੇ ਤਾਂ ਉਹ ਝੂਠ ਹੀ ਪਰੋਸਣਾ ਹੁੰਦਾ, ਚੁਟਕਲੇ ਸੁਣਾਉਣੇ ਹੁੰਦੇ ਨੇ, ਔਰ ਐਡਿਕਟ ਹੈ, ਪੱਕਾ ਐਡਿਕਟ ਹੈ ਜਿਹੜਾ ਜਿਹਦਾ ਕੋਈ ਇਲਾਜ ਨਹੀਂ ਹੈ। ਔਰ ਉਹ ਜੇ ਆ ਕੇ ਵਾਅਦੇ ਜੀ ਸਾਡੀ ਸਰਕਾਰ ਅਸੀਂ ਨਸ਼ੇ ਚੱਕ ਦਿਆਂਗੇ, ਇੰਨੀ ਦੇਰ ਚੱਕ ਦਿਆਂਗੇ, ਬਦਲਾਵ ਆਏਗਾ, ਫਲਾਣਾ ਆਏਗਾ, ਢਿਮਕਾ ਆਏਗਾ, ਉਹ ਤਾਂ ਤੁਸੀਂ ਰੋਜ਼ਾਨਾ ਦੀਆਂ ਅਖਬਾਰਾਂ ਚੁੱਕ ਲਓ, ਇੰਟਰਨੈਟ ਤੇ ਦੇਖ ਲਓ, ਕੋਈ ਦਿਨ ਐਸਾ ਨਹੀਂ ਹੈ ਫਲਾਂ ਥਾਂ ਜਿਹੜਾ ਉਹ ਚਿੱਟਾ ਖਾ ਕੇ 22 ਸਾਲਾਂ ਦਾ ਮੁੰਡਾ ਮਰ ਗਿਆ, ਫਲਾਂ ਥਾਂ ਨਸ਼ੇੜੀ ਪੁੱਤਰਾਂ ਨੇ ਪਿਓ ਵੜ ਦਿੱਤਾ, ਫਲਾਣੀ ਥਾਂ ਨਸ਼ੇੜੀ ਪੁੱਤਰ ਨੂੰ ਪਿਓ ਨੇ ਜਿਹੜਾ ਵੜ ਦਿੱਤਾ। ਇੰਨੀਆਂ ਖਬਰਾਂ ਨੇ ਕਿ ਵੀ ਤੁਸੀਂ, ਔਰ ਜੇ ਉਹਦੇ ਉੱਤੇ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤੇ ਫਿਰ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉਹਦਾ ਝੋਟਾ ਪਰਮਿੰਦਰ ਔਰ ਦੂਜਾ ਉਹਨਾਂ ਨੂੰ ਹੀ ਚੁੱਕ ਕੇ ਅੰਦਰ ਦੇ ਦਿੱਤਾ ਹੈ। ਔਰ ਹਾਲਾਂ ਹੁਣ ਕੁਝ ਥਾਵਾਂ ਤੇ ਪਿੰਡਾਂ ਦੇ ਵਿੱਚ ਆਪਣੀਆਂ ਉਹਨਾਂ ਨੇ ਕਮੇਟੀਆਂ ਬਣਾ ਕੇ ਪਹਿਰੇ ਦੇਣੇ ਸ਼ੁਰੂ ਕੀਤੇ ਨੇ। ਪਰ ਗੱਲ ਇਹ ਹੈ ਵੀ ਕਰਪਸ਼ਨ ਬਾਰੇ ਜਿਵੇਂ ਕਿਹਾ ਜਾਂਦਾ ਸੀ ਕਿ ਕਰਪਸ਼ਨ ਕੋਈ ਥੱਲੋਂ ਉੱਤੇ ਨੂੰ ਨਹੀਂ ਜਾਂਦੀ, ਇਟ ਸੀਪਸ ਡਾਊਨ ਫਰਮ ਦਾ ਟਾਪ। ਬਿਲਕੁਲ। ਹੁਣ ਨਸ਼ੇ ਆਮ ਵੇਚਣ ਵਾਲਾ ਗਲੀ 'ਚ ਤੁਸੀਂ ਫੜ ਲਿਆ ਜਾਂ ਦੂਜਾ ਕਰ ਲਿਆ, ਉਹ ਤਾਂ ਨੇ ਜਿਨ੍ਹਾਂ ਨੂੰ ਪੈਸੇ ਕਮਾਉਣ ਦਾ ਲੋਅਰ ਲੈਵਲ ਤੇ ਸਵਾਦ ਪਿਆ, ਪਰ ਇਹ ਇੱਕ ਐਸੀ ਨੈਕਸਸ ਹੈ ਜਿਹੜੀ ਏਜੰਸੀਆਂ ਦੀ ਇੱਕ ਦੂਜੇ ਨਾਲ, ਬਿਊਰੋਕਰੈਟ, ਪੋਲੀਟੀਸ਼ੀਅਨ, ਪੁਲਿਸ, ਇਹ ਸਾਰੇ ਹੀ ਜਿਹੜੇ ਨੇ ਰਲੇ ਹੋਏ ਨੇ। ਔਰ ਵੱਡਾ ਏਜੰਡਾ ਏਜੰਸੀਆਂ ਦਾ ਵੀ ਪੰਜਾਬ ਨੂੰ ਜਿਹੜਾ ਤੁਸੀਂ ਨੌਜਵਾਨੀ ਨੂੰ ਸ਼ਰਾਬੀ ਬਣਾਓ ਤੇ ਮਾਪਿਓ ਜਿਹੜੇ ਨੇ ਉਹ ਡਰਦੇ ਆ ਨਿਆਣਿਆਂ ਨੂੰ ਬਾਹਰ ਵੀ ਕੱਢ ਰਹੇ ਨੇ। ਹੁਣ ਇਹ ਤਾਂ ਹੈ ਕਿ ਵੀ ਇੱਥੇ ਨਸ਼ਾ ਖਾ ਕੇ ਮਰ ਜਾਏਗਾ। ਹੁਣ ਲੋਕ ਇਹ ਸਮਝਦੇ ਸੀ ਕਿ ਚਲੋ ਉਹ ਨਹੀਂ, ਇਹ ਤਾਂ ਉਸ ਤੋਂ ਪਹਿਲਾਂ ਜਦੋਂ ਕੇਜਰੀਵਾਲ ਆਇਆ ਮਜੀਠੀਏ ਤੇ ਚਾਰਜ ਲਾਇਆ, ਨਸ਼ਿਆਂ ਦੇ ਵਪਾਰੀ ਸਾਨੂੰ ਲਿਆਓ ਅਸੀਂ ਨਸ਼ੇ ਖਤਮ ਕਰਾਂਗੇ। ਹੁਣ ਜਿਹੜੀ ਅੱਜ ਖਬਰ ਸਾਰੇ ਮੀਡੀਆ 'ਚ ਹੈ ਕਿ ਜਲੰਧਰ ਦੇ ਕਿਸ਼ਨਪੁਰਾ ਚੌਂਕ ਦੇ ਵਿੱਚ, ਕਿਉਂਕਿ ਮੈਂ ਉਸ ਸਾਰੇ ਖਿੱਤੇ ਤੋਂ ਚੰਗੀ ਤਰ੍ਹਾਂ ਵਾਕਿਫ ਹੈ, ਉਹਦੇ ਗਲੀਆਂ ਬਾਜ਼ਾਰਾਂ ਦਾ ਵੀ ਮੈਨੂੰ ਪਤਾ ਹੈ, ਉਸ ਚੌਂਕ ਇੱਕਦਮ ਮੇਰੇ ਸਾਹਮਣੇ ਆਇਆ ਕਿਉਂਕਿ ਉਹਦੇ ਨਾਲ ਹੀ ਦੋ ਬਿਲਕੁਲ 100 ਜਾਂ 200 ਕਦਮਾਂ ਦੀ ਵਿੱਥ ਦੇ ਉੱਤੇ ਹੀ ਕੰਨਿਆ ਮਹਾਵਿਦਿਆਲੇ ਜਿਹੜਾ ਬਹੁਤ ਵੱਡੀ ਇੰਸਟੀਟਿਊਸ਼ਨ ਹੈ ਜਿਹਦੇ 'ਚ ਹਜ਼ਾਰਾਂ ਬੱਚੀਆਂ ਪੜ੍ਹਦੀਆਂ ਨੇ ਔਰ ਬੜੀ ਇੱਕ ਜ਼ਮਾਨੇ 'ਚ, ਹਾਲਾਂ ਉਹ ਹਿੰਦੂ ਤੋਂ ਵੀ ਪ੍ਰਭਾਵ ਵਾਲੀ ਇੰਸਟੀਟਿਊਸ਼ਨ ਹੈ ਲੇਕਿਨ ਫਿਰ ਵੀ ਬੜਾ ਡਿਸਿਪਲਿਨ ਹੈ ਵੀ ਉਸ KMV ਦੇ ਨੇੜੇ ਕਿਸ਼ਨ ਚੌਂਕ ਦੇ ਵਿੱਚ ਇੱਕ ਸ਼ਰਾਬ ਦਾ ਜਿਹੜਾ ਉਹਨਾਂ ਨੇ ਖੋਲ੍ਹਿਆ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਵਿਮਨ ਫ੍ਰੈਂਡਲੀ ਲਿਕਰ ਸਟੂਡੀਓ, ਇਹ ਸਿਰਫ ਲੜਕੀਆਂ ਤੇ ਔਰਤਾਂ ਦੇ ਲਈ ਜਿਹੜਾ ਹੈ ਉਹਨਾਂ ਦਾ ਦੋਸਤਾਨਾ ਥਾਂ। ਔਰ ਇਸ ਦੇ ਉੱਤੇ ਜਿਉਂ ਹੀ ਇਹ ਹੋਇਆ ਰੌਲਾ ਪਿਆ, ਲੋਕਾਂ ਨੇ ਵੀ ਪਾਇਆ ਕਿ ਭਾਈ ਇਹ ਤੁਸੀਂ, ਉਹਨਾਂ ਦੀ ਪ੍ਰਿੰਸੀਪਲ ਵੀ KMV ਦੀ, ਕਿ ਵੀ ਇਹ ਤੁਸੀਂ ਗਰਲਸ ਕਾਲਜ ਦੇ ਨੇੜੇ ਸ਼ਰਾਬ ਦਾ ਔਰਤਾਂ ਲਈ ਸ਼ਰਾਬ ਦਾ ਇਹ ਬਣਾ ਕੇ ਤੁਸੀਂ, ਔਰ ਇਹ ਪਹਿਲਾ ਪੰਜਾਬ 'ਚ, ਹਾਲਾਂਕਿ ਇਹ ਸਾਰੇ ਦੇ ਥੱਲੇ ਉਹ ਜਿਹੜਾ ਉਹ ਇੱਕ ਨੇ ਲਿਖਿਆ, ਫਿਰ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਚੈਲੰਜ ਕਰਦਾ, ਉਹਨੇ ਕਿਹਾ ਦੇਖ ਲਓ ਬਦਲਾਅ ਵਾਲਿਓ, ਉਹ ਇੱਕ ਨਵਾਂ ਬਦਲਾਅ ਪੰਜਾਬ ਸਰਕਾਰ ਨੇ ਔਰਤਾਂ ਲਈ ਵੀ ਖੋਲੇ ਸ਼ਰਾਬ ਦੇ ਠੇਕੇ, ਨਸ਼ਿਆਂ ਨਾਲ ਪੰਜਾਬ ਡੁੱਬਿਆ ਤੇ ਹੁਣ ਘਰਾਂ ਨੂੰ ਬਰਬਾਦ ਕਰ ਰਹੀ ਹੈ ਸਰਕਾਰ। ਇੱਕ ਸ਼ਰਾਬੀ ਮੁੱਖ ਮੰਤਰੀ ਪੰਜਾਬ ਨੂੰ ਹੋਰ ਦੇ ਵੀ ਕੀ ਸਕਦਾ ਹੈ। ਲੇਕਿਨ ਤੁਸੀਂ ਦੇਖੋ ਵੀ ਇਸ ਹੱਦ ਤੱਕ ਡੀਜਨਰੇਸ਼ਨ, ਔਰ ਉਹ ਸਮਝਦੇ ਨੇ ਵੀ ਲੋਕਾਂ ਦੇ ਵਿੱਚ ਕੋਈ ਨਹੀਂ ਹੈ, ਜੋ ਮਰਜ਼ੀ ਕਰੀ ਜਾਓ। ਹਾਲਾਂਕਿ ਜਦੋਂ ਇਹ ਰੌਲਾ ਪਿਆ ਤੇ ਉਹਦਾ ਸ਼ਟਰ ਤਾਂ ਜਿਹੜਾ ਹੈ ਉਹ ਡਾਊਨ ਕਰ ਦਿੱਤਾ ਉਹਨੇ, ਜਿਹੜਾ ਵੀ ਮਾਲਕ ਹੈ, ਪਰ ਉਹਨੇ ਪ੍ਰੋਪਰਲੀ ਲਾਇਸੈਂਸ ਲਿਆ ਜਾਂ ਪ੍ਰੋਪਰ ਉਹਨਾਂ ਦੀ ਸਕੀਮ ਹੈ ਵੀ ਔਰਤਾਂ ਨੂੰ ਵੀ ਇਹ ਜਿਹੜਾ ਕਰਨ ਦਾ। ਔਰ ਇੱਕ ਨੇ ਲਿਖਿਆ ਥੱਲੇ ਕਿ ਵੀ ਪੰਜਾਬ ਨੂੰ 3 ਮਹੀਨੇ ਵਿੱਚ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੇ ਹੁਣ ਔਰਤਾਂ ਨੂੰ ਵੀ ਸ਼ਰਾਬ ਤੇ ਲਗਾਉਣ ਦੀਆਂ ਤਿਆਰੀਆਂ ਕਰ ਚੁੱਕੇ ਨੇ।
ਪਹਿਲਾਂ ਹੀ ਨਸ਼ਾ ਪੰਜਾਬ ਦੀਆਂ ਪੀੜ੍ਹੀਆਂ ਨਿਕਲ ਚੁੱਕਾ ਹੈ। ਹੁਣ ਔਰਤਾਂ ਲਈ ਠੇਕੇ ਖੋਲ ਕੇ ਭਗਵੰਤ ਮਾਨ ਕੀ ਕਰਨਾ ਚਾਹੁੰਦਾ ਹੈ? ਬਦਲਾਵ ਦਾ ਇਹ ਨਵਾਂ ਬਹੁਤ ਭਿਆਨਕ ਰੂਪ। ਹੁਣ ਇਹ ਵੀ ਟੈਸਟਿੰਗ ਹੈ। ਇੱਕ ਪਾਸੇ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ 9 ਸਾਥੀ ਹਜ਼ਾਰਾਂ ਮੀਲ ਦੂਰ ਜਿਹੜਾ ਹੈ ਉਹ ਡਿਬਰੂਗੜ੍ਹ ਕਾਲੇ ਪਾਣੀ 'ਚ ਭੇਜੇ ਹੋਏ ਨੇ, ਕਿਉਂਕਿ ਉਸ ਦੇ ਟਕਰਾਅ 'ਚ ਸਭ ਤੋਂ ਪਹਿਲਾਂ ਡਰੱਗ ਮਾਫੀਆ ਸੀ। ਜਦੋਂ ਉਹਨੇ ਆਪਣੇ ਪਿੰਡ ਜੱਲੂ ਖੇੜੇ 'ਚ ਜਿਹੜਾ ਹੈ ਆਪਣੀ ਜ਼ਮੀਨ ਦੇ ਵਿੱਚ ਹੀ ਨਸ਼ਾ ਛਡਾਊ ਕੇਂਦਰ ਖੋਲ੍ਹਿਆ, 100 ਤੋਂ ਜ਼ਿਆਦਾ ਬੰਦੇ ਉਹਨਾਂ ਨੂੰ ਪੂਰੀ ਖੁਰਾਕ ਔਰ ਦੂਜਾ ਔਰ ਨਾਲ ਦੀ ਨਾਲ ਇੱਕ ਮੁਹਿੰਮ ਚਲਾਈ ਕਿ ਵੀ ਨਸ਼ੇ ਛੱਡੋ ਅੰਮ੍ਰਿਤ ਛਕੋ। ਤੇ ਇਹਦੇ 'ਚ ਏਜੰਸੀਆਂ ਆਪਣੀ ਥਾਂ, ਉਹਨਾਂ ਦਾ ਏਜੰਡਾ ਜੋ ਲੌਂਗ ਟਰਮ ਉਹਨਾਂ ਨੇ ਕਰਨਾ ਹੈ, ਜਿਹੜੇ ਪੈਸਾ ਬਣਾਉਣ ਵਾਲੇ ਡਰੱਗ ਮਾਫੀਆ ਆਪਣੀ ਥਾਂ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਹੁਣ ਉਹੀ ਡਰੱਗ ਮਾਫੀਆ, ਉਹੀ ਪੋਲੀਟੀਸ਼ੀਅਨ, ਉਹੀ ਕਿਸੇ ਨੂੰ ਕੋਈ ਨਜ਼ਰ ਨਹੀਂ ਆਉਂਦਾ ਵੀ ਚੱਲ ਕੀ ਰਿਹਾ, ਤੇ ਉਹਨਾਂ ਨੇ ਅਗਲਾ ਇਹ ਵੀ ਟੈਸਟਿੰਗ ਆਫ ਵਾਟਰ ਹੈ ਜੀ। ਔਰ ਹਾਲਾਂਕਿ ਇਸ ਦਾ ਇਮੀਡੀਏਟ ਇੰਨਾ ਕੁ ਗੁੱਸੇ ਦਾ ਰਿਐਕਸ਼ਨ ਹੋਇਆ ਹੈ ਔਰ ਸ਼ਾਇਦ ਇਹ ਅੱਗੇ ਨਾ ਵਧਣ, ਲੇਕਿਨ ਟੈਸਟਿੰਗ ਆਫ ਵਾਟਰ ਹੈ। ਹੁਣ ਤਖਤ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ 'ਚ ਅਭਿਜੀਤ ਰਜਿੰਦਰਾ ਰੌਤ ਜਿਹੜਾ ਕਲੈਕਟਰ ਹੈ ਉਹਨੂੰ ਕਿਵੇਂ ਖਿਲਤ ਬਣਾ ਕੇ ਔਰ ਗਲ 'ਚ ਸਿਰੋਪਾ ਪਾ ਕੇ ਸਿਰ ਤੇ ਪੱਗ ਬੰਨ੍ਹ ਕੇ ਸ਼ਿੰਗਾਰ ਕੇ ਲਿਆਂਦਾ, ਇਹ ਵੀ ਟੈਸਟਿੰਗ ਆਫ ਵਾਟਰ ਸੀ। ਵੈਸੇ ਤਾਂ ਅਸੀਂ ਕਿਹਾ ਵੀ ਆਲਰੇਡੀ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਦਾ ਕਨਸਟੀਟਿਊਸ਼ਨ ਹੈ ਉਹਦੇ ਥੱਲੇ ਮਹਾਰਾਸ਼ਟਰ ਗਵਰਨਮੈਂਟ ਨੋਮੀਨੇਟ ਕਰਦੀ ਹੈ। ਪਹਿਲਾਂ ਵੀ ਉਹਦਾ ਕਲੈਕਟਰ ਜਿਹੜਾ ਹੈ ਉਹ ਇਹ ਠੀਕ ਹੈ ਵੀ ਪਸਰੀਚਾ ਸੀ, IPS ਦੂਜਾ, ਉਦੋਂ ਬਹੁਤਿਆਂ ਨੂੰ ਲੱਗਾ ਨਹੀਂ। ਹੁਣ ਉਹਨਾਂ ਨੇ ਟੈਸਟ ਕੀਤਾ ਕਿ ਵੀ ਸਰਕਾਰੀ ਬੰਦਾ ਤਾਂ ਹੁੰਦਾ ਹੀ ਹੈ, ਪਰ ਹੁਣ ਜੇ ਹਿੰਦੂ ਲਾ ਕੇ ਦੇਖ ਲਓ ਉਹਦਾ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਜੀ ਇਹਦਾ ਕਾਫੀ ਗੁੱਸਾ ਹੋ ਰਿਹਾ, ਔਰ ਉਹਨਾਂ ਨੇ ਕੀਤਾ ਵੀ ਆਪਣਾ ਦੂਜਾ ਟੁਚਾ ਮਨਜਿੰਦਰ ਸਰਸਾ ਜਿਹਦੇ ਰਾਹੀਂ ਦਿੱਲੀ ਕਮੇਟੀ ਕੰਟਰੋਲ ਕਰਾਈ ਹੈ, ਉਹਦਾ ਇੱਕ ਡੈਲੀਗੇਸ਼ਨ ਉਹਦੇ ਥੱਲੇ ਭੇਜ ਦਿੱਤਾ ਮਹਾਰਾਸ਼ਟਰ ਡਿਪਟੀ ਚੀਫ ਮਿਨਿਸਟਰ ਫੜਨਾਵਿਸ ਨੂੰ ਮਿਲਣ ਦੇ ਲਈ। BJP ਨੂੰ ਦਾ ਜਿਹੜਾ ਹੈਗਾ ਉਹਨੇ ਕਿਹਾ ਜੀ ਨਹੀਂ ਅੱਛਾ ਕੋਈ ਗੱਲ ਨਹੀਂ ਹੈ, ਅਸੀਂ ਇਹਨੂੰ ਬਦਲ ਦਿੰਦੇ ਹਾਂ ਜੀ। ਔਰ ਉਹਨਾਂ ਨੇ ਕਿਹਾ ਜੀ ਉਹਨੂੰ ਬਦਲ ਕੇ ਵਿਜੇ ਸਤਵੀਰ ਸਿੰਘ ਰਿਟਾਇਰਡ IAS ਅਫਸਰ ਹੈ, ਸਿੱਖ ਹੈ, ਸ਼ਕਲੋਂ ਦੇਖੋ ਤਾਂ ਪੱਗ ਬੰਨ੍ਹਦਾ, ਪਰ ਨਾਲ ਹੀ ਕਿਸੇ ਨੇ ਸੋਸ਼ਲ ਮੀਡੀਆ ਤੇ ਉਹਦੀਆਂ ਟੋਪੀਆਂ ਵਾਲੀਆਂ ਫੋਟੋਆਂ ਪਾਤੀਆਂ ਘਰ ਵਾਲੀ ਨਾਲ ਵੀ, ਉਹਦਾ ਵੀ ਉਹ ਬੀਜੜੇ ਦੇ ਆਲਣੇ ਵਾਂਗੂ ਸਿਰ ਖਿਲ ਰਿਹਾ ਹੋਇਆ ਔਰ ਉਹ ਟੋਪੀ ਪਾ ਕੇ ਇੱਧਰ ਉੱਧਰ ਘੁੰਮ ਰਿਹਾ, ਔਰ ਉਹ ਵੀ ਸਿੱਖ ਲੁਕਿੰਗ ਹੀ ਅਸੀਂ ਕਿਹਾ ਇਸ ਲਈ ਕਿ ਸ਼ਕਲੋ ਸੂਰਤ ਤੋਂ। ਲੇਕਿਨ ਇਹ ਸਾਰੇ ਦੇ ਥੱਲੇ ਹੁਣ ਥੈਂਕ ਯੂ ਨੋਟ ਸ਼ੁਰੂ ਹੋ ਗਏ। ਮਨਜਿੰਦਰ ਸਰਸੇ ਨੇ ਟਵੀਟ ਕੀਤਾ ਥੈਂਕਿੰਗ ਸ਼੍ਰੀ ਦੇਵ ਫੜਨਾਵਿਸ ਜੀ ਫॉर ਅਪਾਇੰਟਿੰਗ Dr. Vijay Satvir Singh ji as administrator of Takht Hazur Sahib Nanded. I am profoundly thankful to him for honoring the Sikh community's sentiments and swiftly issuing an order appointing a retired Sikh IAS officer as administrator. ਹੁਣ ਇਹਨੂੰ ਸੈਲੀਬ੍ਰੇਟ ਕਰੋ ਜੀ, ਦੇਖੋ ਹੁਣ ਸਿੱਖ ਆ ਗਿਆ। ਪਹਿਲੀ ਗੱਲ ਚੋਰ ਦੀ ਨਹੀਂ ਹੈ, ਚੋਰ ਦੀ ਮਾਂ ਦੀ ਹੈ ਕਿ ਵੀ ਤੁਸੀਂ ਜਿਹੜਾ ਉਹਨਾਂ ਦਾ ਹਜ਼ੂਰ ਸਾਹਿਬ ਬੋਰਡ ਇਹ ਰਾਈਟ ਦਿੰਦਾ ਹੈ ਕਿ ਗਵਰਨਮੈਂਟ ਨੋਮੀਨੇਟ ਕਰਦੀ ਹੈ ਪ੍ਰਬੰਧਕ ਨੂੰ ਜਾਂ ਮੈਂਬਰਾਂ ਨੂੰ, ਗੱਲ ਤਾਂ ਉਹਦੀ ਹੈ। ਉਹ ਪੱਗ ਵਾਲਾ ਹੋਏਗਾ, ਟੋਪੀ ਵਾਲਾ ਹੋਏਗਾ, ਗੰਜਾ ਹੋਏਗਾ, ਡਜ਼ਨਟ ਮੈਟਰ, ਗੱਲ ਉਹਦੀ ਹੈ। ਲੇਕਿਨ ਪਹਿਲਾਂ ਉਹਨਾਂ ਨੇ ਟੈਸਟਿੰਗ ਆਫ ਵਾਟਰ ਕੀਤਾ ਕਰਕੇ ਉਹਨਾਂ ਨੇ ਦੇਖਿਆ ਕਿ ਵੀ ਇਹ ਸਿੱਖਾਂ ਨੇ ਰਿਐਕਟ, ਉਹਨਾਂ ਨੇ ਆਪਣਾ ਇੱਕ ਟੁਚਾ ਭੇਜ ਕੇ ਮਨਜਿੰਦਰ ਸਰਸਾ ਉਹਨਾਂ ਨੇ ਕਿਹਾ ਜੀ ਚਲੋ ਇਹ ਨਹੀਂ ਹੈ, ਵਾਪਸ ਪੱਗ ਵਾਲਾ ਲਿਆ ਦਿੰਦੇ। ਤੇ ਇਹਨੂੰ ਇਹ ਹੁਣ ਥੈਂਕਫੁਲ ਬਹੁਤ ਸਾਰੇ ਥੈਂਕ ਯੂ ਕਰਨ ਤੇ ਲੱਗੇ ਹੋਣਗੇ ਜੀ। ਦੇਖੋ BJP ਨੇ ਕਿੰਨਾ ਪਾਈ ਕੰਮ ਕਿਹਨੇ ਕੀਤਾ ਸੀ। ਸੋ ਜਦੋਂ ਤੁਸੀਂ ਇਹ ਦੇਖਦੇ ਹੋ ਉਹਨਾਂ ਦੇ ਇੱਕ ਸਟੈਪ ਇਸ ਕਿਸਮ ਦੇ ਟੈਸਟਿੰਗ ਆਫ ਵਾਟਰਸ ਹੈ, ਔਰ ਇੱਕ ਵੱਡਾ ਹਿੱਸਾ ਸਾਡਾ ਇਹ ਡੇ ਟੂ ਡੇ ਦੀ ਜਿਹੜੀ ਮੂੰਹ ਚੋਂ ਝੱਗ ਸੁੱਟਣ ਵਾਲੀ ਸਿਆਸਤ ਹੈ ਇਸ ਦੇ ਵਿੱਚ ਹੀ ਲੱਗੇ ਹੁੰਦੇ ਨੇ। ਔਰ ਤੁਸੀਂ YouTube ਮੈਸੇਜ, ਹਾਂਜੀ ਬਿਲਕੁਲ, ਆਪਾਂ YouTube ਮੈਸੇਜ ਇੰਟਰਵਿਊ ਕਰਨ ਜਾ ਰਹੇ ਹਾਂ। ਸਤਨਾਮ ਸਿੰਘ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਲਿਖਦੇ ਨੇ, ਔਰ ਗੁੱਜਰ ਸਿੰਘ ਜੀ ਵੀ 6 ਫॉर ਜਸਟਿਸ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜੀ ਹੋਰਾਂ ਦੇ ਕਾਫੀ ਸਾਰੇ ਮੈਸੇਜ ਨੇ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਔਰ ਬਿਲकुल डॉक्टर साहब यूरोप वाले भी कुछ अरसा बाद मुस्लिम का ईमान चेक कर रहे हैं। हाँ जी। सो इसी तरह साढ़े कोल मैसेज आएगा जसबीर बराड़ जी भी लिखते हैं, और फिर इसी तरह जुबेर जाकवी जी कहते हैं इंडियन एजेंट मुर्दाबाद कहते हैं, और इसी तरह गुरदेव सिंह जी कहते साडी जिंद साडी जान साडा प्यारा खालसान जिंदाबाद। दविंदर सिंह जी लिखते हैं, और कुलदीप कौर जी भी कहते पंजाब हाल खालसा जिंदाबाद, और सिंह गर्चा जी भी हमेशा तरह खालसा जिंदाबाद एंड सिखों जी भी एक इंकार
ਖਾਲਿਸਤਾਨ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਫਿਰ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਔਰ ਮੁਹੰਮਦ ਮਾਸੂਦ ਜੀ ਕਹਿੰਦੇ ਨੇ ਖਾਲਸਾ people should stand for referendum in Indian Kashmiri and Khalsa people should hand in hand for referendum. Hindu will not give them right until these people put pressure. So इसी तरह जुबेर जी भी लिखते हैं आओ कश्मीर और खालिस्तान में रेफरेंडम करवाने के लिए एक ठीक शुरू सुर करें और आए वो काम करना जो करने वाला है। सो इसी तरह फिर उन्होंने काफ़ी सारे मैसेज जुबेर रानी दे। सो अवतार सिंह जी भी फतेह बुलाते हैं। और इसी तरह जुबेर जी कहते सारी दुनिया में खालिस्तान के लिए रेफरेंडम हो चुका है, पंजाब खालिस्तान में रेफरेंडम कब होगा? मेरे ख्याल में इंडिया रेफरेंडम के लिए कभी भी राज़ी नहीं होगा। क्या आज तक कश्मीर में रेफरेंडम करवाया है? नहीं, वो उन्होंने राजी होना ਜਾਂ ਨਹੀਂ ਹੋਣਾ, ਅਸੀਂ ਤਾਂ ਆਪਣੀ ਵਿਲ ਸ਼ੋ ਕਰ ਰਹੇ ਹਾਂ ਨਾ ਕਿ ਕੌਮ ਜਿਹੜੀ ਹੈ ਉਹ ਆਜ਼ਾਦ ਮੁਲਕ ਖਾਲਿਸਤਾਨ ਚਾਹੁੰਦੀ ਹੈ। ਸੋ ਇਹ ਇੱਕ ਕੈਂਪੇਨ ਹੈ ਜਿਹੜਾ ਵਿਦ ਸਕਸੈਸ ਚੱਲ ਰਿਹਾ ਹੈ ਜੀ। ਮੁਹੰਮਦ ਮਸੂਦ ਜੀ ਵੀ ਕਹਿੰਦੇ ਜੀਓ ਖਾਲਸਾ ਖਾਲਸਾ ਜ਼ਿੰਦਾਬਾਦ। ਸਤਨਾਮ ਸਿੰਘ ਸਹੀ ਗੱਲ ਕਹਿੰਦੇ ਨੇ। ਔਰ ਇਸੇ ਤਰ੍ਹਾਂ ਅਮਰਜੀਤ ਸੈਣੀ ਵੀ ਫਤਿਹ ਬੁਲਾਉਂਦੇ ਨੇ। ਐਨ ਸਿੰਘ ਜੀ ਕਹਿੰਦੇ ਨੇ ਕੌਮ ਨੂੰ ਬਹੁਤ ਹੀ ਸੰਭਲ ਕੇ ਚੱਲਣ ਦੀ ਲੋੜ ਹੈ। ਜਸਵੰਤ ਸਮਰਾ ਜੀ ਵੀ ਕਹਿੰਦੇ ਗੁਰੂ ਦੇ ਪਿਆਰਿਓ ਪਿਆਰ ਸਤਿਕਾਰ ਸਹਿਤ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਪੰਜਾਬ ਵਿੱਚ ਆਪਣੀ ਵੋਟ ਦੀ ਵਰਤੋਂ ਗਲਤ ਕੀਤੀ, ਸਿੱਖ ਵਿਰੋਧੀ ਤਾਨਾਸ਼ਾਹ ਦੀ ਸਰਕਾਰ ਬਣਾ ਲਈ। ਸੋ ਸੋਨੂੰ ਜੱਜ ਕਹਿੰਦੇ ਨੇ ਅਸੀਂ ਜਿੱਤਾਂਗੇ ਜ਼ਰੂਰ, ਜਾਰੀ ਜੰਗ ਰੱਖਿਓ, ਵਾਹਿਗੁਰੂ ਜੀ ਬਲ ਬਖਸ਼ਣ। ਸੋ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ। ਜਸਵੀਰ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਹਮੇਸ਼ਾ ਤਰ੍ਹਾਂ। ਸੁਖਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਬੰਦਾ ਸਿੰਘ ਜੀ ਖਾਲਸਾ ਜ਼ਿੰਦਾਬਾਦ। ਔਰ ਜਸਕੀਰਤ ਸਿੰਘ ਜੀ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਸਦਕਾ ਤੁਹਾਡੀ ਮਿਹਨਤ ਨੂੰ ਜ਼ਰੂਰ ਫਲ ਲੱਗੇਗਾ, ਅਸੀਂ ਜ਼ਰੂਰ ਆਜ਼ਾਦ ਹੋਵਾਂਗੇ, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ। ਸੋ ਗੁਰਮਿਲ ਸਿੰਘ ਜੀ ਹਮੇਸ਼ਾ ਹੀ ਉਹਨਾਂ ਦੇ ਮੈਸੇਜ ਹੁੰਦੇ ਨੇ, ਸੇਮ ਉਹਨਾਂ ਦੇ ਮੈਸੇਜ ਹੁੰਦੇ ਨੇ ਐਵਰੀਡੇ। ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਮਨਜੀਤ ਸਿੰਘ ਮਠਾਰੋ ਜੀ ਵੀ ਕਹਿੰਦੇ ਨੇ ਡੈਫੀਨੇਟਲੀ ਖਾਲਿਸਤਾਨ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ, ਨੋ ਵੇ ਟੂ ਸਟਾਪ ਖਾਲਿਸਤਾਨ ਜ਼ਿੰਦਾਬਾਦ। ਸੋ ਇਸ ਬਹੁਤ ਸ਼ੁਕਰੀਆ ਮਠਾਰੂ ਸਾਹਿਬ। ਹਾਂਜੀ, ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਨੇ ਕਿ ਜਨਵਰੀ 11 1966 ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦੀ ਤਾਸ਼ਕੰਦ ਸਮਝੌਤੇ ਵਾਲੀ ਰਾਤ ਹੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸੀ, ਜਿਸ ਸਮਝੌਤੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਯੂਬ ਖਾਨ ਤੇ ਸੋਵੀਅਤ ਸੰਘ ਦੇ ਪ੍ਰਧਾਨ ਕੋਸਿਗਨ ਨੇ ਦਸਤਖਤ ਕੀਤੇ ਸੀ। ਸੋ ਕੋਸਿਗਨ ਨੇ ਮੀਡੀਏਸ਼ਨ ਕਰਾਈ ਸੀ, ਅਯੂਬ ਖਾਨ ਲਾਲ ਬਹਾਦਰ ਸ਼ਾਸਤਰੀ ਹਾਂਜੀ ਦੋਨੋਂ ਹੀ ਤਰ੍ਹਾਂ ਸੀ। ਔਰ ਉੱਥੇ ਹੀ ਉਹਨਾਂ ਦੀ ਉਹ ਬਿਲਕੁਲ ਸ਼ੱਕੀ ਹਾਲਾਤ 'ਚ ਮੌਤ ਹੋਈ। ਰਾਜਵਿੰਦਰ ਸਿੰਘ ਦੇ ਡਾਕਟਰ ਸਾਹਿਬ ਪੀਪਲ ਸਪਰੈਡਿੰਗ ਰਿਊਮਰਸ ਟੀਵੀ ਫॉर ਬੀਇੰਗ ਇਨਵੈਸਟੀਗੇਟਡ ਐਂਡ ਸ਼ਟਿੰਗ ਡਾਊਨ, ਕੈਨ ਯੂ ਐਡਰੈਸ ਦੈਟ ਪਲੀਜ਼? ਦੇਖੋ, ਇਨਵੈਸਟੀਗੇਸ਼ਨ ਤਾਂ ਹੁਣ ਉਹਨਾਂ ਦਾ ਤਾਂ ਜ਼ੋਰ ਜਿੰਨਾ ਕੁ ਲੱਗਦਾ ਹੈ, ਫੇਸਬੁੱਕ ਤੇ ਵੀ ਉਹਨਾਂ ਨੇ ਪਾਬੰਦੀਆਂ, YouTube ਤੇ ਵੀ ਗਰੁੱਪਾਂ 'ਚ ਨਹੀਂ ਜਾਂਦਾ ਔਰ ਅੱਗੇ ਨਹੀਂ ਜਾਂਦਾ। ਬਾਕੀ ਉਹ ਫਕੀਰਾਂ ਕੋਲੋਂ ਖੋਹਣ ਲਈ ਕੀ ਹੁੰਦਾ ਹੈ, ਅਸੀਂ ਵਿਦਨ ਦਾ ਲਾਅ ਕੰਮ ਕਰਦੇ ਔਰ ਰਾਦਰ ਜਿਹੜੀਆਂ ਇੱਥੋਂ ਦੀਆਂ ਏਜੰਸੀਆਂ ਨੇ ਉਹਨਾਂ ਨੇ ਤਾਂ ਹੁਣ ਇੰਡੀਅਨ ਕੌਂਸੂਲੇਟਸ ਔਰ ਡਿਪਲੋਮੈਟਸ ਦੇ ਉੱਤੇ ਅੱਖ ਰੱਖੀ ਹੋਈ ਹੈ ਕਿ ਉਹ ਸਿੱਖਾਂ ਦੇ ਮਾਮਲਿਆਂ 'ਚ ਇੰਟਰਫੀਅਰ ਕਰ ਰਹੇ ਨੇ। ਸੋ ਇਸ ਕਿਸਮ ਦੀ ਕੋਈ ਗੱਲ ਨਹੀਂ ਹੈ। ਰਾਣਾ ਆਬਿਦ ਵੀ ਕਹਿੰਦੇ ਨੇ ਕਿ ਵੈਰੀ ਇਨਫੋਰਮੇਟਿਵ ਪ੍ਰੋਗਰਾਮ, ਰੈਗੂਲਰ ਵਿਊਅਰ ਆਫ ਯੂਰ ਪ੍ਰੋਗਰਾਮ, ਥੈਂਕ ਯੂ ਸੋ ਮਚ। ਕੇ ਐਸ ਢਿੱਲੋਂ ਜੀ ਖਾਲਿਸਤਾਨ ਜ਼ਿੰਦਾਬਾਦ, ਕਮਿੰਗ ਸੂਨ ਖਾਲਿਸਤਾਨ। ਸੋ ਹੁਣ ਲੈ ਲਈਏ ਮਾਈਕ ਤੁਹਾਡੇ ਤੋਂ ਕਿ ਅਜੇ ਹੈਗੇ ਨੇ। ਇੱਕ ਮਿੰਟ ਖਾਲਸਾ ਦੇਸ਼ ਰਾਜ ਹਮੇਸ਼ਾ ਹੀ ਉਹਨਾਂ ਦਾ ਪਹਿਲਾ ਮੈਸੇਜ ਹੁੰਦਾ, ਸੇਮ ਹੀ ਮੈਸੇਜ ਹੈ। ਔਰ ਖਾਲਸਾ ਰਾਜ ਦਾ ਉਹਨਾਂ ਦਾ ਵੀ ਸੇਮ ਮੈਸੇਜ ਹੈ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। फेसबुक पे साढ़े वीर मोहम्मद तायब जी जुड़े हुए ने जी। उन्होंने कहा कि डॉक्टर साहब कल के प्रोग्राम ने आपने मेरे कमेंट पर तफसील से गुफ्तगू की, जिसके लिए बहुत बहुत शुक्रिया। मैं प्रोग्राम तो रोज़ सुनता हूँ लेकिन डाउनलोड करके दिन के टाइम सुनता हूँ, इसलिए कमेंट कभी कभी होता है। बहुत बहुत शुक्रिया। दूसरी बात, आप जिस तरह मेरा नाम लेते हैं वो सही नहीं। मेरा नाम वही है जो तुर्की के प्रेजिडेंट का है, वो तो शायद अर्दोगान करके असी कहने। हुण ये जे तुसी मुहम्मद जी किसी वेले
ਉਹਨੂੰ ਬ੍ਰੇਕ ਡਾਊਨ ਕਰਕੇ ਦਿਓਗੇ ਅੰਗਰੇਜ਼ੀ 'ਚ ਕਿ ਬਈ ਇਹ ਤਾਇਬ ਹੈ, ਤਾਇਆਬ ਹੈ, ਜਾਂ ਕਈ ਵਾਰ ਸਪੈਲ ਡਿਫਰੈਂਟਲੀ ਕੀਤਾ ਜਾਂਦਾ ਕਿਉਂਕਿ ਤੁਰਕੀ ਦਾ ਜਿਵੇਂ ਇਹਨਾਂ ਨੇ ਟਰਕਿਸ਼ ਪ੍ਰੈਜ਼ੀਡੈਂਟ ਦੀ ਗੱਲ ਕੀਤੀ, ਪ੍ਰੋਨਾਊਂਸ ਡਿਫਰੈਂਟਲੀ ਹੁੰਦਾ ਜੀ। ਬੌਬ ਸਿੰਘ ਉਹਨਾਂ ਨੇ ਸਾਡੀ ਸਿਹਤ ਦਾ ਫਿਕਰ ਕੀਤਾ ਹੈ, ਕਿਹਾ ਵੀ ਤੁਸੀਂ ਆਵਾਜ਼ ਉਹ ਪੰਥ ਦੀ ਜ਼ਿੰਮੇਵਾਰੀਆਂ ਨੇ ਬਾਖੂਬੀ ਨਿਭਾ ਵੀ ਰਹੇ ਹੋ। ਔਰ ਇੱਕ ਉਹਨਾਂ ਨੇ ਪਹਿਲਾਂ ਕਮੈਂਟ ਕੀਤਾ ਸੀ, ਇੰਦਰਾ ਕਿਆ ਕਰਦੀ ਸੀ ਕਿ ਮੈਂ ਆਪਣੇ ਸਰੀਰ ਦੇ ਖੂਨ ਦਾ ਹਰ ਇੱਕ ਕਤਰਾ ਦੇਸ਼ ਖਾਤਰ ਬਹਾ ਦੇਵਾਂਗੀ। ਸੋ ਸਿੰਘਾਂ ਨੇ ਉਸ ਦੀ ਆਖਰੀ ਖਾਹਿਸ਼ ਪੂਰੀ ਕੀਤੀ। ਹੁਣ ਮੋਦੀ ਕਹਿ ਰਿਹਾ ਹੈ ਕਿ ਮੈਂ ਝੋਲਾ ਚੁੱਕ ਕੇ ਕਿਧਰੇ ਵੀ ਜਾ ਸਕਦਾ। ਹੁਣ ਕੀ ਅਸੀਂ ਸਮਝ ਲਈਏ ਕਿ ਭਾਰਤ ਮਾਤਾ ਦੇ ਭਾਂਡੇ ਵਿਕ ਚੁੱਕੇ ਨੇ ਤੇ ਅੰਦਰ ਖਾਤੇ ਚੌਧਰੀਆਂ ਨੇ ਪੈਕਿੰਗ ਸ਼ੁਰੂ ਕਰ ਦਿੱਤੀ ਹੈ। ਇਹ ਖੈਰ ਈਵਨ ਲਾਲੂ ਯਾਦਵ ਨੇ ਵੇਖ ਚ ਕਿਹਾ, ਕਹਿੰਦਾ ਮੋਦੀ ਜਿਹੜਾ ਹੈ ਐਵੇਂ ਨਹੀਂ ਘੁੰਮ ਰਿਹਾ, ਉਹ ਲੱਭ ਰਿਹਾ ਵੀ ਰਹਿਣਾ ਕਿੱਥੇ ਹੈ, ਕਿਹੜਾ ਮੁਲਕ ਮੈਨੂੰ ਚੱਲਦਾ ਹੈ। ਆਲਰੇਡੀ ਇਹਨਾਂ ਨੇ ਪੈਸਾ ਵੀ ਬਾਹਰ ਕੱਢ ਦਿੱਤਾ ਹੋਇਆ ਆਪਣੇ ਸਾਰੇ ਦੂਸਰੇ ਵੀ ਕਿਸੇ ਵੇਲੇ ਵੀ ਇਹਨਾਂ ਨੇ ਤਾਂ ਮੁਲਕ ਦਾ ਵੇਚਿਆ ਹੋਇਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇਹਨਾਂ ਦੇ ਸਿਆਣੇ ਇਕਨੋਮਿਸਟ ਅੰਦਰੋਂ ਦੇਖ ਰਹੇ ਨੇ ਉਹ ਕਹਿੰਦੇ ਨੇ ਕਿ ਭਾਈ ਇਹ ਇਹਨਾਂ ਨੇ ਕੰਮ ਕਰ ਦਿੱਤਾ ਹੋਇਆ ਆਲਰੇਡੀ ਅੰਦਰੋਂ। ਫਿਰ 15 ਅਗਸਤ ਬਾਰੇ ਉਹਨਾਂ ਨੇ ਕਿਹਾ ਵੀ ਪੰਜਾਬ ਦਾ ਗੁਲਾਮੀ ਦਿਵਸ। ਭੈਣ ਜੀ ਨਮਨ ਕੌਰ ਕਹਿੰਦੇ ਨੇ, we don't want any forgiveness from them. Why people still don't understand that Punjab do not want any sympathies no more. ਇਹ ਉਹਨਾਂ ਲਈ ਜਿਹੜਾ ਅਸੀਂ ਡਿਸਕਸ ਕੀਤਾ ਕਿ ਜੀ ਮੋਦੀ ਨੇ ਅਕਾਲ ਤਖਤ ਤੇ ਅਟੈਕ ਦੀ ਗੱਲ ਕੀਤੀ ਇੰਦਰਾ ਗਾਂਧੀ ਵੱਲੋਂ, ਕਹਿ ਰਹੇ ਜੀ ਹੁਣ ਮਾਫੀ ਵੀ ਮੰਗ ਲਿਆ ਇੰਡੀਅਨ ਗਵਰਨਮੈਂਟ। ਕਿਹਾ ਜੀ ਬਿਲਕੁਲ ਇਹ ਕੋਈ ਅਸੀਂ ਜਿਹੜੇ ਇਹਨਾਂ ਤੋਂ ਨਹੀਂ ਚਾਹੁੰਦੇ, ਅਸੀਂ ਇਹ ਲੋਕਾਂ ਸਮਝਣ ਦੀ ਲੋੜ ਹੈ ਕਿ ਭਾਈ ਸਾਡਾ ਇਹਨਾਂ ਦੇ ਨਾਲ ਸੰਬੰਧ ਟੁੱਟ ਚੁੱਕਾ ਹੈ ਔਰ ਖਾਲਿਸਤਾਨ ਤੋਂ ਬਿਨਾਂ ਸਾਡਾ ਹੁਣ ਕੋਈ ਮਸਲਾ ਜਾਂ ਕੋਈ ਮੰਗ ਜਾਂ ਕੋਈ ਹੱਲ ਨਹੀਂ ਹੈ। ਪ੍ਰਭਦਿਆਲ ਸਿੰਘ, ਧਰਮਰਾਜ ਜਮਦੂਤ, ਦੀਪ ਸਿੰਘ ਉਹਨਾਂ ਨੇ ਕਿਹਾ ਜਿਵੇਂ ਕੈਲੀਫੋਰਨੀਆ ਵਿੱਚ ਇੱਕ ਕਾਲੇ ਚੋਰ ਦੇ ਡਾਂਗ ਵਰੀ ਹੈ, ਉਵੇਂ ਇੱਕ ਅੱਧੇ ਤਿਰੰਗੇ ਵਾਲੇ ਕੌਂਸਲੇਟ ਦੇ ਡਾਂਗ ਵਰੀ ਆਪ ਹੀ ਸਮਝ ਆਣਗੇ। ਇੱਕ 7-11 ਦੀ ਸਟੋਰੀ ਹੈ ਜਿਹੜੀ ਸਾਰੇ ਪਾਸੇ ਗਈ ਕਿ ਵੀ ਕਿਵੇਂ ਉਹ ਪੂਰਾ ਆ ਕੇ ਲੁੱਟ ਕੇ ਕਰਕੇ ਜਾ ਰਿਹਾ, ਉਹਨੂੰ ਢਾ ਲਿਆ ਉਹਨੂੰ, ਫਿਰ ਉਹਦੇ ਡਾਂਗ ਵਰੇ। ਉਹਨਾਂ ਕਿਹਾ ਜੀ ਇਹ ਹੋਇਆ ਤਾਂ ਅਸੀਂ ਹਿੰਸਾ ਦੇ ਹੱਕ 'ਚ ਤਾਂ ਨਹੀਂ ਹੈ, ਪਰ ਅਸੀਂ ਇਹ ਸਮਝਦੇ ਹਾਂ ਵੀ ਜਿਸ ਹੱਦ ਤੱਕ ਜਾ ਕੇ ਜੇ ਗੁਰਦੁਆਰਿਆਂ 'ਚ ਆ ਕੇ ਤਿਰੰਗਾ ਲਹਿਰਾਉਣ ਦੀ ਪ੍ਰੋਵੋਕੇਸ਼ਨ ਕਰਨਗੇ, ਫਿਰ ਜਿਹਨੂੰ ਕਿਹਾ ਜਾਂਦਾ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ। ਸੋਹਣ ਸਿੰਘ ਮਾਇਲ, ਦਵਿੰਦਰ ਸੰਧੂ, ਦੀਪ ਸਿੰਘ, ਉਹਨਾਂ ਸਾਰਿਆਂ ਨੇ ਖਾਲਿਸਤਾਨ जिंदाबाद किया। मोहम्मद तायब जी ने कहा कि आपने प्रोग्राम के एंड में भाई बॉब सिंह के कमेंट पर जो फरमाया वो भी सच है। इस वक्त मुस्लिम्स की बर्बादी के सबसे बड़े जिम्मेदार अरब्स हैं। ये अपने मफाद की खातर कुछ भी कर सकते हैं, ये कोई दो रावा नहीं ने। अदरवाइज 57 मुसलमाना दे मुल्कां दा ब्लॉक है। एक हफ्ते ਲਈ ਤੇਲ ਦੀ ਸਪਲਾਈ ਸਾਊਦੀ ਅਰੇਬੀਆ ਔਰ ਈਰਾਨ ਇੰਡੀਆ ਦੀ ਬੰਦ ਕਰ ਦੇਣ ਤੇ ਇਹ ਗੋਡਿਆਂ ਪਰਨੇ ਆ ਜਾਣਗੇ। ਪਰ ਜਿੱਥੇ ਤੁਹਾਨੂੰ ਈਮਾਨ ਔਰ ਮਜ਼ਹਬ ਮੈਟਰ ਨਹੀਂ ਕਰਦਾ, ਤੁਸੀਂ ਬਿਲਕੁਲ ਜਿਵੇਂ ਉਹਨਾਂ ਨੇ ਕਿਹਾ ਕਿ ਵੀ ਆਪਣੇ ਮਫਾਦ ਦੀ ਖਾਤਰ ਲੱਗੇ ਹੋਏ ਹੋ, ਉੱਥੇ ਫਿਰ ਇਹੀ ਹਾਲ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੀ ਰਹੋ TV4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।